ਨਹੀਂ ਨੱਬੇ ਲੱਗਾ ਕਾਂ ਉਹਨੂੰ ਥੱਲੇ ਦੇਖਣ ਲੱਗਾ ਸੌਰੀ ਤੇ ਬੀਜੇ ਕਿੱਦਾਂ ਦੀ ਨਾ ਉਸਤਾਦ ਮਜ਼ਾ ਰਹਿਣਾ ਗੱਲ ਦਾ ਖੁਦਾ ਦੀ ਕਸਮੇ ਢੇਰੀ ਏਡੀ ਸੋਹਣੀ ਲਾ ਕੇ ਤੇ ਦੁਆਵਾਂ ਕੱਢੀਆਂ ਯਾਲਾ ਕੋ ਗਾ ਮੇਨ ਗੁਜਰ ਸਾਹਿਬ ਮੈਨੂੰ ਵਾਦਾ ਦੇ ਜਿਹਨਾਂ ਨੇ ਬਾਲ ਕਰਾਉਣਾ ਨਾ ਉਦੋਂ ਬੈਸਟਮੈਨ ਮੈਨੂੰ ਵਾਦਾ ਦੇ ਰਿਹਾ ਉਦੋਂ ਮੇਨ ਗੁਜਰ ਸਾਹਿਬ ਦੇ ਰਹੇ ਤੇ ਤੁਹਾਡਾ ਭਰਾ ਫੁੱਲ ਲੈਂਜ ਖੜਾ अस्सलाम वालेकुम नाज़रीन टी टाइम में खुशामदी हले सारे कैमरे नहीं ओपन करने क्योंकि अज साडे नाल एक माया नाज शख्सियत आ ओए होए दुनिया तू ना बोल तेरे कैमरे जाओ दुनिया तरसदी है उन्होंने मिलने ली यानी जिथे किते वो खलो यार मेरी गल सुन फैमिली शो है ए ना गल कर क्यों जी ਇਹ ਨਾ ਗੱਲ ਕਰਕੇ ਦੁਨੀਆ ਤਰਸ ਜਿੱਥੇ ਉਹ ਖਲੋ ਜਾਣ ਉੱਥੇ ਰਸ਼ ਦਾ ਅੰਬਾਰ ਪੈ ਜਾਂਦਾ ਵਾ ਬੰਦੇ ਕਹਿੰਦੇ ਆ ਕਿ ਕਿਤੇ ਇੱਕ ਹਲਕੀ ਜੀ ਉਹ ਏਦਾਂ ਧੋਣਾ ਦੇ ਵਿੱਚੋਂ ਇੱਕ ਝਲਕ ਜੀ ਨਜ਼ਰ ਆ ਜਾਵੇ ਮੈਂ ਲੋਕ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਵੇਖਿਆ ਵਾ ਇੱਕ ਫੋਟੋ ਲਵਾਉਣ ਲਈ 40 ਮਿੰਟ ਖਲੋਣਾ ਪੈਂਦਾ ਉਹਨਾਂ ਦੇ ਸਾਹਮਣੇ ਕਿਦੋਂ ਸ਼ੋਅ ਮੁੱਕੇ ਤੇ ਅਸੀਂ ਤਸਵੀਰ ਖਿਚਾਈਏ ਕਿਦੋਂ ਸ਼ੋਅ ਮੁੱਕੇ ਸਾਡੇ ਨਾਲ ਬਹੁਤ ਪਿਆਰੀ ਸ਼ਖਸੀਅਤ ਜਨਾਬ हले मैं नाम लवांगा तो आपको पता लग जाएगा लेकिन आज जिन्होंने तबीयत थोड़ी जी जरा आवाज़ार आ और 7-8 सेकंड तक मेरे चढ़ भी पै सकती है कि जल्दी कर है ना समय तो तुम गए होने जनाब सज्जाद एजाज़ी साहब ਇਹ ਸਾਡੇ ਉਸਤਾਦ ਜੀ ਨੇ ਜੀ ਅੱਗੋਂ ਹੁਣੇ ਦੱਸਣਗੇ ਕੀ ਕਰਨਾ ਕਿਉਂਕਿ ਹਰ ਟੀ ਟਾਈਮ ਦਾ ਇਹੀ ਦੱਸਦੇ ਨੇ ਜੀ ਇਦਾਂ ਲੱਗਣ ਦੇ ਸ਼ੋਅ ਨੂੰ ਦਾਮ ਕਰਨ ਆਏ ਹਾਂਜੀ ਜਿੱਥੋਂ ਲੰਘ ਜਾਣਾ ਨਾ ਅਗਲੇ ਬਾਰੀਆਂ ਖੋਲ ਕੇ ਕਹਿੰਦੇ ਉਹ ਹਾਕੂ ਜਾਨੀ ਬਾਜੀ ਦਾ ਸ਼ੋਰ ਟੋਰੋ ਬੱਚਾ ਐਂਕਰ ਤੇ ਬਿਠਾਤਾ ਵਾ ਚਲੋ ਯਾਰ ਕਰੋ ਯਾਰ ਬਾਜੀ ਤੁਸੀਂ ਏਡਾ ਵੱਡਾ ਤਾਰਫ ਕਰਾ ਤੁਹਾਨੂੰ ਕੋਈ ਆਪਣੇ ਹਿਸਾਬ ਨਾਲ ਵੀ ਦੱਸ ਨਾ ਕੋਈ ਗੱਲ ਟੋਰ ਵੀ ਗਾ ਤੇ ਮੈਂ ਹੁਣੀ ਚਾਹਨੀ ਨਾਜ਼ਰੀਨ ਤੁਹਾਨੂੰ ਪਤਾ ਕਿ ਬਹੁਤ ਮਾੜੇ ਹਾਲਾਤ ਨੇ ਰਕਸ਼ੇ 'ਚ ਸੋਨਾ ਲੈ ਲਓ ਅੱਜ ਕੱਲ ਠੰਡ ਵੀ ਬਹੁਤ ਪੈ ਰਹੀ ਹੈ ਉਹ ਸੀਟ ਵੀ ਆ ਗੁੱਸੇ ਮੇਰੀ ਉਹ ਮੇਰੇ ਕਜ਼ਨ ਨਾਲ ਲੜਾਈ ਹੋਈ ਹੈ ਹਾਂਜੀ ਇਹਨੂੰ ਏਦਾਂ ਵਾਲੇ ਕੰਬਲ ਭੇਜੋ ਜੀ ਏਦਾਂ ਵਾਲੇ ਸਹੀ ਹੈ ਬਹੁਤ ਠੰਡ ਚ ਇਹਨੂੰ ਏਦਾਂ ਵਾਲੇ ਕੰਬਲ ਭੇਜ ਦਿਓ ਜੀ ਸੱਜ ਨਵੀਂ ਮਸਲੇ ਇਹ ਛਿੜੇ ਨੇ ਕਿ ਘਰ ਮਹਿਮਾਨ ਆ ਗਏ ਕੱਲ ਤੁਹਾਡੇ ਸੱਚੀ ਮੁੱਚੀ ਉਹ ਤੁਹਾਡੇ ਤਾਂ ਮਹਿਮਾਨ ਪਿਛਲੇ ਕਮਰੇ 'ਚ ਵੀ ਖਲੋਤਾ ਹੁੰਦੇ ਅੱਡੀਆਂ ਗਲੀ 'ਚ ਹੁੰਦੀਆਂ ਤੁਹਾਨੂੰ ਮਹਿਮਾਨ ਦੀ ਕਾਹਦੀ ਟੈਨਸ਼ਨ ਇਹਦੇ ਭਰਾ ਨੂੰ ਤਨਖਾਹ ਮਿਲੀ ਤੇ ਉਹ ਬਾਹਰ ਆਣ ਕੇ ਗਿਣਨ ਦਿਆ ਸੀ ਅੰਦਰ ਉਂਗਲੀ ਨਹੀਂ ਸੀ ਖੋਲਦੀ ਪਈ ਸਾਡੇ ਘਰ ਮਹਿਮਾਨ ਹੈ ਜਦ ਮੈਂ ਤੁਹਾਨੂੰ ਜੀ ਦੱਸਾਂ ਸਵਾ ਮਰਲਾ ਵਾ ਮੇਰੇ ਭਰਾ ਦੇ ਨਾ ਮਤਲਬ ਜਿਹੜੀ ਮੇਰੇ ਭਰਾ ਦੀ ਬੇਗਮ ਆ ਉਹਦੇ ਰਿਸ਼ਤੇਦਾਰ ਆਏ ਸੀ ਯਾਨੀ ਮੇਰੇ ਭਰਾ ਦੀ ਬੇਗਮ ਦੀ ਬੁੱਢੀ ਹਾਂ ਲਓ ਜੀ ਹੁਣ ਸਾਰੇ ਰੰਗ ਪੂਰੇ ਹੋਏ ਨੇ ਜੁੜੇਗਾ ਉਹ ਸਹੀ ਲੈ ਅੰਗਰੇਜ਼ ਭਾਰਤਾਸਤਾਨ ਨਹੀਂ ਵੀ ਛੱਡ ਦੇ ਉਸਤਾਦ ਜੀ ਕੀ ਹੋਇਆ ਉਹ ਯਾਰ ਕੀ ਸਿਆਪਾ ਵਾ ਯਾਰ ਪੂਰਾ ਨਹੀਂ ਸੀ ਹੁੰਦਾ ਖਿੱਚ ਕੇ ਥੱਲੇ ਮਾਰਿਆ ਭਾਈ ਮੈਂ ਪੈਸੇ ਲੈਣੇ ਹੈ ਅੱਧੇ ਘੰਟੇ ਦੇ ਉਸਤਾਦ ਜੀ ਲੱਗੇ ਆ ਦਿਮਾਗ ਖਰਾਬ ਕਰਤਾ ਹੀ ਯਾਰ ਉਹਨਾਂ ਨੇ ਇੰਨਾ ਦਿਮਾਗ ਲਾ ਕੇ ਗੇਮ ਬਣਾਈ ਉਸਤਾਦ ਜੀ ਨੇ ਬਾਹਰ ਇਹ 'ਚ ਕੋਈ ਦਿਮਾਗ ਤਮੂਗ ਨਹੀਂ ਲੱਗਾ ਇਹ ਪੂਰੀ ਹੋ ਜਾਣੀ ਸੀ ਉਸਤਾਦ ਜੀ ਹਿੰਮਤ ਹਾਰ ਗਏ ਹੈ ਹਿੰਮਤ ਹਾਰ ਗਏ ਤੁਸੀਂ ਉਸਤਾਦ ਜੀ ਉਸਤਾਦ ਜੀ ਹੋਰ 15-20 ਦਿਨ ਲੱਗਣੇ ਸੀ ਤੁਸੀਂ ਈਜ਼ੀ ਕਰਨ ਉਹ ਲੱਗੇ ਯਾਰ ਇਹਦਾ ਕੋਈ ਉਸਤਾਦ ਜੀ ਤਰੀਕਾ ਹੁੰਦਾ ਵਾ ਹਾਂਜੀ ਉਹਦੇ ਨਾਲ ਐ ਕਰਕੇ ਐ ਕਰਦੇ ਆ ਆਹੋ ਹਾਂਜੀ ਬਾਕੀ ਆਹ ਤਰੀਕਾ ਸਹੀ ਆ ਮਿੱਠੇ ਨੇ ਉਸਤਾਦ ਜੀ ਕਿਸੇ ਨੇ ਚੈਲੰਜ ਕੀਤਾ ਕਿ ਆ ਸਿੱਧਾ ਕਰ ਤੇ ਸਾਰੇ ਸਟicker ਖੋਲ ਕੇ ਉੱਤੇ ਲਾਣ ਅੱਛਾ ਸਟicker ਲੱਗੀ ਆ ਉਹ ਜਿਹੜਾ ਤੁਸੀਂ ਐਂ ਦੇਖਦੇ ਨਾ ਐਡੀਟਿੰਗ ਹੁੰਦੀ ਆ ਨਹੀਂ 10 ਸਕਿੰਟ ਜਾਂ 8 ਸਕਿੰਟ ਜੋ ਸ਼ਰਤਾਂ ਲਾ ਕੇ ਕਰਦੇ ਨਹੀਂ ਹੁੰਦਾ ਇਦਾਂ ਹੁੰਦਾ ਵਾ ਨਹੀਂ ਖਰਾ ਉਹਨੂੰ ਘੁਮਾ ਤੁਸੀਂ ਦੇਣਾ ਸਾਰਾ ਘੁਮਾ ਕੇ ਆਪਣੇ ਨੂੰ ਫੜਾ ਦਿਓ ਉਹਨੇ ਕਹਿਣਾ ਜੀ ਠੀਕ ਆ ਜੀ 4 ਸਕਿੰਟ ਚ 3 ਸਕਿੰਟ ਚ 5 ਸਕਿੰਟ ਚ 10 ਏਦਾਂ ਹੁੰਦਾ ਸਾਡੀ ਤਬੀਅਤ ਕਿੱਦਾਂ ਹੁਣ ਦਾੜ ਨੂੰ ਕੋਈ ਫਰਕ ਪਿਆ ਨਹੀਂ ਯਾਰ ਬਹੁਤ ਐ ਲੌਂਗ ਰੱਖੋ ਨਹੀਂ ਤੇ ਗਵਾਚ ਜਾਣਾ ਜੇ ਹਾਂਜੀ ਲੌਂਗ ਗਵਾਚਾ ਪੂਰਾ ਲੌਂਗ ਨਹੀਂ ਰੱਖੀ ਇਹ ਸਿਰਫ ਇਹਦੀ ਹੈ ਜਿਹੜੀ ਕੈਪ ਹੈ ਨਾ ਹਾਂਜੀ ਹਾਂ ਯਾਪਾ ਪਿਆ ਫਰਕ ਸਾਜੀ ਹਾਂ ਸਾਜੀ ਉਹ ਗਵਾਚਾ ਵੀ ਰੱਖੋ ਨਾਲ ਸੱਜ ਕੀ ਹੋਇਆ ਤੁਹਾਨੂੰ ਤੁਸੀਂ ਬੋਰ ਚ ਲੱਗਦੇ ਡਰ ਹੈ ਮੇਰੇ ਉਸਤਾਦ ਹਾਂ ਦਰਦ ਹੋ ਰਹੀ ਹੈ बुढ़ापे का नाम सुना कभी ਹਾਂਜੀ ਨਜ਼ਰ ਲੱਗ ਗਈ ਉਸਤਾਦ ਜੀ ਨਜ਼ਰਾਂ ਖਾ ਗਈਆਂ ਹਾਂ ਯਾਰ ਕੱਲ ਸਾਡੇ ਘਰ ਸਾਜੀ ਹੁਣ ਟੌਪਿਕ ਸੁਣ ਲਓ ਇਹਨਾਂ ਨੂੰ ਕਹੋ ਸੁਣਾ ਯਾਰ चलो जी ਨਹੀਂ ਤੇ ਇੱਧਰ ਆਓ 2 ਮਿੰਟ ਥੋੜਾ ਸ਼ੋਅ ਚਲਾ ਕੇ ਦੇ ਦੇਣਾ ਮੇਰੇ ਕੋਲ ਚੱਲ ਉਸਤਾਦ ਜੀ ਥੋੜਾ ਰੇੜੇ ਪਾ ਦਿਓ ਇੱਕ ਵਾਰੀ ਚਲੋ ਯਾਰ ਕੱਲ ਸਾਡੇ ਘਰ ਆ ਗਏ ਮਹਿਮਾਨ ਇਹਨਾਂ ਦੇ ਮਹਿਮਾਨ ਇਹ ਤੁਹਾਡੇ ਘਰ ਤੋਂ ਮਹਿਮਾਨ ਨਹੀਂ ਹੁੰਦੇ ਨਾ ਆਂਦੇ ਆ ਉਹ ਨਹੀਂ ਹੁੰਦੇ ਉਸਤਾਦ ਜੀ ਆਂਦੇ ਕੱਲ ਰਸ਼ ਪਿਆ ਲੱਗਿਆ ਸੀਗਾ ਇਹਨਾਂ ਦੇ ਘਰ ਦੇ ਤੇ ਛੱਤ ਤੇ ਕੌਵਾ ਬੋਲਣਦੇ ਆ ਤੇ ਇਹਦਾ ਉੱਤੇ ਗਿਆ ਉਹਨੇ ਕੌਵੇ ਨੂੰ ਫੜ ਕੇ ਚਪੇੜਾ ਮਾਰਿਆ ਕਹਿੰਦਾ ਜਗ੍ਹਾ ਹੈ ਇੱਥੇ ਬੋਲੀ ਜਾਂਦਾ ਪ੍ਰਾਹੁਣੇ ਬੁਲਾਉਂਦੇ ਆ ਅੰਦਰ ਜਗ੍ਹਾ ਹੈਗੀ ਇਹਨੇ ਛਾਤੇ ਕਾਂ ਬੋਲਿਆ ਉਹਨੇ ਜਦੋਂ ਕਮਰਾ ਦੇਖ ਕੇ ਨਾ ਤੇ ਆਪੇ ਪਰੌਣੇ ਨੂੰ ਫੜ ਕੇ ਨਾਲ ਦੇ ਲੈ ਕੇ ਕਹਿੰਦਾ ਇੱਧਰ ਆ ਜਾਓ ਭਾਜੀ ਇਹਨਾਂ ਦਾ ਜਗ੍ਹਾ ਨਹੀਂ ਨੱਬੇ ਲੱਗਾ ਕਾਂ ਉਹਨੂੰ ਥੱਲੇ ਦੇਖਣ ਲੱਗਾ
ਸੌਰੀ ਸੌਰੀ ਲੋ ਜੀ ਉਸਤਾਦ ਜੀ, ਗੱਲ ਇਹ ਆ 4 ਸਾਲ ਦੀ ਹਿਸਟਰੀ 'ਚ ਇਹੋ ਜਿਹਾ ਫਿੱਕਾ ਤੁਸੀਂ ਟੀ-ਟਾਈਮ ਨਹੀਂ ਦੇਖਿਆ ਹੋਏਗਾ। ਜਾਓ ਲਿਖ ਲਓ ਜੀ। ਨਹੀਂ ਉਸਤਾਦ ਜੀ ਇੱਕ ਗੱਲ ਲਿਖ, ਇਹ ਸ਼ੋਅ ਵੱਜਣਾ ਹੀ ਇਨਸ਼ਾਅੱਲਾ। ਕਿਉਂਕਿ ਹਿਸਟਰੀ ਚ ਜਿਸ ਸ਼ੋਅ ਦੇ ਬਾਰੇ ਚ ਉਸਤਾਦ ਜੀ ਨੇ ਕਿਹਾ ਨਾ, ਉਹ ਨਹੀਂ ਨਹੀਂ ਨਹੀਂ, ਸਹੀ ਕਹਿ ਰਹੇ ਆ, ਸਹੀ ਕਹਿ ਰਹੇ ਆ। ਇਹ ਤੁਸੀਂ ਸਿਰਫ ਸਾਈਡ ਤੇ ਰੱਖ ਦਿਓ। ਦੂਜੇ 2 ਮਹਿਲ ਹੁੰਦੇ ਹਰ ਬੰਦੇ ਕੋ, ਹਾਂਜੀ ਇੱਕ ਤੇ ਇਹ ਲਾ ਕੇ ਰੱਖ ਦਿਓ, ਲੇਕਿਨ ਬੰਦ ਨਹੀਂ ਕਰਨਾ। ਦੂਜੇ ਮਹਿਲ ਤੇ ਕੋਈ ਹੋਰ ਲਾ ਲਓ ਕੋਈ। ਸਾਡੇ ਨਾਲੋਂ ਤਾਂ ਫਿਰ ਇਹ ਵੇਖਣ ਵਾਲੇ ਚੰਗੇ ਉਸਤਾਦ ਨਹੀਂ ਜੀ ਨਹੀਂ, ਸਹੀ ਗੱਲ ਹੈ, ਸਹੀ ਗੱਲ ਹੈ। ਸ਼ੋਅ ਦੀ ਲਗਾਮ ਹੀ ਜਿਹੜੀ ਉਹ ਨਹੀਂ ਸਹੀ ਹੱਥਾਂ ਚ। ਉਹਨੇ ਬੱਚੇ ਸਿਰਫ ਇੱਕ ਕਰੈਕਟਰ ਆ ਜਿਹੜਾ ਸ਼ੋਅ ਨੂੰ ਚੁੱਕ ਸਕਦਾ, ਉਹਦਾ ਨਾਮ ਬਾਸ। ਸਹੀ ਬਸ ਚੁਕਲਾ ਸ਼ੋਨ ਤੇਰੀ ਮਿਹਰਬਾਨੀ। ਸ਼ੋ ਚੁਕਲਾ ਦੇ ਬਾਸ ਸਿਰਫ ਕੋਈ ਟਰੈਕ ਤੋਰੇ ਤੇ ਬਾਸ ਸ਼ੋਅ ਨਹੀਂ ਤੇ ਭਾਈ। ਜੀ ਆ ਟਰੈਕਾਂ ਦੀ ਇੱਧਰ ਫੈਕਟਰੀ ਆ। ਹਾਂਜੀ ਸਹੀ ਕਹਿ ਰਿਹਾ। ਆ ਵੇਖੀ ਹੁਣੇ ਟਰੈਕ ਨਿਕਲੋ। ਉਹ ਯਾਰ ਐਂਕਰ ਦੀ ਤੇ ਸੁਣ ਲਓ, ਟਰੈਕਾਂ ਨੂੰ ਪੈ ਗਏ। ਸਾਡੇ ਘਰ ਪਰੌਣੇ ਆ ਗਏ, ਠੀਕ ਆ, 4 ਜਣੇ ਉਹਨਾਂ ਨਾਲ 6 ਜਣੇ ਹੋ ਗਏ। 2 ਮੇਰੀਆਂ ਭੈਣਾਂ ਗਈਆਂ, 3 ਉਹਨਾਂ ਦੇ ਬੱਚੇ ਆ ਗਏ। 6 ਦੀ 18, 7 ਦੀ 21 ਤੇ ਮੈਂ ਤੇ ਮੇਰਾ ਅੱਬੂ 21 ਤੇ 2 23, 27 28 ਜਾਣੇ ਸਵਾ ਮਰਲਾ ਜੀ। ਤੁੰਨੇ 52 ਬੱਚੇ ਰੌਲਾ ਪਾਈ ਜਾਣ, ਕਿਸੇ ਨੂੰ ਕਿਸੇ ਦੀ ਸਮਝ ਨਾ ਲੱਗੇ। ਏਦਾਂ ਲੱਗ ਰਿਹਾ ਇਤਵਾਰ ਬਾਜ਼ਾਰ ਲੱਗਾ ਆ। ਰਾਤ ਨੂੰ ਬੱਚਿਆਂ ਨੇ ਸੌਣਾ ਸੀ, ਇਹਦੀ ਥੋੜੀ ਜਗ੍ਹਾ ਵਾ। ਇਹਦਾ ਬਾ ਫੜ ਕੇ ਥੱਲੋਂ ਬੱਚੇ ਨਾ ਦੋ ਤਾਂ ਸੁੱਟਣ ਦੇ ਢਾਕ ਲਾ ਓਏ। ਲੋਕਾਂ ਦੇ ਘਰਾਂ 'ਚ ਕਹਿੰਦਾ ਨਾ ਜੀ 3 ਜਣੇ ਇੱਧਰ ਸੁੱਤੇ, ਇਹਨਾਂ ਨੇ ਰਪਟਾਂ ਚੜਾ ਰੱਖੇ ਆ ਭਰਾ। ਔਰ ਕਹਿੰਦਾ ਕਿੱਥੇ ਯਾਰ 3 ਭਰਾ ਰਪਟਾਂ ਚੜਾ ਕੇ ਉਹ ਮੁੱਤੇ ਰੱਖੇ ਲੜ ਕੇ ਅਸਲ। ਇਹਦਾ ਆਪਾਂ ਕਹਿੰਦੇ ਉਹ ਭਰਾਵਾਂ ਵਾਲਾ ਬਲੰਦਾ ਖੋਲਿਆ ਕਿ ਨਹੀਂ? ਆਹੋ ਇੱਕ ਭਰਾ ਰੋਸ਼ਨਦਾਨ ਦਾ ਸਿਰ ਬਾਹਰ ਕੱਢ ਕੇ ਬਾਕੀ ਅੱਧਾ ਅੰਦਰ ਲੱਭੇ ਪਿਆ। ਉਹ ਤੂੰ ਸ਼ੋਅ ਕਰ, ਤੂੰ ਕਿਤੇ ਸ਼ੋਅ ਕਰ ਦੇ ਤਾਂ ਪਰੋਣੇ ਆ ਗਏ ਇਹਦੇ ਘਰ ਹਾਂ, ਤੇ ਉਹ ਉਹਨਾਂ ਨੂੰ ਘਰ ਛੱਡ ਕੇ ਆਪ ਅੱਗੇ ਕਿਤੇ ਨਿਕਲ ਗਏ। ਉਹ ਘਰ ਬੋਰ ਹੋ ਗਏ। ਗਲੀ 'ਚ ਕਿਚਨ ਕੱਢਿਆ ਮੰਜੀ। ਕੁੱਟੀ ਜਾ। ਨਹੀਂ, ਇੱਕ ਮੈਂ ਉਸਤਾਦ ਜੀ ਨਾਲ ਸਵਾਲ ਕਰਾਂਗਾ। ਸਾਡੇ ਅੱਜ ਬਹੁਤ ਹੀ ਪਿਆਰੇ ਮਹਿਮਾਨ ਨੇ। ਉਸਤਾਦ ਜੀ, ਜ਼ਿੰਦਗੀ ਦੇ ਵਿੱਚ ਇੱਕ ਖਾਹਿਸ਼ ਦੱਸਣੀ ਹੈ ਜਿਹੜੀ ਹਲੇ ਤੱਕ ਨਹੀਂ ਪੂਰੀ ਹੋਈ। ਆਹੋ ਯਾਰ ਸਤਾਈ ਦਾ ਇੰਟਰਵਿਊ ਕਰੋ ਸਾਰੇ। ਯਾਰ ਉਹ ਤੇ ਤੇਰੇ ਹੱਥ ਬਸ। ਕਿੱਦਾਂ ਦੀ ਯਾਨੀ ਮਤਲਬ? ਨਹੀਂ, ਇੱਕ ਖਾਹਿਸ਼ ਐਸੀ ਹੈ ਜਿਹੜੀ ਮੈਂ ਤੇ ਦੱਸ ਨਹੀਂ ਸਕਦਾ, ਨਹੀਂ ਤੇ ਉਹ ਜਦੋਂ ਮੇਰੇ ਪੂਰੀ ਕਰਨੀ ਨਾ ਮੈਂ, ਉਹ ਕੰਮ ਖਰਾਬ ਹੋ ਜਾਣਾ। ਨਹੀਂ ਜਿਹੜੀ ਸਤਾਈ ਨਾ ਹੋਈ ਹੋਵੇ। ਹਾਂ, ਇੱਕੋ ਹੀ ਖਾਹਿਸ਼ ਹੈ ਹੁਣ ਜ਼ਿੰਦਗੀ ਦੀ ਬਸ। ਅੱਛੀ ਯਾਨੀ ਕਿ ਹੈ ਅੱਖ ਹਲੇ ਵੀ। ਹਾਂ, ਨਹੀਂ ਖਾਹਿਸ਼ ਹੈ, ਖਾਹਿਸ਼ ਕੋਈ ਵੀ। ਕੋਈ ਵੀ ਹੋ ਸਕਦਾ। ਅੱਛੀ ਵੀ ਹੋ ਹੋਰ ਪੁੱਛ ਲੈ ਜਿਹੜੀ ਕਰ ਲਈ ਚਲੋ ਉਹ ਦੱਸੋ ਜਿਹੜੀ ਨਹੀਂ ਪੂਰੀ ਹੋਈ। ਜ਼ਿੰਦਗੀ ਦੀ ਵੱਡੀ ਖਾਹਿਸ਼ ਹੋਵੇ ਤੇ ਉਹ ਪੂਰੀ ਵੀ ਨਾ ਹੋਈ ਹੋਵੇ, ਤੇ ਉਹ ਮਤਲਬ ਪੂਰੀ ਨਹੀਂ ਹੋਈ ਹਲੇ ਤੱਕ। ਹਾਂ, ਇੱਕ ਆ, ਕਿਹੜੀ? ਇੰਡੀਆ ਪੰਜਾਬ ਜਾਣਾ। ਓਏ ਵਾਹ ਵਾਹ। ਇੱਕ ਗਾੜੀਆਂ ਬਣ। ਜਲਦੀ ਪੂਰੀ ਹੋ ਗਈ। ਹਾਂ, ਉਸਤਾਦ ਜੀ ਤੁਸੀਂ ਇੱਕ ਉਹ ਸਵੇਲੇ ਲੈ ਜਾਣਾ ਮੇਰੇ ਰੱਬ ਨੇ, ਮੇਰੇ ਰੱਬ ਲੈ ਜਾਂਦਾ, ਮੈਨੂੰ ਪੂਰੀ ਜ਼ਰੂਰ ਕਰਦਾ। ਉਸਤਾਦ ਜੀ, ਮੇਰਾ ਸਵਾਲ ਹੈ ਕਿ ਤੁਸੀਂ 8 ਪੜ੍ਹੇ ਹੋ, ਉਹ 8 ਤੱਕ ਜਿਹੜਾ ਤੁਸੀਂ ਪੜ੍ਹੇ ਹੋ ਉਹਦੇ ਤੁਸੀਂ ਕਿਹੋ ਜਿਹੇ ਸਟੂਡੈਂਟ ਸੀ? ਮਤਲਬ ਕਿ ਬਹੁਤ ਸ਼ਾਰਪ ਪੜ੍ਹਾਈ ਇਹ ਉਹ? ਨਾ 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 ਉਸਤਾਦ ਜੀ, ਕਿੱਥੇ ਕਦੀ ਫੋਟੋ ਬਿਲ ਗੇਟਸ ਵਾਲਾ ਸੇਮ ਹਿਸਾਬ ਸੀ। ਸਕੂਲ ਤੋਂ ਦਿਲ ਜਿਹੜੇ ਸੀ। ਬੰਦਾ ਹੀ ਵੱਡਾ ਹੀ ਦੱਸੇ ਜਾਂਦਾ। ਕਸਮੇ ਵੀ ਉਸਤਾਦ ਜੀ, 5ਵੀਂ ਤੱਕ ਮੈਂ ਕਈ ਵਾਰੀ ਕਿਹਾ 5ਵੀਂ ਤੱਕ ਇੰਗਲਿਸ਼ ਹੈ ਹੀ ਨਹੀਂ ਸੀ ABC। ਹਾਂਜੀ ਉਹ ਤੁਹਾਡੇ 6ਵੀਂ ਚ ABC ਲੱਗੀ ਹੈ। 7ਵੀਂ ਚ 7ਵੀਂ ਤੇ ਪੌਣੇ 7ਵੀਂ ਚੋਂ ਮੈਂ ਹਟ ਗਿਆ। ਹਾਂ, 7ਵੀਂ ਪਾਸ ਹੀ ਤਾਂ ਪੌਣੇ 8 ਪੜਿਆ, ਸੌਰੀ ਪੌਣੇ 8ਵੀਂ ਚੋਂ, ਪੌਣੇ 8ਵੀਂ ਚੋਂ, ਯਾਨੀ 8ਵੀਂ ਹੋਣ ਲੱਗੀ ਸੀ। 8ਵੀਂ ਦੀ ਸਨਦ ਨਹੀਂ ਹੈ। 8ਵੀਂ ਨਹੀਂ, 8ਵੀਂ ਚ ਗਿਆ ਵਾ ਲੇਕਿਨ 2-4 ਦਿਨ ਹੀ 8ਵੀਂ ਚ ਵਿੱਚੋਂ ਹਟਿਆ ਆ, ਯਾਨੀ ਕਿ ਮੈਂ ਵੀ ਉਸਤਾਦ ਜੀ 8ਵੀਂ ਚ ਹੀ ਉੱਠਿਆ। ਹਾਂ। ਉਹ ਤੂੰ ਪਿਛਲੇ ਸ਼ੋਅ ਜਿੱਤੇ 12 ਕੀਤੀਆਂ ਸੀਗੀਆਂ। ਉਹ 4-4 ਕਰਕੇ ਕੀਤੀਆਂ। 3 ਵਾਰੀ 8ਵੀਂ ਚੋਂ ਤਾਜੀ 68 ਚ ਚਲੇ ਗਏ ਭਾਈ। ਨਹੀਂ ਨਹੀਂ ਨਹੀਂ, 8ਵੀਂ ਚ ਮੈਂ ਹਟਿਆ। ਉਸਤਾਦ ਜੀ, ਇੱਕ ਦੌਰ ਹੁੰਦਾ ਸੀ ਲੋਕੀ ਅਖਬਾਰ ਪੜ੍ਹਦੇ ਹੁੰਦੇ ਸੀ। ਹਾਂ, ਤੁਸੀਂ ਵੀ ਪੜ੍ਹਦੇ ਰਹੇ ਹੋ ਅਖਬਾਰ? ਨਹੀਂ। ਕੋਈ ਸ਼ੌਕ ਨਹੀਂ ਸੀ? ਨਹੀਂ, ਮੈਨੂੰ ਨਹੀਂ ਸੀ ਅਖਬਾਰ ਦਾ ਸ਼ੌਕ। ਰਸਾਲੇ ਦਾ ਨਹੀਂ ਪੜਨ, ਜਿਹੜੀ ਨਾ ਰੀਡਿੰਗ ਜਾਂ ਲਿਖਣਾ, ਇਹ ਮੇਰਾ ਆਵਾਜ਼ਾਰ ਹੋ ਜਾਂਦਾ 2-4 ਮਿੰਟ ਤੋਂ ਬਾਅਦ। ਅੱਛਾ। ਮੈਨੂੰ ਕੁਝ ਚੱਕਰ ਆਉਣ ਲੱਗ ਪੈਂਦੇ। ਉਹ ਜਦੋਂ ਨਾਲੇ ਜਿੰਨੇ ਪੁਰਾਣੇ ਉਸਤਾਦ ਜੀ ਆ, ਉਦੋਂ ਖਬਰਾਂ ਹੁੰਦੀਆਂ ਹੀ ਨਹੀਂ। ਹਾਂਜੀ ਹਾਂਜੀ, ਉਦੋਂ ਕੰਨਾਂ 'ਚ ਗੱਲ ਕਰਕੇ ਜਾਂਦੇ ਸੀ। ਸਹਾਫੀ ਅਬਦੁਲ ਸਾਹਿਬ। ਓਏ ਪਤਾ ਲੱਗਾ ਬੰਬ ਸੁੱਟਦਾ ਹੀ। ਨਹੀਂ, ਉਦੋਂ ਸਾਰੇ ਮਹੱਲੇ 'ਚ ਇਕੱਠਾ ਕਰਦੇ। ਸਵੇਰੇ ਸਵੇਰੇ ਗਰਾਊਂਡ ਹੁੰਦੀ ਸੀ, ਹਰ ਮਹੱਲੇ ਦੀ ਗਰਾਊਂਡ ਦੇ ਵਿੱਚ ਜਿੰਨੇ ਮਹੱਲੇ ਵਾਲੇ ਹੁੰਦੇ ਸੀ ਨਾ ਬਾਬੂ ਤੇ ਇਕੱਠੇ ਹੋ ਜਾਂਦੇ ਸੀ। ਇੱਕ ਬੰਦਾ ਖਲੋ ਕਹਿੰਦਾ ਸੀ,
ਲਓ ਜੀ ਪਹਿਲੀ ਖਬਰ ਇਹ ਆ ਉਹਦਾ ਨਾਮ ਨੇ ਅਖਬਾਰ ਰੱਖਿਆ ਉਹਦਾ। ਚਾਚਾ ਅਖਬਾਰ ਹਰ ਮਹੱਲੇ ਵਾਲਾ ਆਪਣੇ ਮਹੱਲੇ ਦੀ ਗਰਾਊਂਡ 'ਚ ਸਵੇਰੇ ਸਵੇਰੇ ਅਖਬਾਰ ਸੁਣਾਉਂਦਾ ਸੀ। ਕਹਿੰਦੇ ਕਬਾਰ ਤੋਂ ਨਹੀਂ ਉਸਤਾਦ ਜੀ ਤੁਹਾਨੂੰ ਪੋਲਿਟਿਕਸ ਦੇ ਵਿੱਚ ਆਉਣ ਨੂੰ ਦਿਲ ਨਹੀਂ ਕਰਦਾ ਕਿਤੇ? ਨਹੀਂ ਭਰਾਵਾ ਮੇਰਾ ਨਹੀਂ ਕਰਦਾ। ਨਹੀਂ ਕਿਤੇ ਕੋਈ ਕੁਰਸੀ ਮਿਲੇ, ਕਿਤੇ ਸੀਟ ਮਿਲੇ, ਕਿਤੇ ਉਹਦਾ ਮਿਲੇ? ਨਹੀਂ ਸਾਜੀ ਇੱਕ ਮੇਰਾ ਫਾਈਨਲ ਸਵਾਲ ਆ ਵੱਡਾ ਤੇਰਾ ਤਾਂ ਬੜਾ ਟਾਈਮ ਪਿਆ ਵਾ, ਹਲੇ ਫਾਇਦਾ ਨਾ ਕਰੀ। ਜ਼ਿੰਦਗੀ 'ਚ ਕਿਹੜੀ ਐਸੀ ਸਪੈਸ਼ਲਿਟੀ ਆ ਜਿਹਨੂੰ ਤੁਸੀਂ ਮਿਲਣ ਦੀ ਖਾਹਿਸ਼ ਰੱਖਦੇ ਹੋ? ਕਿਹਨ ਉਹ ਸਪੈਸ਼ਲਿਟੀ ਆ ਵੱਡਾ ਬੰਦਾ ਜਿਹੜਾ ਸੈਲੇਬ੍ਰਿਟੀ ਹਾਂਜੀ ਮੈਂ ਸੈਲੇਬ੍ਰਿਟੀ ਉਸਤਾਦ ਜੀ ਮੈਂ ਰਫੀ ਸਾਹਿਬ ਨੂੰ ਮਿਲਣਾ ਸੀ, ਨਹੀਂ ਮਿਲਿਆ ਗਿਆ। ਖੈਰ ਮੇਰੀ ਜ਼ਿੰਦਗੀ ਦੇ ਲਤਾ ਜੀ ਨੂੰ ਮਿਲਣਾ ਸੀ, ਉਹ ਵੀ ਨਹੀਂ ਮਿਲਿਆ ਗਿਆ। ਮੌਜੂਦਾ ਚ ਦੱਸੋ ਨਾ ਮੌਜੂਦਾ ਚ ਉਸਤਾਦ ਜੀ ਮੈਂ ਜਿਹਦਾ ਇਰਾਦਾ ਕਰਦੇ ਉਹ ਮੌਜੂਦਾ ਹੀ ਹੁੰਦਾ ਵਾ, ਮੁੜ ਕੇ ਮੌਜੂਦਾ ਰਹਿੰਦਾ ਹੀ ਨਹੀਂ। ਮੈਂ ਮਿਲਣਾ ਹੁਣ ਇਸ ਟਾਈਮ ਅਗਰ ਮੇਰਾ ਚੱਲੇ ਨਾ ਬਸ ਕਿਸੇ ਨੂੰ ਮਿਲਣ ਦਾ ਤੇ ਮੈਂ ਉਸਤਾਦ ਜੀ ਕੱਲ ਨੂੰ ਦੱਸੋ ਸੋਚ ਕੇ। ਯਾਨੀ ਕਿ ਇੱਥੋਂ ਇਹ ਸਾਬਤ ਹੋ ਰਿਹਾ ਤੁਸੀਂ ਇਸ ਤੇ ਕਿਸੇ ਦੇ ਪੱਕੇ ਫੈਨ ਕੋਈ ਨਹੀਂ। ਨਹੀਂ ਉਹ ਜੀ ਨਹੀਂ ਉਸਤਾਦ ਜੀ ਪੜਨੇ ਪਾਤਨ ਹੋਣੀ ਨੇ ਭਾਈ ਬਾਬਾ। ਤੁਸੀਂ ਗੁਰਦਾਸ ਮਾਨ ਸਾਹਿਬ ਦਾ ਦੱਸਿਆ ਸੀ ਇੱਕ ਵਾਰੀ। ਹਾਂ ਗੁਰਦਾਸ ਮਾਨ ਸਾਹਿਬ ਤੇ ਲੇਕਿਨ ਉਹ ਇੱਕ ਜਨੂਨ ਆ ਯਾਰੋ ਇੰਡੀਆ ਪੰਜਾਬ ਹੀ ਆ ਨਾ। ਜਦੋਂ ਮੈਂ ਇੰਡੀਆ ਪੰਜਾਬ ਚਲਾ ਗਿਆ ਨਾ ਮੈਂ ਸਾਰਿਆਂ ਨੂੰ ਮਿਲਣਾ ਸਾਰਿਆਂ ਨੂੰ ਮਿਲਣ ਜੇ ਵੀਜ਼ਾ ਹੀ 15 ਦਿਨਾਂ ਦਾ ਹੋਇਆ ਤੇ ਮੈਂ 15 ਦਿਨਾਂ ਦਾ ਤਾਂ ਮੈਂ 5 ਦਿਨਾਂ ਚ ਮਿਲ ਆਉਣਾ ਸਾਰਿਆਂ ਨੂੰ। ਉਹ ਹਰਕਾਈ ਜਾਂਗਾ ਜੇ ਤੂੰ ਕੋਈ ਘਰ ਹੋਇਆ ਮਿਲ ਲਾਂਗਾ, ਨਾ ਹੋਇਆ ਅਗਲੀ ਵਾਰੀ ਸਹੀ। ਅਗਲੀ ਵਾਰੀ ਸੇ ਸਫ਼ਰ ਦੀ ਪ੍ਰੈਫਰੈਂਸ ਤੁਹਾਡੀ ਜਿਹੜੀ ਹੈ ਉਹ ਕੀ ਹੈ? ਆਪਣੀ ਗੱਡੀ, ਟ੍ਰੇਨ ਜਾਂ ਐਰੋਪਲੇਨ? ਕਿਹੜਾ ਸਫ਼ਰ ਤੁਹਾਨੂੰ ਜ਼ਿਆਦਾ ਅੱਛਾ ਲੱਗਦਾ? ਟ੍ਰੇਨ ਦਾ ਯਾਨੀ ਕਿ ਇਹ ਦੱਸ ਯਾਰ ਟ੍ਰੇਨ ਹੋਏ ਟ੍ਰੇਨ ਕਰਾਚੀ ਟ੍ਰੇਨ ਦਾ ਬਹੁਤ ਮਜ਼ੇਦਾਰ ਨਾ ਸੱਚ ਕਰਾਚੀ ਜਾ ਟ੍ਰੇਨ ਦਾ ਬਹੁਤ ਮਜ਼ਾ ਆ। ਬਚ ਕੇ ਨਹੀਂ ਨਾ ਬਹਿਣਾ ਪੈਂਦਾ, ਜਹਾਜ਼ 'ਚ ਵੀ ਬਚ ਕੇ ਬਹਿਣਾ, ਕਾਰ 'ਚ ਵੀ। ਟ੍ਰੇਨ ਦਾ ਸਫ਼ਰ ਇਹ ਹੈ ਕਿ ਉਸਤਾਦ ਜੀ ਫਿਰੀ ਤੁਰੀ ਜਾਓ, ਆ ਕੇ ਬਰਥ ਲਿਆਵੇ, ਲੰਮੇ ਪੈ ਜਾਓ, ਥੱਲੇ ਉਤਰ ਜਾਓ, ਉੱਤੇ ਚੜ ਜਾਓ, ਜੋ ਮਰਜ਼ੀ ਕਰੀ ਜਾਓ ਨਾ। ਉਸਤਾਦ ਜੀ ਸਭ ਤੋਂ ਮਜ਼ਾ ਜ਼ਿਆਦਾ ਟ੍ਰੇਨ ਦਾ ਫੈਸਲਾਬਾਦ ਤੋਂ ਕਰਾਚੀ ਜਾਂਦਾ ਹੁੰਦਾ ਵਾ, ਬੰਦਾ ਖੁੱਲਿਆ। ਹਾਂ ਅਸੀਂ ਗਏ ਸੀ ਨਾ ਉੱਥੇ ਗਏ। ਓਏ ਯਾਦਗਾਰ ਤਾਂ ਮਸ਼ਰੂਬ ਕਿਹੜਾ ਪਸੰਦ ਹੈ ਜੀ? ਮਸ਼ਰੂਬ ਮੈਨੂੰ ਉਸਤਾਦ ਜੀ ਸਾਰੇ ਹੀ ਤਕਰੀਬਨ ਕੋਈ ਵੀ ਹੋਵੇ ਭਾਵੇਂ ਜਿਹੜਾ ਵੀ ਅਵੇਲੇਬਲ ਹੋਵੇ। ਜਿਹੜਾ ਵੀ ਹੋਵੇ। ਉਹਦਾ ਮਸ਼ਰੂਬ ਹੀ ਕਿਹੜਾ ਭਾਜੀ? ਉਹਦਾ ਓਏ ਉਹਦਾ ਪਰਫਿਊਮ ਹੁੰਦਾ ਓਏ। ਅੱਛਾ ਮੈਂ ਉਸਤਾਦ ਜੀ ਰਿਸ਼ਤੇਦਾਰਾਂ ਚੋਂ ਕੋਈ ਐਸਾ ਜੀ ਦੱਸਣਾ ਵਾ ਕਿ ਜਿੰਨਾ ਤੁਹਾਨੂੰ ਬਹੁਤ ਲਗਾਅ ਹੋਇਆ ਹੋਵੇ? ਫੇਵਰੇਟ ਤੁਹਾਡਾ ਕਜ਼ਨ? ਫੇਵਰੇਟ ਕਿ ਯਾਰ ਇਹ ਸਾਡੇ ਖਾਨਦਾਨ ਦਾ ਕਜ਼ਨ ਰਿਸ਼ਤੇਦਾਰ ਕੋਈ? ਕਜ਼ਨਾਂ ਦੇ ਵਿੱਚੋਂ ਮੇਰੇ ਜਿਹੜੇ ਦਾਦਕਿਆਂ ਦੇ ਜਿਹੜੇ ਮੇਰੇ ਫੁੱਫੀਆਂ ਦੇ ਮੁੰਡੇ ਜਾਂ ਜੀ ਉਹਨਾਂ ਦੇ ਵਿੱਚੋਂ ਪੋਮੀ ਜਿਹੜਾ ਹੁੰਦਾ ਵਾ ਤੇ ਭੋਲਾ ਸੀ ਮੇਰਾ ਫੁੱਫੀ ਦਾ ਮੁੰਡਾ। ਉਹ ਵਿਚਾਰੇ ਨੇ ਮੇਰੇ ਬੜਾ ਉਹ ਕਰੈਕਟਰ ਸੀ ਉਸਤਾਦ ਜੀ, ਹਾਲੇ ਵੀ ਹੈਗਾ। ਕਦੀ ਆਏਗਾ ਤਾਂ ਮੈਂ ਮਿਲਾਵਾਂਗਾ ਉਹਨੂੰ ਨਾ। ਮੈਂ ਤੂੰ ਉਹਦਾ ਹਿਸਾਬ ਲਾ ਕਿ ਉਹਨੇ ਭੋਲੇ ਨੂੰ ਨਾ ਜਦੋਂ ਮੈਂ ਦੇਖਣਾ ਨਾ ਵੀ ਉਸਤਾਦ ਜੀ ਹੁਣ ਬਸ ਹੋ ਗਈ, ਮੈਂ ਕਹਿੰਦਾ ਭੋਲੇ 1000 ਰੁਪਇਆ ਚਾਹੀਦਾ, 500 ਚਾਹੀਦਾ ਵਾ। ਉਹਦੇ ਕੋਲ ਜਿਹੜੀ ਮੈਂ ਹਾਈਐਸਟ ਰਕਮ ਮੰਗੀ ਹੈ ਨਾ ਉਹ 4000 ਰੁਪਇਆ ਸੀ। ਵੱਡੀ ਰਕਮ ਜਿਹੜਾ ਮੈਂ ਕਹਿੰਦਾ ਸੀ ਲੈ ਵੀ ਹੁਣ ਨਹੀਂ ਇਹਦੇ ਮੱਥੇ ਲੱਗਣਾ, ਲੈ ਲਓ ਤੇ ਲੈ। ਹਾਂ ਵੀ ਫਾਈਨਲ ਕਰ ਲੈਣਾ। ਤੇ ਅੱਛਾ ਉਹ ਕੈਸਾ ਕਰੈਕਟਰ ਹੈ ਯਾਰ। ਮੈਂ ਜਦੋਂ ਉਹਦੇ ਕੋਲ ਪੈਸੇ ਮੰਗਣੇ ਨਾ ਉਹਨੇ ਮੈਨੂੰ ਪੈਸੇ ਦੇਣੇ ਤੇ ਨਾਲ ਉਹਨੇ ਕਹਿਣਾ ਉਸਤਾਦ ਤੈਨੂੰ ਰੱਬ ਨੇ ਬੜਾ ਦੇਣਾ, ਤੂੰ ਵੇਖ ਨਹੀਂ ਲਿਆ। ਤੇ ਉਹਨੂੰ ਮੈਂ ਤੈਨੂੰ ਵਿਆਹ ਤੇ ਗਿਆ, ਮੈਨੂੰ ਪੁੱਛਿਆ ਮੈਂ ਕਿਹਾ ਯਾਰ ਤੂੰ ਭੋਲੇ ਕਿਉਂ ਕਿੰਨਾ ਕਿੰਨਾ ਸੀ ਤੂੰ ਇਹ ਗੱਲ? ਕਹਿੰਦਾ ਬਸ ਵੇਖ ਲਾ ਕੈਸਾ। ਮੇਰਾ 4000 ਰੁਪਇਆ ਹਲੇ ਵੀ ਉਹਦਾ ਦੇਣਾ। ਮੈਂ ਕਿਹਾ ਇਹਨੇ ਦੇਣਾ। ਉਹ ਸ਼ੌਕ ਨਾ ਰੱਖਿਆ ਹੈਗਾ ਯਾਰ ਨਿਸ਼ਾਨੀ। ਸਹੀ ਗੱਲ। ਫਿਰ ਮੈਂ ਤੁਹਾਨੂੰ ਮਜ਼ੇ ਦੀ ਗੱਲ ਸੁਣਾਵਾਂ ਅੱਜ ਉਸਤਾਦ ਜੀ। ਮੇਰੇ ਨਾ ਜਿਹੜੇ ਪੀਰੋ ਮੁਰਸ਼ਦ ਉਹ ਅੱਛੀ ਭਾਈ ਸਾਹਿਬ ਹਾਂ ਹੈ, ਉਹ ਸਾਨੂੰ ਪੈਸਿਆਂ ਦੀ ਮੈਨੂੰ ਲੋੜ ਪੈ ਗਈ। ਮੈਂ ਉਹਨਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਨਾ ਤੇ ਉਹ ਬਹੁਤ ਦਿਆਲੂ, ਮਤਲਬ ਰੱਬ ਦੀ ਰਾਹ ਤੇ ਬਹੁਤ। ਉਹਨਾਂ ਨੇ ਨਹੀਂ ਵੇਖਣਾ ਕਿ ਮੇਰੀ ਜੇਬ 'ਚ ਕਿੰਨੇ ਆ ਜਾਂ ਕੀ ਹਿਸਾਬ ਆ। ਉਦੋਂ ਵੀ ਯਾਨੀ ਇਹ ਨਹੀਂ ਕਿ ਜਦੋਂ ਪੈਸਾ ਆਇਆ ਉਦੋਂ ਨਹੀਂ, ਪਹਿਲੇ ਜਦੋਂ ਨਾਰਮਲ ਵੀ ਸੀ ਨਾ। ਹਾਲੇ ਕਟਪੀਸ ਦੀ ਦੁਕਾਨ ਆ ਮਾੜੀ ਜੀ ਮੰਦਰ ਗਲੀ 'ਚ ਅਰਬੀ ਮਾਰਕੀਟ 'ਚ ਤੇ ਥੋੜਾ ਜਿਹਾ ਵੀ ਸੇਲ ਆ, ਉਦੋਂ ਵੀ ਇਦਾਂ ਦੇ ਹੀ ਸੀ। ਵਾਹ ਵਾਹ। ਯਾਨੀ ਦਿਲ ਖੁੱਲਾ ਸੀ ਉਹਨਾਂ ਦਾ। ਉਹ ਇਹ ਨਹੀਂ ਸੀ ਕਰਦੇ ਹੁੰਦੇ ਕਿ ਵੀ ਅੱਜ ਮੇਰੇ ਕੋਲ 2000 ਆ ਤੇ ਮੈਂ ਇਹਦੇ ਚੋਂ ਮੈਨੂੰ ਮਤਲਬ 200 ਬਚਿਆ ਵਾ, 1800 ਦੀ ਤੇ ਲਾਗਤ ਹੀ ਹੈ ਮੇਰੀ। ਹਾਂਜੀ ਨਹੀਂ, ਉਹ ਦਿਲ ਕਰੇ ਉਧਾਰ ਦੇਤਾ ਉਹਨਾਂ ਨੇ ਵਿੱਚੋਂ। ਕੀ ਬਾਤ। ਲੇਕਿਨ ਉਸਤਾਦ ਜੀ ਮੈਂ ਵਾਹਦ ਆਪਣੀ ਜ਼ਿੰਦਗੀ 'ਚ ਬੰਦਾ ਵੇਖਿਆ ਕਿ ਯਾਰ ਰੱਬ ਨੇ ਉਹਨਾਂ ਦਾ ਡਿਲੇ ਕੀਤਾ ਹੀ ਨਹੀਂ। ਉਹਨਾਂ ਦਾ ਜਿਹੜਾ ਕਹਿੰਦਾ ਨਾ ਇੱਕ ਰੱਬ ਦੀ ਰਾਹ ਤੇ ਦਿਓ ਤੇ ਰੱਬ ਕੋ ਪਤਾ ਨਹੀਂ ਕਿਸ ਇੰਨੇ ਕਵੀ ਤਕਵੇ ਦੇ ਨਾਲ ਉਹ ਦਿੰਦੇ ਸੀ ਉਸਤਾਦ ਜੀ। ਵਾਹ 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 ਵਾਹ। ਕਿ ਰੱਬ ਉਹਨਾਂ ਦਾ ਮਤਲਬ ਧਾਰ ਕੀ ਕਹਿਣਾ ਲਾਈਕ ਡਿਲੇ ਕਰਦਾ ਨਹੀਂ ਸੀ ਲਾਮੀਆਂ ਵਾਹ ਵਾਹ। ਤੇ ਦੇ ਹੀ ਗਿਆ ਰੱਬ। ਤੇ ਉਹਨਾਂ ਦੇ ਬੜੇ ਵਾਕਿਆਤ ਨੇ ਬੜੇ। ਉਹਨਾਂ ਨੇ ਤੁਰੇ ਜਾਂਦੇ ਬੰਦੇ ਨੂੰ ਇੱਕ ਬੰਦਾ ਯਾਰ ਪਾਨ ਵੇਚਣ ਦੇ ਆ ਜਾਂ ਕੋਈ ਟੌਫੀਆਂ ਵੇਚਣ ਦੇ ਆ, ਉਹਨੂੰ ਕਹਿਣਾ ਰਿਹਾ ਉਮਰਾ ਕੀਤਾ ਹੀ, ਉਹਨੇ ਕਹਿਣਾ ਨਹੀਂ, ਉਹਨੇ ਚੱਲ ਆਜ ਨੂੰ ਉਮਰਾ ਰੱਖ ਲਿਆ। ਉਸ ਬੰਦੇ ਨੂੰ ਜਿਹੜਾ ਵਿਚਾਰਾ ਸੋਚ ਵੀ ਨਹੀਂ ਸਕਦਾ
5 5 10 ਰੁਪਏ ਦੀਆਂ ਇੱਥੇ ਉਹ ਇੰਜ ਨਹੀਂ ਪਾਇਆ ਹੁੰਦਾ ਉਹ ਵਟਾ ਜਿਹਾ ਪਾ ਕੇ ਤੇ ਫਿਰ ਮਾਰਕੀਟ ਉਹਨੂੰ ਲੈ ਗਏ ਨੇ। ਕੋਈ ਸ਼ਰਬਤ ਵਾਲਾ ਨਜ਼ਰ ਆਇਆ ਉਹਨੂੰ ਲੈ ਗਏ ਨੇ, ਇਹ ਨਹੀਂ ਇੰਜ ਦੇ। ਵਾਹ 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 ਕੀ ਪਤਾ ਨਹੀਂ ਕਿੰਨੀਆਂ ਉਹਨਾਂ ਨੂੰ ਵੀ ਨਹੀਂ ਯਾਦ ਹੋਣਾ, ਕਿੰਨੀਆਂ ਧੀਆਂ ਵੀ ਆਈਆਂ, ਕਿੰਨਿਆਂ ਨੂੰ ਮਕਾਨ ਲੈ ਕੇ ਦਿੱਤੇ, ਕਿੰਨਿਆਂ ਨੂੰ ਬੇਘਰਾਂ ਨੂੰ ਘਰ। ਤੇ ਇਹ ਥੋੜਾ ਜਿਹਾ ਨਾ ਮੈਂ ਉਹਨਾਂ ਕੋਲ ਵੀ ਬੜਾ ਕੁਛ ਹੈ ਜਿਹੜਾ ਮੈਂ ਕਹਿੰਦਾ ਨਹੀਂ ਹੁੰਦਾ ਕਿ ਤੁਹਾਨੂੰ ਰੱਬ ਕੋਲ ਲੈਣ ਦਾ ਤਰੀਕਾ ਨਹੀਂ ਹੁੰਦਾ, ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ। ਕੀ ਬਾਤ। ਸਾਜੀ ਉਹ ਮੈਂ ਦੇਖਿਆ ਕਿ ਇਹ ਨਹੀਂ ਕਿ ਵੀ ਇੱਕ ਬੰਦਾ ਕਹਿੰਦਾ ਨਾ ਕਿ ਵੀ ਮੈਂ ਦੇਖਾਂ ਮੈਂ ਵੀ ਰੱਬ ਦੀ ਰਾਹ ਤੇ ਦੇਖ, ਨਹੀਂ, ਉਹਦੀ ਪਿੱਛੇ ਜਿਹੜੀ ਨੀਅਤ ਤਕਵਾ, ਉਸ ਤਕਵੇ ਨਾਲ ਦੇਣਾ ਤੁਸੀਂ ਰੱਬ ਦੀ ਰਾਹ। ਕੀ ਬਾਤ। ਵਾਹ ਵਾਹ ਉਹ ਮੈਂ ਦੇਖਿਆ ਉਹਨਾਂ ਨੂੰ, ਤੇ ਉਹ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਸਿਹਤ ਦੇਵੇ ਅੱਲਾ ਉਹਨਾਂ ਨੂੰ। ਆਮੀਨ ਆਮੀਨ। ਕੀ ਗੱਲ ਮੈਂ ਕਰਨ ਲੱਗਾ ਸੀ? ਸਵਾਲੋ ਜਵਾਬ ਦਾ ਸਿਲਸਿਲਾ ਸੀ। ਨਹੀਂ ਕੁਝ ਪੁੱਛਿਆ ਸੀ ਤੂੰ। ਉਹ ਪੋਲੇ ਦੀ ਕਜ਼ਨ ਤੁਹਾਡਾ ਜਿਹੜਾ ਸੀਗਾ ਇੱਥੋਂ ਸੁਹਾਗ ਹੋਇਆ ਫੇਵਰਿਟ ਕਜ਼ਨ ਕਿਹੜਾ ਸੀ ਤੁਹਾਡਾ, ਤੁਸੀਂ ਉਹ ਦੱਸਿਆ? ਨਹੀਂ ਕੋਈ ਹੋਰ ਗੱਲ। ਆ ਸੀਗੀ ਤੁਸੀਂ ਕਿਹਾ ਸੀ ਕਿ ਮੈਂ ਤੁਹਾਨੂੰ ਇੱਕ ਮਜ਼ੇਦਾਰ ਗੱਲ ਸੁਣਾਉਣਾ ਮੈਂ। ਇਹੀ ਸੀ ਮਜ਼ੇਦਾਰ ਗੱਲ। ਪੀਰ ਮੁਰਸ਼ਦ। ਹਾਂ ਉਹ ਇੱਕ ਹੋਰ ਵੀ। ਅੱਛੀ ਭਾਜੀ। ਹਾਂ ਪੈਸੇ ਦੀ ਲੋੜ ਪੈ ਗਈ ਮੈਨੂੰ, ਮਤਲਬ ਉਹ ਦੁਕਾਨ ਤੋਂ ਮੈਂ ਛੱਡਤਾ ਤੇ ਭੈਣ ਅੱਛੀ ਤੇ ਮੈਂ ਨਾ, ਮੈਨੂੰ ਉਹਨਾਂ ਨੇ ਚਾਈਨਾ ਦਾ ਸਾਈਕਲ ਤੇ ਉਹਨਾਂ ਨੇ ਕਦੇ ਮੈਨੂੰ ਟਾਂਗੇ 'ਚ ਬਿਠਾ ਦੇਣਾ। ਹੁਣ ਮੈਨੂੰ ਉਹ ਕਰਦੇ ਕਿੱਦਾਂ ਸ਼ਰਾਰਤਾਂ ਕਿੱਦਾਂ ਕਰਦਾ ਵੀ ਛੋਟਾ ਜਿਹਾ ਹੁੰਦਾ ਸੀ ਜਿੱਦਾਂ ਮਤਲਬ ਕਹਿ ਲਾ 14 15 ਸਾਲ 8ਵੀਂ ਚੋਂ ਹਟ ਕੇ ਤੇ ਉੱਥੇ ਚਲਾ ਗਿਆ। 13 14 ਸਾਲ ਉਮਰ ਹੋਏਗੀ, 15 ਸਾਲ। ਉਹਨਾਂ ਨੇ ਕਰਨਾ, ਉਹਨਾਂ ਨੇ ਚਾਈਨਾ ਦਾ ਸਾਈਕਲ ਹੋਣਾ ਕੋਲ ਮੈਨੂੰ ਅੱਗੇ ਬਿਠਾ ਕੇ ਉਹਨਾਂ ਨੇ ਜਾਈ ਜਾਣਾ। ਹੁਣ ਮੇਰੀ ਤਨਖਾਹ ਕਿੰਨੀ ਲੱਗੀ, ਕਿੰਨੀ ਤਨਖਾਹ ਲੱਗੀ ਹੋਏਗੀ ਦੱਸੋ ਕੱਪੜੇ ਦੀ ਦੁਕਾਨ ਦੇ ਮੁਲਾਜ਼ਮ 'ਚ? ਇਹ 2000 3000 ਰੁਪਇਆ ਹੈ 3000 ਹਾਂਜੀ 2-3 ਨਹੀਂ ਹੋਰ ਸੋਚ ਲਓ। ਘੱਟ। ਹਾਂ ਹੋਰ ਘੱਟ ਸੋਚ ਲਓ। 1500 ਮਹੀਨੇ ਦਾ ਮੇਰੀ ਤਨਖਾਹ ਲੱਗੀ 20 ਰੁਪਏ ਹਫਤਾ। ਇਹ ਤਨਖਾਹ ਸੀ 80 ਰੁਪਏ ਮਹੀਨਾ। 80 ਰੁਪਏ ਮਹੀਨਾ। ਹਾਂਜੀ 20 ਰੁਪਏ ਹਫਤਾ। ਇਹਨੂੰ ਬਹੁਤ ਪੁਰਾਣੀ ਗੱਲ ਨਹੀਂ, ਹਾਂਜੀ। ਇਹ ਨਹੀਂ ਮੈਨੂੰ ਖਰਚਾ ਮੇਰਾ ਉਹ ਲੱਗਾ, ਤਨਖਾਹ ਕਹਿ ਲਓ ਜਾਂ ਖਰਚਾ ਕਰ ਲਓ। ਹਾਂਜੀ 80 ਰੁਪਏ ਮਹੀਨਾ। 20 ਰੁਪਏ ਹਫਤੇ ਦੇ ਉਹ ਮਰੇ ਉਦੋਂ 20 ਰੁਪਏ ਮੈਨੂੰ ਜਦੋਂ ਦਿੰਦੇ ਹੁੰਦੇ ਸੀ ਮੈਂ ਕਹਿੰਦਾ ਸੀ ਮੈਂ ਲੁੱਟਿਆ ਜਾਣਾ ਘਰ ਜਾਂਦਿਆਂ ਤੱਕ। 20 ਰੁਪਏ ਦਾ ਯਾਨੀ ਕਿ ਉਦੋਂ ਗਰੂਰ ਤਕਬਰ ਵਾਲੀ ਸੈਲਰੀ ਸੀ। ਨਹੀਂ ਉਹ ਉਦੋਂ ਹੋਰ ਸੀ। 2 ਰੁਪਏ ਦਾ ਤੇ 5 ਰੁਪਏ ਚ ਤੇ ਇੱਥੋਂ ਟਾਂਗਾ ਚਲਾ ਜਾਂਦਾ ਸੀ 3 ਰੁਪਏ ਚ। ਉਸਤਾਦੀਆਂ ਦੇ ਦੋਸਤ ਕਹਿੰਦੇ ਸੀ ਨਾ ਅੱਜ ਮੈਨੂੰ ਤਨਖਾਹ ਮਿਲੀ ਹੈ। ਅੱਛਾ ਉਸ ਤੋਂ ਬਾਅਦ ਜਨਾਬ ਜੀ 6 ਮਹੀਨੇ ਕੰਮ ਕੀਤਾ, ਉਸ ਤੋਂ ਬਾਅਦ ਮੇਰੀ ਤਨਖਾਹ ਵਧੀ। ਹੁਣ ਤੁਹਾਨੂੰ ਮੈਂ ਸਿੱਧੀ ਗੱਲ ਦੱਸਣ ਲੱਗਾ, ਤਨਖਾਹ ਵਧੀ 5 ਰੁਪਏ ਰੋਜ਼ ਹੋ ਗਈ। ਵਾਹ। 20 ਰੁਪਏ ਹਫਤੇ ਤੋਂ ਰੋਜ਼ ਦੇ 5 ਰੁਪਏ। ਹੁਣ ਮੈਂ ਉਹ ਕਰੈਕਟਰ ਆ ਕਿ 6 ਮਹੀਨੇ ਪਹਿਲਾਂ ਸਕੂਲੋਂ ਹਟਿਆ ਤੇ ਸਕੂਲੇ 2 ਰੁਪਏ ਲੈ ਕੇ ਜਾਣੇ ਉਹ ਨੀਲਾ ਨੋਟ। ਅੱਛਾ ਹਾਏ 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 ਹਾਏ। 1 ਰੁਪਏ ਲੈ ਗਵਰਨਮੈਂਟ ਇਸਲਾਮੀ ਹਾਈ ਸਕੂਲ ਗੁਰੂ ਨਾਨਕਪੁਰੇ। ਧੇਲੀ ਦੇ ਆਲੂ ਛੋਲੇ, ਧੇਲੀ ਦੀ ਨਾਨ ਟਿੱਕੀ, ਧੇਲੀ ਦਾ ਫਲਾਣਾ ਤੇ ਧੇਲੀ ਫੇਰ ਕਿਸ ਟਾਈਮ ਬਚ ਜਾਣੀ, ਯਾਨੀ 2 ਰੁਪਏ ਦਾ। ਤੇ ਉਸ ਬੰਦੇ ਨੂੰ 5 ਰੁਪਏ ਰੋਜ਼ ਦੇ ਮਿਲਣ ਲੱਗ ਪਏ। ਓਏ ਅਮੀਰ ਹੋ ਗਿਆ ਉਹ। ਦਿਨ ਚੜ ਗਿਆ ਉਹਦਾ। ਤੇ ਹੁਣ ਸ਼ਰਤਾਂ ਕੀ ਰੱਖੀਆਂ ਉਹਨਾਂ ਨੇ ਸਾਰੇ ਮਾਰਕੀਟਾਂ ਵਾਲੇ ਨਾ, ਛੋਟੀ ਜਿਹੀ ਅਲਬੀ ਮਾਰਕੀਟ ਨਾ 12 ਦੁਕਾਨਾਂ ਨੇ ਉਹਦੀਆਂ। ਤੇ ਉਹ ਇੱਕ ਘਰ ਟੈਪ ਹੀ ਹੈ, ਸੇਮ ਟੈਪ ਹੀ। ਇਹ ਸਾਈਡਾਂ ਤੋਂ ਰਸਤੇ ਨਿਕਲਦੇ ਨੇ ਮਾਰਕੀਟਾਂ ਨੂੰ, 3 ਰਸਤੇ ਨੇ ਉਹਦੇ ਤੇ ਦਰਮਿਆਨ ਚ ਨਾ ਜੋ ਟ੍ਰਾਇੰਗਲ ਟੈਪ ਮਾਰਕੀਟ ਆ। ਤੇ ਉਹ ਸਾਰੇ ਬੈਠੇ ਨਾ ਦੁਕਾਨਾਂ ਤੇ ਉਹ ਬਿਲਕੁਲ ਲਾਗੇ ਲੱਗੇ ਹੁੰਦੇ ਸੀ। ਵੇੜਾ ਟੈਪ। ਵਿਹੜਾ ਟੈਪ, ਹਾਂ ਵਿਹੜਾ। ਤੇ ਉਹਨਾਂ ਨੇ ਹੁਣ ਕਿਸੇ ਨਾ ਕਿਸੇ ਨਾਲ ਸ਼ਰਾਰਤ ਕਰਦੇ ਰਹਿਣਾ, ਚੇਦਾ ਕਰਦੇ ਰਹਿਣਾ। ਤੇ ਹੁਣ ਮੈਨੂੰ ਉਹਨਾਂ ਨੇ ਨਾ ਉਹ ਤੋਂ ਸਮਝ ਲਿਆ ਕਿ ਲੈ ਵੀ ਉਹਨਾਂ ਨੇ ਕਿਹਾ ਲਓ ਜੀ ਇਹਦੀ ਸਜਾਤ ਦੀ ਨਾ ਤਨਖਾਹ ਵਧਾ ਦਿਓ, ਇਹਦੀ 20 ਰੁਪਏ ਹਫਤਾ ਨਾ। ਯਾਰ ਅੱਛੀ ਏਦਾਂ ਨਾ ਕਰਿਆ ਕਰ ਯਾਰ, ਤੂੰ ਮੁੰਡੇ ਨੂੰ ਯਾਰ ਸਾਰੀ ਦਿਹਾੜੀ ਕੰਮ ਕਰਦਾ, 5 ਰੁਪਏ ਰੋਜ਼ ਤੇ ਕਰਦੇ ਦੇ। ਹੁਣ ਸਾਰੇ ਮਾਰਕੀਟ ਵਾਲੇ ਨਾਲ ਸ਼ੁਰੂ ਹੋ ਗਏ ਨੇ ਬੋਲੀ ਲੱਗਣੀ। ਹੁਣ ਉਹਨੇ ਕਿਹਾ ਠੀਕ ਹੈ ਜੀ 5 ਰੁਪਏ ਰੋਜ਼ ਕਰ ਦੇਣਾ, ਲੇਕਿਨ ਹੁਣ ਮੇਰੀ ਯਾਦਦਾਸ਼ਤ ਬੜੀ ਕਮਜ਼ੋਰ ਆ। ਅੱਛਾ ਹਾਂ ਇਹ ਵੀ ਜ਼ਿਹਨ ਚ ਰੱਖਣਾ। 5 ਰੁਪਏ ਰੋਜ਼ ਦੇ ਪੈਣੇ, ਜਿੱਦਣ ਇਹਨੇ ਨਾ ਮੰਗੇ ਉਦਣ ਗਏ ਉਹਦੇ 5 ਮਰ ਗਏ। ਮੰਗਣੇ ਆ ਮੂੰਹ, ਅਸੀਂ ਨਹੀਂ ਦੇਣੇ। ਇਹ ਦੁਕਾਨ ਬੰਦ ਕਰਕੇ ਇਹਨੇ ਦੋਵੇਂ ਤਾਲੇ ਲਾਤੇ। ਇਹਨੂੰ ਬਾਅਦ ਯਾਦ ਆਇਆ ਮੈਂ 5 ਰੁਪਏ ਲਈ ਮਿੱਟੀ। ਉਹ ਮਿੱਟੀ ਤੋਂ ਖਤਮ ਹੋ ਗਈ। ਠੀਕ ਹੈ ਜੀ। ਠੀਕ। ਅੱਛਾ ਜਿੱਦਣ ਇਹਨੇ ਛੁੱਟੀ ਕੀਤੀ ਉਸ ਤੋਂ ਅਗਲੇ ਦਿਨ ਦੇ ਵੀ ਗਏ। ਯਾਨੀ ਕਿ ਉਹ ਤੋਂ 2 ਘੱਟੇ। ਨਹੀਂ ਇੱਕ ਤਾਂ ਛੁੱਟੀ ਕਰ ਲਈ ਨਾ, ਇੱਕ ਉਸ ਤੋਂ ਅਗਲੇ ਦਿਨ। ਅਗਲੇ ਦਿਨ ਨਹੀਂ ਦੇਣੇ ਉਹਨੂੰ। ਹਾਂਜੀ ਆਹੋ 3 ਗਏ। ਸਖਤ ਸ਼ਰਤਾਂ। ਠੀਕ ਹੈ ਜੀ। ਇਦਾਂ ਦੀਆਂ 2-3 ਸ਼ਰਤਾਂ ਰੱਖਤੀਆਂ। ਮੈਂ ਕਹਾਂ ਠੀਕ ਹੈ। ਲੋ ਜੀ ਅੱਗੇ ਸੀ 20 ਰੁਪਏ ਹਫਤੇ ਦੇ, ਮੈਨੂੰ ਨਾ ਹਫਤੇ ਚ ਯਾਨੀ 2 ਦਿਨ 5 ਮਿਲਨੇ, ਬਾਕੀ ਕਿਤੇ ਮੈਂ ਭੁੱਲ ਜਾਣਾ। ਮੈਂ ਹਫਤੇ ਬਾਅਦ ਰੱਪੜ ਪਾ ਲਿਆ। ਮੈਂ ਕਿਹਾ ਜੀ ਮੇਰੀ ਤਨਖਾਹ ਘਟਾਓ। ਅੱਛਾ ਹੁਣ ਉਹ ਕੀ ਕਰਨਾ, ਹੁਣ 5 ਰੁਪਏ ਮਿਲੇ ਨੇ ਤੇ ਹੁਣ ਮੈਂ ਅੱਜ ਤਾਂ ਦੱਸਣ ਲੱਗਾ ਭੈਣ ਅੱਛੀ ਨੇ ਮੈਨੂੰ ਚਾਈਨਾ ਦੇ ਸਾਈਕਲ ਤੇ ਅੱਗੇ ਬਿਠਾਉਣਾ, ਨਾਲ ਉਹਨੇ ਬਹਿਣਾ। ਤੇ ਹੁਣ ਉਹਨਾਂ ਨੂੰ ਪਤਾ ਇਹਨੂੰ ਮੈਂ 5 ਰੁਪਏ ਅੱਜ ਇਹਨੇ ਲੈ ਰਹੇ 5 ਰੁਪਏ ਤੇ ਉਹਨਾਂ ਨੇ ਹੁਣ ਛੇੜਨਾ। ਤੇ ਹੁਣ ਮੈਂ ਜਾ ਰਿਹਾ ਕਿ 5 ਰੁਪਏ ਜੇਬ ਚ ਤੇ ਅਮੀਪੁਰ ਬਾਜ਼ਾਰ ਵੜਨਾ। ਤੇ ਅਮੀਪੁਰ ਬਾਜ਼ਾਰ ਵੜਦੇ ਹੀ ਖੱਬੇ ਹੱਥ ਗੋਲ ਗੱਪਿਆਂ ਵਾਲਾ ਬੜਾ ਮਸ਼ਹੂਰ। ਉਹਨਾਂ ਕਹਿੰਦਾ ਸਜਾਲ, ਮੈਂ ਕਹਿੰਦਾ ਯਾਰ ਗੋਲ ਗੱਪੇ ਖਵਾ ਦੇ ਉਹ 5 ਚ। ਹਾਂ ਤੇ ਮੈਂ ਸੜੇ ਹੋਣਾ ਅੰਦਰੋਂ ਯਾਰ ਹੈ ਕਿ ਤੁੱਕ ਬੰਦਾ ਕੰਮ ਕਰਕੇ ਰਾਤ ਨੂੰ ਕੰਮ ਕਰਾ ਕੇ 5 ਰੁਪਏ ਦੇ ਕੇ ਤੇ ਹੁਣ ਗੋਲ ਗੱਪੇ ਤੇ ਮੈਂ ਕਹਿੰਦਾ ਖਾ ਲਓ।
ਤੇ ਉਹਨਾਂ ਨੇ ਨਾ ਹੁਣ ਉਹਨਾਂ ਨੇ ਇਦਾਂ ਕਰਨਾ, ਮਤਲਬ ਮੈਨੂੰ ਛੇੜਦੇ ਹੁੰਦੇ ਸੀ, ਮਜ਼ਾ ਲੈਣਾ ਉਹਨਾਂ ਨੇ। ਕਰਦੇ 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 ਭੈਣ ਗੱਲ ਇਹ ਹੈ ਕਿ ਫਿਰ ਮੇਰੀ ਤਨਖਾਹ ਹੋ ਗਈ 300 ਰੁਪਏ ਮਹੀਨਾ, ਫਿਰ 500, ਫਿਰ 800, ਫਿਰ ਮੇਰੀ 1800 ਰੁਪਏ ਮਹੀਨਾ ਤਨਖਾਹ ਹੋ ਗਈ। ਵਾਹ ਰੇ ਵਾਹ। 1800 ਰੁਪਏ ਮਹੀਨਾ ਚੰਗੀ ਭਲੀ ਉਦੋਂ ਤਨਖਾਹ ਸੀ। ਭਾਈਆਂ ਦੀ ਸੀ ਉਦੋਂ। ਹਾਂ, ਤੇ ਕੰਮ ਮੈਨੂੰ ਸਾਰਾ ਆ ਗਿਆ, ਬੜਾ ਕੰਮ ਕਰਨਾ, ਰੰਗ ਖਾਤਾ ਸਿੱਧਾ ਪੱਧਰਾ ਕਰ ਰਿਹਾ, ਛੋਟੀ ਕੱਟ ਵੱਡੀ ਕੱਟ। ਛੋਟੀ ਕੱਟ ਤੋਂ ਕਦੀ ਗਿਣਨੀ ਜਿਹੜੀ ਹੁੰਦੀ ਹੈ ਨਾ, ਉਹ ਬਹੁਤ ਔਖਾ ਕੰਮ ਆ। ਅੱਛਾ। ਹਾਂਜੀ, ਕੇਸ 100 ਮੀਟਰ ਦਾ ਨਾ ਐਡੀ ਘਟੇਰੀ ਹੈ, 100 ਮੀਟਰ ਦੀ ਬੰਨੀ ਹੁੰਦੀ ਹੈ, ਠੀਕ ਹੈ ਜੀ। ਕਈਆਂ ਨੇ ਸੈਂਟਰ 'ਚ ਇੱਕ ਬੰਨੀ ਹੁੰਦੀ, ਕਈਆਂ ਨੇ ਸਾਈਡਾਂ ਤੋਂ 2 ਬੰਨੀਆਂ ਹੁੰਦੀਆਂ ਨੇ ਤਾਂ ਕਿ ਉਹ ਛੋਟੀ ਕੱਟ 100 ਮੀਟਰ ਦੇ ਨਾ ਬੰਡਲ। ਹੁਣ ਛੋਟੀ ਕੱਟ ਕਹਿੰਦੇ ਨੇ 1 ਮੀਟਰ ਤੋਂ ਲੈ ਕੇ 4.25 ਮੀਟਰ ਤੱਕ ਟੋਟੇ ਹੁੰਦੇ ਉਹਦੇ ਵਿੱਚ। ਅੱਛਾ ਠੀਕ। 4.5 ਨਹੀਂ ਹੁੰਦਾ? 4.25 4 ਵੀ ਨਹੀਂ ਹੁੰਦਾ, 4 ਤੋਂ ਥੱਲੇ। 4 ਤੋਂ 20 ਵੱਡੀ ਕੱਟ ਹੁੰਦੀ ਹੈ। ਅੱਛਾ, ਸਮਝ ਆ ਰਹੀ ਗੱਲ? ਯਾਨੀ 4 ਮੀਟਰ, 5 ਮੀਟਰ, 5.5 ਮੀਟਰ, 7 ਮੀਟਰ, 12 ਮੀਟਰ, 20 ਮੀਟਰ, 14 ਮੀਟਰ ਇਹ ਵੱਡੀ ਕੱਟ। 1 ਤੋਂ 4.25 ਛੋਟੀ ਕੱਟ ਆ। ਅੱਛਾ। 1 ਤੋਂ ਛੋਟਾ ਉਹਨੂੰ ਕਹਿੰਦੇ ਪਾਪ ਹੋਣਾ, 4 ਗਿਰਾ 12, 8 ਗਿਰਾ 12 ਗਿਰਾ, ਉਹਨੂੰ ਕਹਿੰਦੇ ਪਾਪ ਹੋਣਾ। ਜਿਹੜਾ ਇੱਥੇ ਅਕਰ ਬੁੱਢੀਆਂ ਉਹ ਨਿੱਕੇ ਨਿੱਕੇ ਬੱਚਿਆਂ ਵਾਸਤੇ ਉਹ ਟੋਟੇ ਲੈਂਦੀਆਂ, ਪਾਪ ਹੋਣਾ ਟੈਪ, ਉਹ ਹੁੰਦਾ 4 ਗਿਰਾ ਤੋਂ 12 ਗਿਰਾ ਤੱਕ। ਅੱਛਾ। 0.25 ਮੀਟਰ ਤੱਕ। ਤੇ ਯਾਨੀ 1 ਮੀਟਰ ਦੇ ਅਗਰ ਉਹਦੇ ਚ ਹੁੰਦੇ ਨੇ ਨਾ 16 ਗਿਰਾ ਹੁੰਦੀਆਂ ਨੇ, ਤੇ ਉਹਨੂੰ ਤੁਸੀਂ 4 ਹਿੱਸੇ ਕਰ ਲਓ, 12 ਗਿਰਾ ਤੱਕ। 4 ਗਿਰਾ, 8 ਗਿਰਾ, 12 ਗਿਰਾ, ਇਹ ਛੋਟੇ, ਇਹ ਪਾਪ ਹੋਣਾ ਵਾ। ਜਦੋਂ 12 ਗਿਰਾ ਤੋਂ ਬਾਅਦ 1 ਮੀਟਰ ਹੋ ਗਿਆ, ਤੇ 1 ਤੋਂ 4.25 ਮੀਟਰ ਤੱਕ ਛੋਟੀ ਕੱਟ ਆ, ਤੇ 4 ਤੋਂ 20 ਵੱਡੀ ਕੱਟ ਆ। ਸਮਝ ਆ ਰਹੀ? ਹੁਣ ਉਹ ਜਿਹੜਾ ਨਾ 1 ਤੋਂ 4.25 ਉਹ ਹੁਣ ਢੇਰੀ ਲੱਗੀ ਵੱਡੀ, ਯਾਨੀ ਕਿ ਮੈਂ ਇੱਥੇ ਰੱਖ ਲਿਆ ਇੰਨਾ ਵੱਡਾ। ਹੁਣ ਇੰਜ ਕਰਕੇ ਨਾ ਮੈਂ ਟੋਟਾ ਫੜਨਾ, ਤੇ ਉੱਤੇ ਲਿਖਿਆ 1 ਮੀਟਰ, ਇੰਜ ਕੀਤਾ ਤੇ 1 4, 1 12, 1 8, ਯਾਨੀ ਇੰਜ ਦਾ 1 8 ਦਾ ਮਤਲਬ 1.5 ਮੀਟਰ, 1 4 ਦਾ ਮਤਲਬ 1.25 ਮੀਟਰ, 1 12 ਦਾ ਮਤਲਬ 2.25 ਮੀਟਰ, 2 4 ਦਾ ਮਤਲਬ 2.25 ਮੀਟਰ, 2 12 ਦਾ ਮਤਲਬ 2.25 ਮੀਟਰ, ਠੀਕ ਹੈ ਜੀ। 1 4 ਦਾ ਮਤਲਬ 1.25 ਮੀਟਰ। ਸਮਝ ਆ ਰਹੀ? 1 12 ਦਾ ਮਤਲਬ 3 ਮੀਟਰ, 2.25 ਮੀਟਰ, 2.25 ਮੀਟਰ। ਉਸਤਾਦ ਜੀ ਭਲਾ ਕੀ ਮੈਂ ਤੁਹਾਨੂੰ ਦੱਸਾਂ, 1 12 ਦਾ ਮਤਲਬ 1 ਮੀਟਰ ਅੱਗੇ ਗਿਰਾ। 1 12 ਦਾ ਮਤਲਬ 1 12 ਦਾ ਮਤਲਬ ਹੋ ਗਿਆ ਜੀ 1.25 ਗਜ਼। ਲਓ ਮੈਂ ਲੱਤ ਘੁਮਾਵਾਂ ਜੀ। ਉਸਤਾਦ ਜੀ ਮੈਂ ਤੁਹਾਨੂੰ ਦੱਸਾਂ ਭਲਾ ਕੀ ਸੀ ਨਾ, ਮੈਂ ਬੜੀ ਖੁੱਬ ਕੇ ਵੀ ਸੁਣਾ ਨਾ, ਮੈਨੂੰ ਸਮਝ ਨਹੀਂ ਆਉਣੀ। ਚਲੋ ਉਹ ਤੁਸੀਂ ਤਿਵਾਰੀ ਸਮਝ। 1 12 ਇਹ ਹੋ ਗਿਆ ਮਤਲਬ 1 ਫੁੱਟ, 1 ਫੁੱਟ ਨਹੀਂ, 1 ਮੀਟਰ 1 ਮੀਟਰ 12 ਗਿਰਾ, 12 ਗਿਰਾ, ਯਾਨੀ ਕਿ 2.25 ਹਾਂ 2.25 ਮੀਟਰ, 2.25 ਕਿਲੋ ਦੁੱਧ ਨਹੀਂ ਜਿੱਦਾਂ ਲਈ। ਅੱਛਾ 2 8 ਦਾ ਕੀ ਮਤਲਬ? 2 8 ਦਾ ਕਿੰਨੇ ਮੀਟਰ ਹੋਇਆ? 2 8 2.25 ਤੋਂ 5 ਪੁਆਇੰਟ ਘੱਟ। 2.5 ਸਟਾਰ ਜੀ। ਹਾਂਜੀ 2.5, ਠੀਕ ਹੈ। 2 12, 3 1 12, 2.2 2.25 ਇਹ ਇੰਜ ਮੁxtਲਿਫ ਉਹਦੇ ਤੇ ਨੇ, ਕੋਈ ਪਤਾ ਨਹੀਂ ਥੱਲੇ ਕਿਹੜਾ ਟੋਟਾ ਵਾ, ਉਹ ਲਿਖੀ ਜਾ ਨਹੀਂ ਲਿਖਣਾ। ਇਹ ਅਸੀਂ ਗਿਣੀ ਦਾ ਪਤਾ ਕਿੱਦਾਂ ਸੀ, ਐ ਹੁਣ ਗਿਣਨ ਲੱਗੇ ਨਾ 1 4 2 8 3 12 5 ਇੰਜ ਕਰਕੇ 100 ਮੀਟਰ ਕਰਕੇ ਸਾਈਡ ਤੇ ਕਰ ਦੇਣਾ, ਡੇਢ ਮਿੰਟ ਚ। ਇਹ ਵੱਧ ਘੱਟ ਇਦਾਂ ਦੀ ਗਿਣਤੀ ਹੁੰਦੀ ਸੀ। ਓਏ ਹੋਏ ਹੋਏ, ਸਵਾ ਵੀ ਰਲਾਉਣੇ ਨਾ। ਪਿਕਚਰ ਲਾਈ ਜਾਣੇ। ਤੇ ਕਦੀ ਉਹ ਉਸਤਾਦ ਜੀ ਹੋਇਆ ਵੀ ਇਦਾਂ ਵੱਧ ਚੱਲੇ ਉਧਰ ਥਾਂ? ਕੁਝ ਤੇ 4 ਗਿਰਾ ਮੇਰੇ ਜਿਹੜੇ ਸਵਾਸ ਸੀ। ਵੱਡੀ ਗੱਲ ਨਾ ਉਸਤਾਦ ਜੀ ਕਿ ਕੁਛ ਨਹੀਂ, ਤੁਸੀਂ ਕੁਛ ਨਹੀਂ ਲਿਖਣਾ ਲੁਖਣਾ, ਕੁਛ ਨਹੀਂ ਲਿਖਣਾ ਲੁਖਣਾ, ਕੁਛ ਨਹੀਂ, ਹਿਸਾਬ ਕਰੀ ਜਾ ਰਹੇ ਸਿਰਫ ਗਿਣਨਾ ਵਾ। 1 4, ਹੁਣ ਥੱਲੇ ਆ ਗਿਆ 2 12। ਆਹੋ ਹੁਣ 1 4 ਆ, ਥੱਲੇ 2 12 ਵਾ, ਠੀਕ ਆ ਜੀ। ਉਹ ਹੋ ਗਿਆ ਜੀ 4 ਮੀਟਰ, ਠੀਕ ਆ ਜੀ। ਅੱਗੇ 2 8 ਆ, 6 8, ਠੀਕ ਆ ਨਾ। ਅੱਗੇ ਹੈਗਾ ਵਾ 1 4 7 12, 6 8 ਤੇ 1 4 7 12, ਠੀਕ ਹੈ ਨਾ। ਉਹ ਕਿਉਂਕਿ ਬਾਰ-ਬਾਰ ਉਹੀ ਆਈ ਜਾਣੇ ਨਾ, ਉਹ ਕਿੰਨੀ ਤੁਸੀਂ ਦਿਹਾੜੀ 'ਚ ਇੰਨੀ ਛੋਟੀ ਕੱਟ ਗਿਣਨੀ, ਉਹ ਤੁਹਾਨੂੰ ਉਸ ਤੋਂ ਬਾਅਦ ਹਿਸਾਬ ਨਹੀਂ ਲਾਉਣਾ, ਤੁਹਾਨੂੰ ਪਤਾ ਇਸ ਤੋਂ ਬਾਅਦ ਇੰਨੇ ਪਾਉਣੇ ਤੇ ਇੰਨੇ ਬਣਨੇ। ਉਹ ਮੇਰੀ ਬੜੀ ਸਪੀਡ ਹੋ ਗਈ, ਟਕ 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 ਟਕ, ਬੜੀ ਗੱਲ 100 ਮੀਟਰ ਟਕ ਟਕ। ਉੱਥੇ ਏਦਾਂ ਕਰਦੇ। ਫਿਰ ਜਨਾਬ ਜੀ ਜਦੋਂ ਹੁਣ ਭੁੱਲ ਜਾਂਦੇ ਸੀ, ਤੇ ਨਾ ਜਿਹੜੇ ਮੇਰਾ ਉਸਤਾਦ ਸੀ ਜਿਹਦੇ ਕੋਲ ਮੈਂ ਉਹ ਗਿਣਦਾ ਸੀ, ਉਹਨੇ ਕਹਿਣਾ ਬੈਠੇ ਬੈਠੇ ਨਾ ਵਿਹਲੇ ਬੈਠੇ ਨੇ, ਹਾਂ ਬਈ ਕਰਤਾ ਸਾਰਾ ਕਰ। ਮੈਂ ਕਹਿਣਾ ਜੀ 100 ਮੀਟਰ ਦੇ ਬਣਾਤੇ। ਉਹ ਫੜ ਕੇ ਲਿਆ ਬੰਡਲ, ਉਹਨੇ ਫੜ ਲੈਣਾ, ਉਹਨੇ ਖੋਲ ਕੇ ਗਿਣਨਾ ਸ਼ੁਰੂ ਕਰਨਾ। ਗਿਣ ਕੇ ਉਹਨੇ ਕਹਿਣਾ ਗਿਣਿਆ 4 ਗਿਰਾ ਵੱਧਦਾ, ਸਿਰਫ 4 ਗਿਰਾ। ਠਹਿਰ ਜਾਣਾ, ਮੈਂ ਹੁਣ ਗਿਣਨਾ ਤੇ ਮੈਂ ਕਹਿਣਾ 4 ਗਿਰਾ ਵੱਧਦਾ। ਨੋਨੀ ਬਾਸ਼ਾ ਉਹਨੇ ਇੰਜ ਹੱਥ ਫੜਨਾ, ਉਹ ਹੱਥ ਫੜਨਾ, ਇੰਜ ਫੜ ਲੈਣਾ ਉਹਨੇ ਹੱਥ ਥੱਲੇ ਕਰਨ ਵਾਲੇ, ਤੇ ਇੰਜ ਉਹਨੇ ਕਰ। ਉਸਤਾਦ ਜੀ 1 ਮਿੰਟ, 1 ਮਿੰਟ। ਇਹ ਟ੍ਰਿਕ ਸੀ ਉਹਦਾ, ਮੇਰੇ ਉਸਤਾਦ ਦਾ। ਉਹਦੀ ਜਾਨ ਨਿਕਲ ਗਈ ਹੈ, ਨਿਕਲ ਗਈ ਹੈ ਨਾ। ਉਸਤਾਦ ਜੀ ਸੱਚੀ ਮੁੱਚੀ
ਤੇ ਉਹਨੇ ਕਹਿਣਾ ਹਾਂ 4 ਗਿਰਾ ਪਤਾ ਕਿੰਨੇ ਦਾ ਵਾ ਤੇ ਮੈਂ ਅੱਖਾਂ ਚ ਉਤਰੂ ਡਿੱਗੀ ਜਾਣੇ ਮੇਰੇ ਤੇ ਉਹਨੇ ਕਹਿਣਾ ਕਿੰਨੇ ਦਾ 4 ਗਿਰਾ ਇੱਧਰ ਵੀ ਨਿਕਲਣਾ। ਅੱਛਾ ਕੇ ਕਾਪੀ ਕਰ ਰਿਹਾ ਤਾਂ ਕਸਰ ਉਹ ਬੜਾ ਟ੍ਰਿਕ ਸੀ ਆ ਲੈ ਉਹਦਾ ਨਹੀਂ ਮੈਂ ਆਰਾਮ ਨਾਲ ਕਰਾਂਗਾ ਆਰਾਮ ਨਾਲ ਨਹੀਂ ਕਰਦਾ ਆਰਾਮ ਨਾਲ ਆ ਲੈ ਮਰ ਗਿਆ ਉਸਤਾਦ ਜੀ ਪੂਰੇ ਸੀ ਉਸਤਾਦ ਜੀ ਪੂਰੇ ਸੀ ਥਾਂ 4 ਗਿਰਾ ਨਹੀਂ ਆ ਹਾਂਜੀ ਨਹੀਂ ਮੈਂ ਕਰਦਾ ਨਹੀਂ ਕਿੱਥੇ ਨਾ ਉਹਨੂੰ ਕਰ ਆਵੇ ਐਂ ਕਰ ਲੈਣਾ ਹੈ ਉਹ ਛੂਆ ਬਾਤ ਇਹ ਓਏ ਨਹੀਂ ਯਾਰ ਹਾਂ ਨਹੀਂ 4 ਗਿਰੇ ਦਾ ਵੀ ਹਿਸਾਬ 4 ਗਿਰਾ ਇੰਨਾ ਕੁ ਬਣਦਾ ਅਸਲ 'ਚ 4 ਗਿਰਾ ਦਾ ਨਹੀਂ ਰੌਲਾ ਹੁੰਦਾ ਅੱਛਾ, ਰੌਲਾ ਗਲਤੀ। ਸੀ ਕਿ ਭੁੱਲਿਆ ਕਿਉਂ ਉਸਤਾਦ ਜੀ ਮੈਂ ਉਹਨਾਂ ਨੂੰ ਮੰਨ ਗਿਆ ਉਹ ਬੈਠੇ ਹੀ ਕਹਿ ਦਿੰਦੇ ਸੀ ਉਹ ਬਾਜੀ ਖਾਣ ਤੋਂ ਇਹ ਇੱਥੋਂ ਐ ਨਾ ਆ ਇਹ ਚੀਜ਼ ਨੂੰ ਯਾਨੀ ਕਿ ਇਸ ਚੀਜ਼ ਨੂੰ ਉਹ ਇੰਜ ਪਾ ਕੇ ਨਾ ਇੰਜ ਓਏ ਇੱਥੋਂ ਘੁੱਟ ਦਿੰਦੇ ਨੇ। ਓਏ ਇਹਦੇ ਜ਼ੋਰ ਨਾਲ ਇਹਦੇ ਜ਼ੋਰ ਨਾਲ ਹਾਂਜੀ, ਹਾਂਜੀ। ਯਾਨੀ ਇੰਜ ਨੂੰ ਫੜਨਾ ਇੰਜ ਉਂਗਲੀ ਫੜੀ ਹੈ ਤੇ ਇੰਜ ਕਰਕੇ ਨਾ ਤੇ ਇੰਜ ਘੁੱਟ ਦੇਣਾ ਤੇ ਜਦੋਂ ਉਂਗਲੀ ਛੱਡਦਾ ਹੁੰਦਾ ਸੀ ਨਾ ਤੇ ਇੱਥੇ ਟੋਇਆ ਪਿਆ ਹੁੰਦਾ ਸੀ ਹਾਂਜੀ ਉਹ ਦੇਖੋ ਪੈ ਗਿਆ। ਆ ਪੈ ਗਿਆ ਨਾ ਟੋਇਆ ਉਸਤਾਦ ਜੀ ਭਾਈ ਲਛੀ ਹੈਗੇ ਕਿ ਹਾਂ ਤੇ ਮਿਲਦੇ ਸੀ ਕਿ ਨਹੀਂ ਮੈਂ ਤਾਂ ਉਹੀ ਦੱਸਣ ਲੱਗਾ ਨਾ ਮੈਂ ਤੁਹਾਨੂੰ ਉਹਦੇ ਮਜ਼ੇ ਦੀ ਗੱਲ ਦੱਸਣ ਲੱਗਾ ਕਿ ਹੁਣ ਮੈਂ ਨਾ ਉਹਨਾਂ ਦਾ ਪੁੱਤਰ ਆ ਮਤਲਬ ਮੈਂ ਉਹਨਾਂ ਨੂੰ ਫੈਕਟਰੀ ਅਜਵਾ ਲਾਉਣ ਉਹਨਾਂ ਦੀ ਚੱਲਣੀ ਜਾਂ ਉਹਨਾਂ ਦੀ ਅਜਵਾ ਲਾਉਣ ਜਿੰਨੀ ਚੱਲਦੀ ਅਲਹਮਰਾ ਟੈਕਸਟਾਈਲ ਦੀ ਉਹ ਹੁਣ ਉਸ ਦੁਕਾਨ ਤੋਂ ਅੱਲਾ ਨੇ ਉਹਨਾਂ ਨੂੰ ਭਾਗ ਲਾਏ ਨੇ ਉਸ ਮੰਦਰਗਿਰੀ ਦੁਕਾਨ ਤੋਂ ਬਾਅਦ ਤੇ ਉਸਤਾਦ ਜੀ ਮੈਂ ਦੇਖਿਆ ਕਿ ਯਾਰ ਸਾਰੀ ਜ਼ਿੰਦਗੀ ਮੈਂ ਦੇਖਿਆ 10-12 ਸਾਲ ਕੇ ਭੈਣ ਅੱਛੀ ਦਈ ਜਾ ਰਹੇ ਨੇ ਕਿਸੇ ਨੂੰ ਕੁਛ ਕਿਸੇ ਨੂੰ ਹਾਲੇ ਵੀ ਬਹੁਤ ਲੋਕ ਉਹਨਾਂ ਕੋਲ ਬਹੁਤ ਓਲਾ ਦੀ ਰਾਹ ਤੇ ਕਰਦੇ ਨੇ ਤੇ ਮੈਨੂੰ ਲੋੜ ਪੈ ਗਈ ਪੈਸਿਆਂ ਦੀ ਘਰ ਉਹਨਾਂ ਕੋ ਹਟਣ ਤੋਂ 8-10 ਸਾਲ ਬਾਅਦ ਤੇ ਮੈਂ ਉਹਨਾਂ ਕੋ ਫੈਕਟਰੀ ਗਿਆ ਪੈਸੇ ਲੈਣ ਠੀਕ ਹੈ ਜੀ ਕੋਈ 2.5 ਜਾਂ 5 ਲੱਖ ਰੁਪਏ ਦੀ ਲੋੜ ਪੈ ਗਈ ਤੇ ਨਾ ਉਹਨਾਂ ਨੇ ਮੈਨੂੰ 2.5 ਲੱਖ ਰੁਪਇਆ ਦਿੱਤਾ ਵਾਹ ਵਾਹ ਤੇ 3 ਪਰਚੀਆਂ ਜਾਂ 3 ਪਰਚੀਆਂ ਉਹਨਾਂ ਨੇ ਬਣਾਤੀ ਵਾਪਸੀ ਦੀਆਂ ਮੈਂ ਆਪਣੀ ਉਹਨੂੰ ਇਸ ਚੱਕਰ ਚ ਗਿਆ ਕਿ ਮੇਰੇ ਕੋਲ ਉਹਨਾਂ ਨੇ ਕਿਹੜਾ ਵਾਪਸ ਲੈਣੇ ਮੇਰੇ ਸਾਹਮਣੇ ਇੰਨਾ ਪੈਸੇ ਦਿੰਦੇ ਲੋਕਾਂ ਨੂੰ ਲੱਖਾਂ ਰੁਪਈਆ ਦਾ ਮੇਰੇ ਕੋਲ ਉਹਨਾਂ ਨੇ ਕਿਹੜੇ ਲੈਣੇ ਵਾਪਸ ਮੈਂ ਤਾਂ ਉਹਨਾਂ ਦਾ ਪੁੱਤਰ ਆ ਇੱਕ ਮਿਸਾਲ ਸਾਜੀ ਮੈਂ ਬੈਠਾ ਤੇ ਉਹਨਾਂ ਨੇ ਨਾ ਵਾਪਸੀ ਵਾਲੀਆਂ ਪਰਚੀਆਂ ਬਣਾ ਲਈ ਕਿ ਆ ਲੱਖ ਰੁਪਈਆ ਤਾਂ ਮੈਨੂੰ ਸਾਲ ਬਾਅਦ ਦੇਣਾ ਲੱਖ ਰੁਪਈਆ ਤਾਂ ਮੈਨੂੰ ਫਿਰ ਅਗਲੇ ਸਾਲ ਦੇਣਾ ਆਪਣੇ ਹੱਥੀਂ ਤੇ ਡੇਟਾ ਪਾ ਉੱਥੇ ਪਰਚੀਆਂ ਰੱਖਦੇ ਜਦੋਂ ਤੂੰ ਲੱਖ ਲੈ ਕੇ ਆਇਆ ਕਰਾਂਗਾ ਨਾ ਦਰਾਜ ਚੋਂ ਪਰਚੀ ਕੱਢ ਕੇ ਪਾੜ ਦਿਆ ਕਰੀ ਵਾਹ ਤੇ ਮੈਂ ਅੰਦਰੋਂ ਦੁਖੀ ਹੋਇਆ ਕਿ ਯਾਰ ਮੇਰੇ ਕੋਲ ਲੈਣੇ ਉਦਾਂ ਲੋਕਾਂ ਨੂੰ ਇੰਨਾ ਦੇ ਮੈਂ ਸੋਚ ਰਿਹਾ ਤੇ ਮੁੜ ਕੇ ਮੈਨੂੰ ਕਹਿੰਦੇ ਆ ਤੈਨੂੰ ਪਤਾ ਮੈਂ ਕਿਉਂ ਤੈਨੂੰ ਕਹਿ ਰਿਹਾ ਕਿ ਤੂੰ ਮੈਨੂੰ ਵਾਪਸ ਦੇਵੇ ਮੈਂ ਚਾਹੁੰਦਾ ਹੈ ਅੱਛਾ ਉਹਨਾਂ ਨੇ ਬਹੁਤ ਗੁੱਸਾ ਉਹਨੂੰ ਚੜ੍ਹਨਾ ਉਹਨਾਂ ਨੇ ਖਬੀਸ ਕਹਿਣਾ ਤੈਨੂੰ ਇਹਦੀ ਜ਼ੁਬਾਨ ਮੈਂ ਗਾਲ ਨਹੀਂ ਕਦੀ ਸੁਣੀ ਇਸ ਤੋਂ ਇਲਾਵਾ ਕੀ ਬਾਤ ਵਾਹ ਵਾਹ ਬਸ ਖਬੀਸਾ ਦੇ ਉੱਤੇ ਅੱਜ ਤੱਕ ਉਹਨਾਂ ਦੇ ਮੂੰਹ ਗਾਲ ਨਹੀਂ ਸੁਣੀ ਉਸਤਾਦ ਜੀ ਉਹ ਫੋਨ ਤੇ ਗੱਲ ਕਰਦੇ ਹੁੰਦੇ ਆ ਇੰਜ ਇੱਥੇ ਬੈਠੇ ਇੰਜ ਇੱਥੇ ਤੈਨੂੰ ਪੂਰੀ ਉਹਨਾਂ ਦੀ ਆਵਾਜ਼ ਹੁੰਦੀ ਹੋਏਗੀ ਇਸ ਬੰਦੇ ਨਹੀਂ ਪਤਾ ਹੈਗਾ ਇੰਨਾ ਸਲੋ ਬੋਲਦੇ ਸੀ ਹਾਲੇ ਵੀ ਇਦਾਂ ਹੀ ਮਤਲਬ ਹਾਂ ਵਾਹ ਵਾਹ ਇੰਨਾ ਉਹਨਾਂ ਦਾ ਸੌਫਟ ਯਾਨੀ ਕਿ ਲਹਿਜਾ ਸੀ ਤੇ ਉਹਨਾਂ ਨੇ ਬਹੁਤ ਵੀ ਉਸਤਾਦ ਜੀ ਉਹਨਾਂ ਨੇ ਗੁੱਸਾ ਕਰਨਾ ਨਾ ਜਦੋਂ ਤੇ ਉਹਨਾਂ ਨੇ ਕਹਿਣਾ ਖਬੀਸਾ ਬਸ ਜ਼ਿਆਦਾ ਤੋਂ ਜ਼ਿਆਦਾ ਇਹ ਕਹਿਣਾ ਉਹਨਾਂ ਨੇ ਵਾਹ ਖਬੀਸਾ ਤੇ ਉਹ ਮੈਨੂੰ ਕਹਿੰਦੇ ਕਿ ਤੈਨੂੰ ਮਤਲਬ ਜਿਹੜੀ ਮੇਰੇ ਦਿਲ 'ਚ ਗੱਲ ਸੀ ਨਾ ਕਿ ਯਾਰ ਸਾਰਿਆਂ ਨੂੰ ਇੰਨਾ ਰੁਪਈਆ ਦਿੰਦੇ ਨੇ ਮਤਲਬ ਇੰਨਾ ਤੇ ਮੈਂ ਅੱਜ ਮੈਨੂੰ ਪੁੱਤਰ ਵੀ ਕਹਿੰਦੇ ਫਿਰ ਇੱਕ ਵਾਰੀ ਮੈਂ ਨਾ ਉਹਨਾਂ ਕੋਲ ਫੈਕਟਰੀ ਗਿਆ ਵੱਡੇ ਟੇਬਲ ਤੇ ਉਹ ਮਤਲਬ ਬੈਠੇ ਨੇ ਤੇ ਮੈਂ ਸਲਾਮ ਲਈ ਜਾਂਦੇ ਕਰਕੇ ਉਹਨੂੰ ਜਾ ਕੇ ਨਾ ਉਹਨਾਂ ਨੇ ਮੈਨੂੰ ਦੇਖਿਆ ਬਿਲਕੁਲ 14-15 ਸਾਲ ਬਚਪਨ ਦੇ ਵਿੱਚ ਮੈਂ ਉਹਨਾਂ ਕੋਲ ਪਲਿਆ ਘਰੋਂ ਰੋਟੀ ਲੈ ਕੇ ਆਉਣੀ ਫਿਰ ਉਹਨਾਂ ਨੂੰ ਇੱਕ ਸ਼ਾਹਰ ਮੁੰਡਾ ਹੁੰਦਾ ਸੀ ਸਾਡੇ ਨਾਲ ਚਤਰਾਲ ਸ਼ਰਬਤ ਵਾਲਿਆਂ ਦਾ ਇੱਕ ਮੁੰਡਾ ਹੁੰਦਾ ਸੀ ਸਾਡੇ ਨਾਲ ਤੇ ਸ਼ਾਹਰ ਨਾਲ ਤਾਂ ਖੈਰ ਮੇਰਾ ਬੜਾ ਅਰਸਾ ਰਹਿਣਾ ਅਸੀਂ ਤਕਰੀਬਨ ਮੇਰੇ ਤੋਂ ਥੋੜਾ ਵੱਡਾ ਸੀ ਉਹ ਗੁਰੂ ਨਾਨਕਪੁਰੇ ਰਹਿੰਦਾ ਸੀ ਤੇ ਹਾਲੇ ਵੀ ਉੱਥੇ ਹੀ ਹੋਣਾ ਮੇਰੇ ਖਿਆਲ ਤੇ ਉਹ ਨਾ ਲੇਕਿਨ ਮੈਂ ਛੋਟਾ ਸੀ ਸਭ ਤੋਂ ਤੇ ਉਹ ਮੈਨੂੰ ਉਹਨਾਂ ਨੇ ਭਾਈ ਨਛੀ ਨੇ ਏਦਾਂ ਬੱਚਿਆਂ ਕੋਈ ਮਤਲਬ ਪਾਲਿਆ ਅੱਛਾ ਹੁਣ ਦੇਖ ਸਵੇਰ ਉਹਨਾਂ ਨੇ ਜਾਣਾ ਹੁਣ ਤੁਹਾਨੂੰ ਹੁਣ ਸਮਝ ਆਏਗੀ ਕਿ ਮੈਂ ਜਿੱਦਾਂ ਤੁਹਾਡਾ ਕਰਦਾ ਨਾ ਕਿ ਤੂੰ ਆ ਸਵੈਟਰ ਕਿਉਂ ਪਾਇਆ ਤੂੰ ਜੁੱਤੀ ਕਿਉਂ ਨਹੀਂ ਪਾਈ ਤੁਹਾਨੂੰ ਸਮਝ ਆਏਗੀ ਮੈਂ ਸਿੱਖਿਆ ਕਿੱਥੋਂ ਮੈਂ ਸਵੇਰ ਜਾਣਾ ਉਹਨਾਂ ਨੇ ਬਾਹਰ ਲੈਣਾ ਉਹਨਾਂ ਨੇ ਕਹਿੰਦੇ ਇੱਥੇ ਬੈ ਉਹਨਾਂ ਨੇ ਮੇਰੇ ਦੰਦ ਚੈੱਕ ਕਰਨੇ ਨੱਕ ਤਾਂ ਕਰਕੇ ਉਹਨਾਂ ਨੇ ਨੱਕ ਚੈੱਕ ਕਰਨਾ ਕਹਿੰਦੇ ਨੱਕ ਸਾਫ਼ ਕੀਤਾ ਅੱਖਾਂ ਚੈੱਕ ਕਰਨੀਆਂ ਵਾਲ ਚੈੱਕ ਕਰਨੇ ਨਹਾ ਕੇ ਆਇਆ ਤੇ ਉਹਨਾਂ ਨੇ ਫਿਰ ਮੈਨੂੰ ਕਹਿਣਾ ਤੂੰ ਆਹ ਕਿਉਂ ਨਹੀਂ ਕੀਤਾ ਆਹ ਕਿਉਂ ਕੀਤਾ ਚੱਲ ਸਾਫ਼ ਕਰਕੇ ਆ ਚੱਲ ਨੱਕ ਸਾਫ਼ ਕਰਕੇ ਆ ਚੱਲ ਦੰਦ ਸਾਫ਼ ਕਰਕੇ ਆ ਵਾਹ ਵਾਹ ਯਾਨੀ ਉੱਥੇ ਯਾਨੀ ਉਹ ਮੈਨੂੰ ਨਾ ਇਦਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਫਿਰ ਘਰ ਰੋਟੀ ਹੋਣੀ ਤੇ ਰੋਟੀ ਅਸੀਂ ਇਕੱਠੀਆਂ ਖਾਣੀ ਪੈ ਮੈਨੂੰ ਨਾਲ ਉਹਨੇ ਬਾਕ ਖਵਾਉਣ ਤੈਨੂੰ ਯਾਦ ਇੱਕ ਵਾਰੀ ਮੈਂ 2 ਲੱਖ ਰੁਪਏ ਦਾ ਕਿੱਸਾ ਸੁਣਾਇਆ ਜਿਹੜਾ ਮੈਂ ਰੱਖਿਆ ਚੂਹੇ ਲੈ ਗਏ ਸੀ ਉਦੋਂ ਮੈਂ ਬੜਾ ਰੋਇਆ ਮੈਂ ਕਿਹਾ ਮਰ ਗਿਆ ਇਸ ਦਾ
ਤੇ ਚੂਹੇ ਲੈ ਗਿਆ ਉਹ। ਹਾਂਜੀ। ਉਹ ਨਾ ਉੱਤੇ ਬਣੀ ਹੁੰਦੀ ਇੰਜ ਕਰਕੇ ਤੇ ਉਹਦੇ ਵਿੱਚ ਕੁੱਕਰ ਤੇ ਉਹ ਚਾਕੀ ਕੱਢੀ ਹੁੰਦੀ, ਉਹਦੇ ਉੱਪਰ ਚੜ ਜੀਦਾ ਤੇ ਉਹਦੇ ਦਰਮਿਆਨ ਚ ਨਾ ਐਡਾ ਕੁ ਖਾਨਾ ਹੁੰਦਾ, ਉੱਥੇ ਕੋਈ ਚੀਜ਼ਾਂ ਜਦੋਂ ਵੀ ਰੱਖ ਲਈਆਂ। ਉੱਥੇ ਮੈਂ ਰਾਤ ਨੂੰ ਇਹਨਾਂ ਨੇ ਕਿਹਾ ਮੈਨੂੰ ਉੱਥੇ ਰੱਖ ਦੇ ਪੈਸੇ, ਮੈਂ ਉੱਥੇ ਰੱਖ ਦੇ। ਸਵੇਰ ਨੂੰ ਮੈਂ ਹੀ ਦੁਕਾਨ ਖੋਲੀ, ਮੈਨੂੰ ਕਹਿੰਦੇ ਪੈਸੇ ਕੱਢ, ਮੈਂ ਹੱਥ ਮਾਰਦਾ ਇੰਨੀ ਬਾਂਹ ਚਲੀ ਗਈ ਅੰਦਰ ਤੇ ਪੈਸੇ ਹੀ ਨਹੀਂ, ਮਰ ਗਿਆ ਮੈਂ। ਪੂਰੀ ਮਾਰਕੀਟ ਇਕੱਠੀ ਹੋ ਗਈ ਭਾਈ। ਹੁਣ ਜਿਹੜਾ ਮੇਰੇ ਲੋਕ ਕਿਹਨੇ ਰੱਖੇ ਸੀ, ਤੂੰ ਰੱਖੀ ਸੀ ਤੇ ਮੈਂ ਮਾਰ ਗਿਆ। ਓਏ ਉਹ 70,000 ਨਜ਼ਰਾਂ ਮੇਰੇ ਤੇ ਹੀ। ਓਏ ਹੋਏ, ਉਹ ਬੜਾ ਉਸਤਾਦ ਜੀ ਟਾਈਮ। ਉਹ ਬਹੁਤ ਨੈਕਸਟ ਟਾਈਮ ਹੁੰਦਾ, ਸਹੀ ਗੱਲ। ਉਹ ਛੋਟਾ ਜਿਹਾ ਹੁੰਦਾ, ਮੈਂ ਰੋਣ ਲੱਗ ਪੈਣਾ ਯਾਰ ਆ ਕੀ ਮਤਲਬ, ਹਰ ਬੰਦਾ ਰੱਖੇ ਕਿੰਨੇ ਸੀ ਜਿਹੜਾ ਆ ਰਿਹਾ। ਅੱਛਾ ਕਿੰਨੇ ਤੂੰ ਰੱਖੇ? ਨਹੀਂ ਸਜਾਨ ਆ ਉਰੇ ਤੂੰ ਰੱਖੇ, ਸਹੀ ਤਰ੍ਹਾਂ ਰੱਖੇ ਸੀ, ਕਿੱਥੇ ਰੱਖੇ ਸੀ? ਉਹਨੇ ਮੈਂ ਆਪਣੇ ਆਪ ਨੂੰ ਚੋਰ ਲੱਗਣ ਲੱਗ ਪਿਆ। ਸਾਡੀ ਉਹ ਬੜਾ ਹਾਂਜੀ ਔਖਾ ਟਾਈਮ। ਤੇ ਉਹ ਜਨਾਬ ਜੀ ਖੈਰ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇਹ ਨਹੀਂ ਕਰ ਸਕਦਾ ਏਦਾਂ। ਖੈਰ ਉਹ ਭਾਏ ਨਾ ਮੈਂ ਨਾ, ਹੁਣ ਗੱਲ ਹੋ ਗਈ ਕਿ ਜਦੋਂ ਮੈਂ 2.5 ਲੱਖ ਰੁਪਏ ਮੰਗਿਆ ਤੇ ਮੇਰੇ ਦਿਲ 'ਚ ਇਹ ਗੱਲ ਚੱਲ ਰਹੀ ਹੈ ਕਿ ਯਾਰ ਜੇ ਇਹ ਤੇ ਮੈਂ ਤੇ ਆਪੇ ਹੀ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਮੇਰੀ ਗੱਲ ਸੁਣ, ਮੈਨੂੰ ਤੇਰੀ ਸੋਚ ਤੂੰ ਸੋਚ ਨਹੀਂ ਸਕਦਾ ਮੈਨੂੰ ਕਿੰਨੀ ਖੁਸ਼ੀ ਹੋਏਗੀ ਜਦੋਂ ਤੂੰ ਕਮਾ ਕੇ ਮੈਨੂੰ ਵਾਪਸ ਕਰੇਗਾ। ਵਾਹ 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 ਵਾਹ। ਵੱਡੀ ਗੱਲ। ਮੇਰੇ ਲਈ ਕੋਈ ਕਹਿੰਦੇ ਇਸ਼ੂ ਨਹੀਂ ਹੈਗਾ ਕਿ ਮੈਂ ਤੈਨੂੰ ਕਮਾਂ 2.5 ਲੱਖ ਰੁਪਈਆ, ਚੱਲ ਜਾ ਪੁੱਤ ਖੈਰ ਆ, ਕੁਛ ਨਹੀਂ ਹੁੰਦਾ ਮੇਰੇ ਲਈ ਕੋਈ ਨਹੀਂ। ਲੇਕਿਨ ਮੈਂ ਦਿਲੋਂ ਤੇ ਦੁਆ ਵਾ ਕਿ ਤੂੰ ਜਾਵੇਂ, ਤੂੰ ਕਮਾ ਕੇ ਤੂੰ ਮੈਨੂੰ ਪੈਸੇ ਵਾਪਸ ਕਰੇ। ਵਾਹ 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 ਵਾਹ, ਕੀ ਅੱਛਾ ਸਬਕ ਦਿੱਤਾ। ਹੈ ਨਾ? ਹਾਂਜੀ ਕੀ ਬਾਤ। ਤੇ ਉਦੋਂ ਵੀ ਕੋਈ ਮੈਨੂੰ ਐਡੀ ਉਹਨਾਂ ਦੀ ਗੱਲ ਦੀ ਸਮਝ ਨਹੀਂ ਲੱਗੀ ਏਡੀ। ਮੈਂ ਕਹਾਂ ਇਹ ਕੀ ਗੱਲ, ਮੈਂ ਕੋਦੇ ਖਾਣ ਨੂੰ ਨਹੀਂ ਹੈਗਾ ਕੁਛ। ਸਿਗਰਟਾਂ ਤੋਂ ਮੈਂ ਆਵਾਜ਼ਾਰ ਇੱਕ ਮਿਸਾਲ ਆ, ਉਹਨਾਂ ਨੂੰ ਨਹੀਂ ਪਤਾ ਮੈਂ ਸਿਗਰਟਾਂ ਪੀਣਾ ਤੇ ਲੇਕਿਨ ਸਾਰੀ ਮੈਨੂੰ ਹੁਣ ਸਮਝ ਆਉਂਦੀ ਕਿ ਯਾਰ ਪਤਾ ਨਹੀਂ ਉਹਨੇ ਦੁਆ ਕੈਸੀ ਕੀ ਬਾਤ ਹੈ ਉਸਤਾਦ ਜੀ। ਤੁਸੀਂ ਇਹ ਵੀ ਦੱਸਣ ਲੱਗੇ ਸੀ ਕਿ ਮੈਂ ਫੈਕਟਰੀ ਗਿਆ ਤੇ ਮੈਂ ਹਾਂ ਮੈਂ ਫੈਕਟਰੀ ਗਿਆ ਤੇ ਬੈਠੇ ਨੇ ਕਾਫੀ ਸਾਲਾਂ ਬਾਅਦ ਨਾ 2-4-5 ਸਾਲ ਬਾਅਦ। ਹਾਂਜੀ। ਤੇ ਉਹਨਾਂ ਨੇ ਨਾ ਮੈਂ ਜਾ ਕੇ ਸਲਾਮ ਲਈ ਤੇ ਮੇਰਾ ਹੱਥ ਫੜ ਕੇ ਨਾ ਕਰਕੇ ਕਹਿੰਦੇ ਕਸਮ ਮੈਨੂੰ ਅੱਜ ਤੱਕ ਯਾਦ ਹਾਏ ਹਾਏ ਤੇ ਲੋਕੀ ਸਾਰੇ ਵੇਖ ਲਈ ਜਾ ਰਹੇ ਕੌਣ। ਕੀ ਬਾਤ ਹੈ। ਤੇ ਫਿਰ ਮੈਨੂੰ ਨਾਲ ਪਾ ਲੈਣਾ ਉਹਨਾਂ ਨੇ, ਮਤਲਬ ਬਹੁਤ ਪਿਆਰ ਕਰਦੇ ਸੀ। ਹੁਣ ਵੀ ਹੁਣ ਤੁਸੀਂ ਉਸਤਾਦ ਜੀ ਹਿੱਟ ਹੋਣ ਤੋਂ ਬਾਅਦ ਗਏ ਫਿਰ ਭਾਜੀ? ਗਿਆ ਸੀ ਇੱਕ ਵਾਰੀ, ਉਹਨਾਂ ਨੇ ਮੈਨੂੰ ਬੁਲਾਇਆ ਸੀ ਹਾਂ ਤੇ ਮੈਂ ਮਿਲਿਆ ਸੀ ਤੇ ਮਾਸ਼ਾਅੱਲਾ ਦਾੜੀ ਚਿੱਟੀ ਹੋਈ ਸਾਰਾ ਉਂਝ ਹੀ ਅੱਜ ਵੀ ਯਾਨੀ ਯਾਰ ਮੈਂ ਤੁਹਾਡੇ ਆਈਡੀਅਲ ਕਹਿ ਲਓ। ਛੇਤੀ ਨਾ ਮੈਂ ਆਪਾਂ ਕਿਸੇ ਨੂੰ ਤੈਨੂੰ ਪਤਾ ਵਾ ਕਿ ਕਿੰਨੀ ਬਰੀਕ, ਲੇਕਿਨ ਮੈਂ ਅਗਰ ਚਿਹਰਾ ਦੇਖਿਆ ਮੈਂ ਨਹੀਂ ਇਹ ਜਿੰਨੇ ਸ਼ੋਅ ਵੇਖਦੇ ਉਹਨਾਂ ਚੋਂ ਬਹੁਤ ਜਣੇ ਉਹਨਾਂ ਨੂੰ ਜਾਣਦੇ ਹੋਣੇ। ਇਹਨੇ ਇੱਕ ਮਸ਼ਹੂਰ ਮਾਰੂਫ ਸ਼ਖਸੀਅਤ ਆ, ਉਹਨਾਂ ਨੂੰ ਬਹੁਤ ਲੋਕ ਜਾਣਦੇ ਹੋਣੇ, ਉਹਨਾਂ ਨੂੰ ਪੂਰੇ ਪਾਕਿਸਤਾਨ ਚ ਬਹੁਤ ਲੋਕ ਜਾਣਦੇ ਹੋਣੇ। ਤੇ ਉਹ ਤਾਂ ਇਹ ਹਰ ਗੱਲ ਮੰਨਣਗੇ ਕਿ ਜੋ ਕਿ ਸਾਰੀ ਉਹਨਾਂ ਦੀ ਤੂੰ ਚਿਹਰਾ ਦੇਖਣਾ ਨਾ ਤੇ ਜਿਹਨੂੰ ਸੱਚੀ ਮੁੱਚੀ ਕਹਿੰਦੇ ਨੇ ਕਿ ਯਾਰ ਚਿਹਰੇ ਤੇ ਲੱਗਦਾ ਕਿ ਯਾਰ ਨੂਰ ਆ ਔਰ ਅੱਲਾ ਦੀ ਕਰਮ ਨਵਾਜ਼ੀ ਹੈ। ਉਹ ਤੈਨੂੰ ਚਿਹਰੇ ਤੇ ਪਤਾ ਲੱਗ ਜਾਏਗਾ ਉਹਨਾਂ ਦੇ ਵੇਖਣ ਚਾਖਣ ਤੇ। ਬੇਟੇ ਉਹਨਾਂ ਨੇ ਡੌੜੀ ਨੂੰ ਇੰਜ ਕਰਦੇ ਰਹਿਣਾ ਇੰਜ। ਮੈਂ ਉਦੋਂ ਸੀ ਜਦੋਂ ਸਿਰ ਮੁੱਛਾਂ ਹੁੰਦੀਆਂ ਭੈਣ ਅੱਛੀ ਦੀ। ਅੱਛਾ ਵਾਹ ਵਾਹ। ਹਾਂ ਉਹਦਾ ਜਵਾਨ ਸੀ। ਤਾਂ ਚਲੀਏ ਕਿਸੇ ਮਿਲ ਕੇ ਆਈਏ ਭਾਜੀ ਨੂੰ, ਪੈਨਸੀ ਨੂੰ ਸ਼ੋਅ ਕਰਕੇ ਆਉਂਦੇ। ਤੁਹਾਨੂੰ ਮਾਰਕੀਟ ਲੈ ਕੇ ਜਾਵਾਂ ਉੱਥੇ ਅਰਬੀ ਮਾਰਕੀਟ 'ਚ। ਇੱਕ ਦਿਨ ਅਸੀਂ ਗਏ ਸੀ ਰਾਤ ਨੂੰ, ਮੈਂ ਕਿਹਾ ਤੁਹਾਨੂੰ ਮਾਰਕੀਟ ਤੋਂ ਹੁਣ ਉੱਥੇ ਨਾ ਉਹਨਾਂ ਨੇ ਅੱਗੇ ਉਹ ਲਾਤੇ ਨੇ ਦਰਵਾਜ਼ੇ ਲਾਤੇ ਨੇ, ਉਦੋਂ ਨਹੀਂ ਸੀ ਹੁੰਦੇ ਦਰਵਾਜ਼ੇ। ਹਾਂ ਫਿਰ ਸਾਡੇ ਖਲੀਫਾ ਜੀ ਹੁੰਦੇ ਸੀ, ਉਹ ਮੇਰੇ ਰਿਸ਼ਤੇਦਾਰ ਵੀ ਸੀ, ਮੇਰੀ ਚਾਚੀ ਦੇ ਭਾਈ ਸੀ ਵੱਡੇ। ਤੇ ਉਹਨਾਂ ਕੋਲ ਨਾਫ ਦਾ ਬੜਾ ਨਿਜ਼ਾਮ ਹੁੰਦਾ ਸੀ, ਨਾਫ ਕੱਢਣ ਦਾ। ਹਾਂਜੀ। ਤੋਬਾ ਦਾ ਮੁਕਾਮ ਲਾਇਆ ਸੀ ਉਹਨਾਂ ਕੋਲ। ਜਿਹੜਾ ਬੰਦਾ ਕਹਿੰਦਾ ਨੇ ਜੀ ਮੇਰੀ ਸਾਰੀ ਜ਼ਿੰਦਗੀ, ਨਾਫ ਬੜਾ ਵੱਡਾ ਪੰਗਾ ਹੁੰਦਾ ਔਰ ਪੈਂਦੀ ਹੀ ਰਹਿੰਦੀ ਹੈ। ਉਸਤਾਦ ਜੀ ਉਹਨਾਂ ਕੋਲ ਕੁਲੀਆ ਸੀ। ਹੁਣ ਸਵੇਰੇ ਉਹਨਾਂ ਨੇ ਕੀ ਕਰਨਾ, ਮੈਂ 7-7:30 ਵਜੇ ਪਹੁੰਚ ਜਾਣਾ। ਮਾਰਕੀਟ 9 ਵਜੇ ਖੁੱਲਦੀ, ਮੈਂ 7 ਵਜੇ ਕਿਉਂ ਪਹੁੰਚ ਜਾਣਾ? ਹੁਣ ਢੇਰੀ ਨਾ ਏਡੀ ਕੱਪੜੇ ਦੀ ਲੱਗੀ, ਸਾਰੇ ਰਾਤ ਨੂੰ ਚਲੋ ਵੀ ਦੁਕਾਨ ਬੰਦ ਕਰੋ, ਓਕੇ ਜੀ। ਪੂਰੀ ਢੇਰੀ ਚੁੱਕੀ ਅੰਦਰ, ਪੂਰੀ ਢੇਰੀ ਚੁੱਕੀ ਅੰਦਰ, ਸਾਰੀਆਂ ਢੇਰੀਆਂ ਅੰਦਰ ਰੱਖੀਆਂ, ਠੀਕ ਹੈ ਜੀ। ਅੱਛਾ ਹੁਣ ਢੇਰੀ ਅੰਦਰ ਰੱਖਣੀ ਹੈ, ਹੁਣ ਇੱਕ ਢੇਰੀ ਰੱਖਤੀ ਹੈ, ਹੁਣ ਦੂਜੀ ਢੇਰੀ ਦਾ ਡਿਜ਼ਾਈਨ ਹੋ ਰਿਹਾ, ਉਹਨੂੰ ਜਦੋਂ ਉੱਤੇ ਰੱਖ ਦੇਣਾ ਤੇ ਉਹ ਮਿਕਸ ਹੋ ਜਾਣੀ। ਫਿਰ ਕੀ ਕਰਨਾ, ਜਿਹੜੀ ਢੇਰੀ ਰੱਖੀ ਹੈ ਨਾ ਉਹਦਾ ਸਭ ਤੋਂ ਉੱਤਲਾ ਟੋਟਾ ਟੇੜਾ ਕਰ ਦੇਣਾ, ਉਹਦਾ ਉੱਤੇ ਤੇ ਇੰਚ, ਉਹਦੇ ਉੱਤੇ ਦੂਜੀ ਰੱਖ ਦੇਣੀ, ਸਮਝ ਏਦਾਂ। ਤੇ ਸਵੇਰ ਨੂੰ ਜਿਹਨੇ ਦੁਕਾਨ ਖੋਲਣੀ ਉਹਨੇ ਉੱਦਾਂ ਹੀ ਢੇਰੀ ਚੁੱਕਣੀ ਲਾ ਦੇਣੀ। ਮੈਂ ਏਦਾਂ ਨਹੀਂ ਕਰਦਾ। ਮੈਂ ਕੀ ਕਰਨਾ, ਮੈਂ 7-7:30 ਵਜੇ ਜਾ ਕੇ ਦੁਕਾਨ ਖੋਲਣੀ, ਇੱਕ ਢੇਰੀ ਲਿਆ ਕੇ ਤਾਂ ਲਾਗੇ ਰੱਖ ਲੈਣੀ, ਜਿੱਥੇ ਢੇਰੀ ਲਾਉਣੀ ਉੱਥੇ ਮੈਂ ਇੱਕ ਟੋਟਾ ਫੜ ਕੇ ਮਜ਼ਾਕਤ ਨਾ ਇਸ ਕਿਸਮ ਦਾ ਮੈਂ ਬੈਲੈਂਸ ਕਰਦਾ ਹੁੰਦਾ ਸਾਂ ਕਿ ਲੋਕੀ ਕਹਿੰਦੇ ਸੀ ਯਾਰ ਕਿੰਨੇ ਲਾਈ ਦੁਕਾਨ ਇੰਜ ਗੁਣੀਆਂ 'ਚ। ਤੁਸੀਂ ਦੇਖਦੇ ਨਾ ਮੈਨੂੰ ਬਿਮਾਰੀ ਆ ਟੀਮ ਇਹ ਮੈਂ ਸ਼ੁਰੂ ਤੋਂ ਇਦਾਂ ਦਾ ਸਾਂ ਯਾਰ। ਉਹ ਮੈਂ ਜਿਹੜਾ ਸੈੱਟ ਲੱਗ ਗਿਆ ਉਹਨੂੰ ਮੈਂ ਕਿਹਾ ਯਾਰ ਤੂੰ ਆ ਗੁਣੀਆਂ 'ਚ ਕਿਉਂ ਨਹੀਂ? ਯਾਰ ਦੇਖੋ ਨਾ ਇੱਥੋਂ ਪੱਟੀ ਇੰਜ ਜਾ ਰਹੀ, ਮੇਰੀ ਹਾਲ ਤਾਂ ਕਿ ਇੰਜ ਗੁਣੀਆਂ ਪੂਰਾ ਸੀ ਮੈਂ। ਹਾਂ ਸਾਡੀਆਂ ਅੱਖਾਂ ਦੇ ਸਾਹਮਣੇ ਜਿੰਨੇ ਸੈੱਟ ਲਾ ਕੇ ਗਏ ਆ ਨਾ
ਉਹ ਦੁਬਾਰਾ ਬੁਲਾਇਆ ਗਿਆ ਕਿ ਇਹਨਾਂ ਨੂੰ ਇੰਜ ਕਰ, ਜਿੰਨੇ ਵੀ ਲੱਗੇ ਉਹ ਸਾਰੇ ਉਸਤਾਦ ਜੀ ਨੇ ਉਹ ਮੈਨੂੰ ਉਦੋਂ ਦੀ ਬਿਮਾਰੀ ਹੈ ਕਿ ਢੇਰੀ ਲੱਗੀ ਤਾਂ ਕਹਿਣਾ ਯਾਰ ਵਾਹ ਸੁਭਾਨ ਅੱਲਾ। ਤੇ ਉਹ ਹੁਣ ਖਲੀਫਾ ਜੀ ਨਾ ਉਹ ਵੀ ਅੱਲਾ ਦੇ ਬੰਦੇ ਸੀ ਨੇਕ, ਉਹਨਾਂ ਨੇ ਵੀ ਸਵੇਰ 7 ਵਜੇ ਆ ਜਾਣਾ। ਅੱਛਾ। ਉਹ 7 ਵਜੇ ਆ ਕੇ ਨਾ ਸਾਰੀ ਮਾਰਕੀਟ ਬੰਦ ਆ ਕੇ 6-7 ਰੋਜ਼ ਨਾਫਾ ਵਾਲੇ ਗਾਹਕ ਆਏ ਹੁੰਦੇ ਸੀ ਤੇ ਕਰਦੇ ਫੀਸ ਵੀ ਲੈ ਲਾ ਸੀ, ਪੈਸਾ ਨਹੀਂ ਸੀ ਲੈਂਦੇ, ਲੇਕਿਨ ਉਹ ਨਾਫਾ ਵਾਲੇ ਪਹੁੰਚੇ ਹੁੰਦੇ ਸੀ। ਕੋਈ ਸਰਗੋਧਿਓਂ ਆਇਆ, ਕੋਈ ਪਤਾ ਨਹੀਂ ਮੀਆਂ ਚੰਨੋ ਤੋਂ ਆਇਆ, ਜਿਹਨੇ ਉਹ ਮਸ਼ਹੂਰ ਸੀ। ਤੇ ਹੁਣ ਮੈਂ ਆਉਣਾ ਤੇ ਉਹਨਾਂ ਨੇ ਮੈਂ ਕਹਿੰਦਾ ਸਜਾਦ, ਉਹ ਬੜੀ ਨਾ ਉਹਨਾਂ ਦੀ ਹੈਬਤ ਵਾਲੀ ਰੋਬਦਾਰ ਸੀ। ਉਹ ਇਲਮ ਉਲਮ ਕਰਦੇ ਸੀ, ਕੁਛ ਮਤਲਬ ਪੜ੍ਹਾਈ ਕਰਦੇ ਸੀ, ਤੇ ਅੱਖਾਂ ਉਹਨਾਂ ਦੀਆਂ ਲਾਲ ਹੋਣੀਆਂ, ਯਾਨੀ ਅੱਖ ਚੱਕ ਪਾਉਣੀ ਤੇ ਪਤਾ ਲੱਗਣਾ ਯਾਰ ਤੁਸੀਂ ਕਿਸੇ ਬੰਦੇ ਦੀ ਅੱਖ ਚੱਕ ਪਾਈ। ਤੇ ਉਹ ਮੈਂ ਆਉਣਾ ਸੀ ਉੱਥੇ, ਉਹ ਮੇਰਾ ਉਹਨਾਂ ਦੇ ਨਾਲ ਨਾ ਇੱਕ ਲਹਿਦਾ ਪਿਆਰ ਸੀ 2 ਘੰਟੇ ਦਾ, ਜਦੋਂ ਉਹ ਮੈਂ ਆਉਂਦਾ ਸੀ ਬਸ ਖਲੀਫਾ ਜੀ ਤੇ ਮੈਂ ਸੁਬਹ ਵਾਲਾ, ਕਿ ਉਦੋਂ ਕੋਈ ਨਹੀਂ, ਉਹ ਉਹਨਾਂ ਨਾਲ ਮੇਰਾ ਇੱਕ ਲਹਿਦਾ ਤਲਕ ਸੀ, ਮੁਹੱਬਤ ਸੀ। ਤੇ ਉਸ ਤੋਂ ਬਾਅਦ ਨਾ ਉਹਨੂੰ ਪਿਆਰ ਵੀ ਮੇਰੇ ਨਾਲ ਬੜੇ ਕਰਦੇ ਸੀ, ਤੇ ਵੱਡੇ ਵੀ ਸੀ ਮਾਰਕੀਟ ਚੋਂ, ਯਾਨੀ ਭਾਈ ਨੱਛੀ ਨੂੰ ਵੀ ਝਾੜ ਦਿੰਦੇ ਸੀ। ਸਹੀ। ਅੱਛਾ। ਹਾਂ, ਉਹਨਾਂ ਨੇ ਗੱਲ ਕਰਨਾ ਓਏ ਅੱਛੀ ਤੂੰ ਆ ਕੇ ਕਰਨ ਆਇਆ, ਤਾਂ ਯਾਨੀ ਕਰ ਦਿੰਦੇ ਸੀ ਕਿਉਂਕਿ ਮਾਰਕੀਟ ਸਿਆਣੇ ਸੀ। ਉਹ ਜਨਾਬ ਜੀ ਉਹ ਚਾਹਣ ਪੈਸੇ ਸਿਰੇ ਜਾਣਾ, ਉਹਨਾਂ ਨੇ ਦੁਕਾਨ 'ਚ ਬੰਦਾ ਖਿਲਾਰਿਆ, ਕਮੀਜ਼ ਉਹਦੇ ਧਾਗੇ ਦੇ ਨਾਲ ਉਹਦੀ ਧੁੰਨੀ ਤੇ ਧਾਗਾ ਰੱਖ ਕੇ ਤੇ ਉਹਦੇ ਮੂੰਹ ਤੋਂ ਲੈਣੇ ਆ ਕਰਕੇ ਮੈਚ ਕਰ। ਉਸ ਤੋਂ ਬਾਅਦ ਬਹਿਣਾ, ਉਹਨਾਂ ਨੇ ਦਮ ਕਰਨਾ, ਦਮ ਕਰਦੇ ਕਰਦੇ ਉਸ ਤੋਂ ਬਾਅਦ ਉਹਨੇ ਦੁਬਾਰਾ ਧਾਗਾ ਤੇ ਓਕੇ, ਤੇ ਦੁਬਾਰਾ ਨਾਫ ਨਹੀਂ ਸੀ ਪੈਂਦੀ ਬੰਦੇ ਨੂੰ। ਤੁਹਾਡਾ ਭਲਾ ਉਮਰ ਇੱਕ ਜਣਾ ਨਾ 20 ਨੂੰ ਦੱਸਦਾ ਸੀ ਜਾ ਕੇ, ਜਿਹਨੂੰ ਕੋਈ ਮਸਲਾ ਯਾਰ ਖਲੀਫਾ ਜੀ ਫਲਾਂ ਫੈਸਲਾਬਾਦ ਮੰਦਰ ਗਲੀ 'ਚ, ਉਹ ਏਦਾਂ ਨਿਜ਼ਾਮ ਹੁੰਦਾ ਸੀ। ਤੇ ਹੁਣ ਹੋਇਆ ਕੀ ਕਿ ਮੈਂ ਨਾ 7 ਵਜੇ ਮੈਂ ਲਾ ਰਿਹਾ ਇਹ ਪੂਰਾ 9 ਵਜੇ ਤੱਕ। ਉਸ ਤੋਂ ਬਾਅਦ ਮੈਂ ਉੱਪਰ ਜਾਣਾ, ਜਾ ਕੇ ਅਸੀਂ ਹੱਥ ਮੂੰਹ ਧੋ ਕੇ ਆਏ ਥੱਲੇ। ਹੁਣ ਆਏ ਨਹੀਂ ਤੇ ਜਿਹੜਾ ਆ ਰਿਹਾ ਖਬੇ ਉਹ ਸਜਾ ਕਿਆ ਦੁਕਾਨ ਲਾਈ ਯਾਰ, ਮਜ਼ੇਦਾਰ ਕਿਆ ਜ਼ਬਰਦਸਤੀ ਯਾਰ। ਇੰਜ ਜਿਵੇਂ ਨਾ ਫੁੱਟਾ ਰੱਖ ਕੇ ਟੋਟੇ ਲਾਏ ਨੇ, ਤੇ ਇੱਕ ਗਾਹਕ ਆਇਆ ਪੱਲੂ ਜਿਹਾ ਪੇਂਡਾ ਟਾਈਪ। ਹੁਣ ਗਾਹਕ ਨੇ ਆ ਕੇ ਤੇ ਇੱਕ ਢੇਰੀ ਲੱਗੀ ਨਾ, ਇੱਕ ਢੇਰੀ ਦੇ ਵਿੱਚ 300 ਮੀਟਰ ਕੱਪੜਾ, ਯਾਨੀ ਕੋਈ 8 ਮੀਟਰ ਕੋਈ 10 ਮੀਟਰ ਏਦਾਂ ਕਰਕੇ 400 ਮੀਟਰ ਇੱਕ ਮਸਾਲੈਂਟ। ਉਹਨੇ ਇੰਜ ਕਰਕੇ ਦੇਖੀ ਜਾਣਾ, ਤੇ ਉਹਨੂੰ ਹੁਣ 7 ਮੀਟਰ ਦਾ ਪੀਸ ਚਾਹੀਦਾ, ਉਹਨੇ ਇੰਜ ਖਿੱਚਣਾ ਟਾਪਾ। ਉਹ ਤੁਹਾਡਾ ਭਲਾ ਠੀਕ ਹੈ, ਥੱਲੇ ਉੱਤੇ ਤਬਾਹ ਕਰ। ਹੁਣ ਮੈਂ ਬੈਠਾ ਵਾਂ ਤੇ ਭੈਣ ਅੱਛੀ ਆ ਗਈ ਨਾ, ਤੇ ਇੱਕ ਗਾਹਕ ਸਵੇਰੇ ਤੇ ਖਲੀਫਾ ਜੀ ਵੇਖ ਰਹੇ ਨੇ ਮੈਨੂੰ। ਉਹਨਾਂ ਨੇ ਰੋਜ਼ ਦੇਖਣਾ ਕਿ ਯਾਰ ਕਿੱਡੇ ਮਤਲਬ ਪਿਆਰ ਨਾਲ ਦੁਕਾਨਦਾਰੀ ਲਾਉਂਦਾ, ਰੀਝਾਂ ਨਾਲ ਲਾਉਂਦਾ। ਤੇ ਹੁਣ ਨਾ ਉਹ ਗਾਹਕ ਆਇਆ ਤੇ ਉਹਨੇ ਟੋਟਾ ਖਿੱਚਿਆ, ਮੈਨੂੰ ਇੰਜ ਲੱਗੇ ਉਹਨੇ ਮੇਰੇ ਅੰਦਰੋਂ ਕਲੇਜਾ ਖਿੱਚਿਆ। ਉਹਨੇ ਇੰਜ ਕਰਕੇ ਇੰਜ ਕਰਕੇ ਇੱਕ ਆ ਦੇ ਓਏ, ਤੇ ਮੈਂ ਉਹਨੂੰ ਕਿਹਾ ਯਾਰ ਕੀ ਗੱਲ ਹੈ ਤੈਨੂੰ, ਤੂੰ ਕਹਿੰਦਾ ਮੈਨੂੰ ਦੱਸ ਤੈਨੂੰ ਮੈਂ ਕੱਢਦਾ। ਅੱਛਾ ਹੁਣ ਤੇ ਬੀਸ਼ਰ ਕਿੱਦਾਂ ਦੀ ਉਸਤਾਦ ਮਜ਼ਾ ਰਹਿਣਾ ਗੱਲ ਦਾ, ਖੁਦਾ ਦੀ ਕਸਮੇ ਢੇਰੀ ਏਡੀ ਸੋਹਣੀ ਲਾ ਕੇ ਤੇ ਦੁਆਵਾਂ ਕੱਢੀਆਂ ਯਾਰਾਂ ਕੋ ਗਾ ਬਹੁਤ ਪੈ ਜਾਣੀ ਮੈਨੂੰ ਕਿ ਯਾਰ ਮੇਰੇ ਹੋਰ ਬੇੜਾ ਕਰ ਕੋਈ ਨਾ ਮੇਰਾ। ਮੈਂ ਕਹਿੰਦਾ ਸਾਰੀ ਦਿਹਾੜੀ ਕੋਈ ਗਾਹਕ ਨਾ ਆਵੇ, ਜੀ ਲੱਗੀ ਰਹੇ, ਅੱਜ ਪਈ ਸੋਹਣੀ ਲੱਗੇ। ਮੈਨੂੰ ਕੀ ਪਤਾ ਵੀ ਇੱਕ ਦੁਕਾਨਦਾਰ ਹੀ ਆ, ਮਤਲਬ ਉਹਨੇ ਵੇਚਣਾ ਵਾ। ਤੇ ਫਿਰ ਇਹ ਨਹੀਂ ਕਿ ਵੀ 2-2 ਟੋਟੇ, ਮਤਲਬ ਏਦਾਂ ਦਾ ਗਾਹਕ ਹੁੰਦਾ ਸੀ ਕਹਿੰਦਾ ਯਾਰ 3 ਢੇਰੀਆਂ ਗਿਣਦੇ, ਉਹ ਮੈਨੂੰ ਈਜ਼ੀ ਹੁੰਦਾ ਸੀ, ਤਿੰਨੇ ਗਿਣ ਦਿੱਤੀਆਂ, ਨਵੀਆਂ 3 ਲਾ ਲਈਆਂ। ਲੇਕਿਨ ਜਿਹੜੇ ਹੁੰਦੇ ਸੀ ਨਾ ਇੰਨੀਆਂ ਇੱਕ ਦੂਜੀ ਜੋ ਉਧਰੋਂ ਉਸਤਾਦ ਜੀ, ਉਹ ਨਾ ਮੈਂ ਪੈ ਗਿਆ ਗਾਹਕ ਨੂੰ। ਮੈਂ ਕਿਹਾ ਯਾਰ ਤੂੰ ਮੈਨੂੰ ਦੱਸੋ, ਤੁਸੀਂ ਆਪ ਤੇ ਪਾਣਛੀ ਨੇ ਮੈਨੂੰ ਦਬਕਾ ਮਾਰੇ, ਓਏ ਏਦਾਂ ਬੋਲੀ ਦਾ ਕਾਗੜਾ। ਤੇ ਖਲੀਫਾ ਜੀ ਨੇ ਪਾਣਛੀ ਨੂੰ ਦਬਕਾ ਮਾਰੇ, ਅੱਛੀ ਖਬਰਦਾਰ ਮੁੰਡੇ ਨੂੰ ਕੁਛ ਕਿਹਾ, ਹਲਾਲ ਹੋ ਗਿਆ, ਢੇਰੀਆਂ ਲਾਉਂਦੇ ਕੁਛ ਨਹੀਂ ਹੁੰਦਾ ਜੇ ਉਹ ਗੇਮ ਪਈ। ਵਾਹ ਵਾਹ। ਉਹ ਪਾਣ ਉਹ ਖੈਰ ਉਹ ਮਤਲਬ ਇੱਕ ਐਸਾ ਸੀਗਾ ਸਾਡੀ ਉਹ ਵੀ। ਤੇ ਫੁਰਤੀ ਤੇ ਜਾਨ ਤੇ ਮੈਂ ਦੱਸਾਂ 25-30 ਕਿਲੋ ਦਾ ਨਾਗ ਹੁੰਦਾ ਇੱਕ। ਇਹ ਨਾਗ ਉਹ ਪੈਕ ਕਰਦਾ ਰਿਹਾ, ਇਹਨੂੰ ਪਤਾ ਮਤਲਬ ਕਿ ਇੰਜ ਕਰਕੇ ਢੇਰੀ ਪਾਈ ਹੈ, ਉੱਤੇ ਟਾਟ ਪਾਉਣੇ, ਟਾਟ ਪਾ ਕੇ ਪੱਤਰੀ ਲਾ ਕੇ ਉਹਨੂੰ ਕੱਸਣਾ ਸ਼ਿਕੰਜੇ ਚ, ਉਹ ਸਾਰਾ ਇੱਕ ਨਗ ਬਣ ਜਾਂਦਾ। ਉਹ ਸਾਡੇ ਕੋਲ ਆਉਂਦੇ ਹੁੰਦਾ ਸੀ ਇਤਿਹਾਦ ਦੀ ਕਟਪੀਸ, ਇਤਿਹਾਦ ਟੈਕਸਟਾਈਲ ਹੁੰਦੀ ਸੀ, ਉਹਦੀ ਕਟਪੀਸ ਜਿੰਨੀ ਸੀ ਨਾ ਫੈਬਰ ਹੁੰਦੀ ਹੈ ਉਹ ਸਾਡੇ ਕੋਲ ਹੁੰਦੀ ਸੀ। ਹੁਣ ਰੋਜ਼ ਸੁਬਾਹ 28 ਨਾਗ ਆ ਰਹੇ ਨੇ, 32 ਨਾਗ ਆ ਰਹੇ ਨੇ, 33 ਨਾਗ ਆ ਰਹੇ ਨੇ, ਯਾਨੀ ਡੇਲੀ ਗੱਡੀ ਸੁਬਾਹ 6 ਵਜੇ 7 ਵਜੇ ਨਗ ਦੁਕਾਨ ਦੇ ਅੱਗੇ ਵਿਹੜੇ ਦੇ ਵਿੱਚ ਲਾ ਕੇ ਚੱਲ ਜਾਂਦੀ ਹੁੰਦੀ ਸੀ। ਤੇ 7 ਵਜੇ 8 ਵਜੇ ਮੈਂ ਆਉਣਾ, ਸਾਹ ਜੀ ਇੱਕ ਨਾਗ ਅਸੀਂ ਤੀਸਰੀ ਮੰਜ਼ਿਲ ਤੇ ਲੈ ਕੇ ਜਾਂਦੇ ਸੀ। ਇੱਕ ਨਾਗ ਮੈਂ ਮੋਢੇ ਤੇ, ਯਾਰ ਇੰਜ ਮੈਂ ਘੁਮਾ ਕੇ ਮੋਢੇ ਤੇ ਸਿੱਟ ਕੇ ਪੱਬਾਂ ਭਾਰ ਉੱਤੇ ਇੱਕ ਨਾਗ, ਦੂਜਾ ਨਾਗ ਤੇ। ਫਿਰ ਉਹਦੇ ਚੋਂ ਲਾਲਚ ਕੀ ਹੁੰਦੀ ਸੀ, ਹਰ ਨਗ ਦੇ ਵਿੱਚੋਂ ਨਾ ਇੱਕ ਪੈਨਸਲ, ਇੱਕ ਪੈਡ, ਇੱਕ ਬਟੂਆ ਨਿਕਲਦਾ ਹੁੰਦਾ ਸੀ। ਉਹ ਜਿਹਨੇ ਨਾਗ ਖੋਲਣਾ ਉਹਦਾ। ਵਾਹ ਵਾਹ ਵਾਹ, ਸਮਝ ਆਈ ਗੱਲ ਦੀ? 20-25 ਕਿਲੋ ਹੁੰਦੇ ਸੀ। ਉਹ ਬੜੇ ਵਜ਼ਨ ਹੁੰਦੇ ਸੀਗੇ, ਉਹ ਜ਼ਿਆਦਾ ਵੱਡੇ ਵੀ ਹੁੰਦੇ ਸੀ। ਘਾਟੇ ਬਣਦੇ
ਤੂੰ ਇਹ ਤੇ ਫੈਬਰੋਨ ਦਾ ਨਾ ਛੋਟੇ ਵਰਦਾ ਹਾਂਜੀ ਜਿਹੜਾ ਬੈੱਡ ਸ਼ੀਟ ਦਾ ਨਾਮ ਕਾਟਨ ਸਾਟਨ ਦਾ। ਕਾਟਨ ਸਾਟਨ ਦਾ ਬੈੱਡ ਸ਼ੀਟ ਦਾ ਚੁੱਕਿਆ ਨਹੀਂ ਜਾਂਦਾ। ਅੱਛਾ ਯਾਰ ਮੈਂ ਇੱਕ ਗੱਲ ਦੱਸ ਦਵਾਂ, ਥੋੜਾ ਸ਼ਾਇਦ ਤੁਹਾਨੂੰ ਬਾਹਰ ਆਵਾਜ਼ ਆਵੇ ਕਿਉਂਕਿ ਅੱਜ ਉਹ ਆ ਸ਼ਬੇ ਮਰਾਜ ਸ਼ਬੇ ਮਿਰਾਜ ਆ ਤੇ ਉਹ ਅਜ਼ਾਨ ਨਹੀਂ ਲੇਕਿਨ ਉਹ ਮਹਿਫਲ ਪੈ ਮਸਜਿਦਾਂ 'ਚ ਮਹਿਫਲਾਂ ਦੀ ਆਵਾਜ਼ ਆ ਰਹੀ ਤੇ ਅਸੀਂ ਵੀ ਕਿਹੜਾ ਕੋਈ ਸ਼ੁਗਲੀ ਗੱਲ ਕਰ ਰਹੇ ਹਾਂ। ਹਾਂਜੀ ਸੀਰੀਅਸ ਇਹ ਸਾਡੀ ਬੜੀ ਕਿਸੇ ਅੱਜ ਕਸਮੇ ਮੈਨੂੰ ਨਾ ਜੀ ਐਂਕਰ ਵੱਡਾ ਬੈਠਾ ਇੱਧਰ। ਯਾਰ ਅੱਛਾ ਬੇਟਾ ਗੱਲ ਤੇਰੇ ਬਹਿਣ ਨਹੀਂ ਵੇਲਾ ਯਾਰ। ਹਾਂਜੀ ਬੇਟਾ ਖਾਮੋਸ਼ ਰਹਿ। ਅੱਛਾ ਇੱਕ ਮਿੰਟ, ਮੈਂ ਇੱਕ ਨਾਜ਼ਰੀਨ ਨਾਲ ਗੱਲ ਕਰਨਾ ਚਾਹੁੰਦਾ। ਹਰ ਰੋਜ਼ ਇਹਨਾਂ ਨੂੰ ਜੁਗਤਾਂ ਵਾਲੇ ਪ੍ਰੋਗਰਾਮ ਦੇਈਦੇ ਆ, ਅੱਜ ਜਰਾ ਐਂਟਰਟੇਨਮੈਂਟ ਵਾਲਾ ਵੀ ਦੇ ਦਈਏ। ਉਸਤਾਦ ਜੀ ਹਰ ਰੋਜ਼ ਇਹਨਾਂ ਨੂੰ ਜੂਤਾਂ ਲੈ ਦੇਈਦੇ, ਅੱਜ ਦਾ ਐਂਟਰਟੇਨਮੈਂਟ ਵਾਲਾ ਵੀ ਚਵਲ ਮਾਰਨੇ ਉਸਤਾਦ ਜੀ ਦਾ ਮਤਲਬ ਰੋਜ਼ ਐਂਟਰਟੇਨਮੈਂਟ ਵਾਲੇ ਨਹੀਂ। ਉਸਤਾਦ ਜੀ ਕਿਸਨੇ ਮਜ਼ਾ ਆਉਂਦਾ ਤਾਂ ਅੱਛਾ ਤਾਂ ਅੱਖਾਂ 'ਚ ਹਲਕਾ ਹਲਕਾ ਪਾਣੀ ਬਾਜ਼ੀ ਵੀ ਆਉਂਦਾ। ਯਾਰ ਮੈਨੂੰ ਬਹੁਤ ਯਾਦ ਆ ਰਿਹਾ, ਮੈਨੂੰ ਬਹੁਤ ਹੁੰਦਾ ਵਾ। ਤੁਸੀਂ ਦੇਖਿਆ ਮਲਤਾਨ ਗਿਆ ਸੀ ਮੈਂ ਆਪਣੇ ਘਰ। ਹਾਂ ਬਹੁਤ ਹਾਂ ਹਾਂਜੀ ਪਦਾਇਸ਼ ਮੁਲਤਾਨ ਦੀ ਹਾਂ ਉਹ ਤੁਹਾਡਾ ਭਲਾ। ਨਿਸ਼ਤਰ ਹਸਪਤਾਲ ਦੀ ਹਾਏ ਹਾਏ ਹਾਏ। ਕਿਉਂ ਮਲਤਾਨੀ ਹੋਣੇ ਨਾ ਜਿਹੜੇ ਵਿੱਚ ਹਾਏ ਹਾਏ ਨਿਸ਼ਤਰ ਹਸਪਤਾਲ ਦੀ ਪਦਾਇਸ਼ ਹੈ ਮੇਰੀ। ਅੱਛਾ ਲੱਕੜ ਮੰਡੀ। ਫਖਰੇ ਮੁਲਤਾਨ। ਹਾਂ, ਨਹੀਂ ਲੱਕੜ ਮੰਡੀ ਦੀ ਪਦਾਇਸ਼ ਹੈ ਮੇਰੀ, ਉਸਮਾਨ ਦੀ ਨਿਸ਼ਤਰ ਹਸਪਤਾਲ ਦੀ। ਅੱਛਾ ਉਸਤਾਦ ਜੀ ਤੁਸੀਂ ਉਹਨਾਂ ਨੇ ਕਦੀ ਤੁਹਾਨੂੰ ਦੁਬਾਰਾ ਵੀ ਮਿਲੇ? ਹਾਂ ਮੈਂ ਤੁਹਾਨੂੰ ਅੱਗੇ ਵੀ ਪੁੱਛਿਆ ਤਾਂ ਦੱਸਿਆ ਸੀ। ਇੱਕ ਵਾਰੀ ਨਾ ਅਸੀਂ ਅਕਸਰ ਕੋਈ ਦੀਨ ਤੇ ਗੱਲ ਕਰਦੇ ਨੇ ਸਰ, ਨਮਾਜ਼ 'ਚ ਜੁਗਤ ਕਰ ਦੇਣੀ, ਜਨਾਜ਼ੇ ਦੇ ਜੁਗਤ ਕਰ ਦੇਣੀ। ਤੇ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਕਿਸੇ ਨੂੰ ਕਿਹਾ ਕਿ ਇਹਨੂੰ ਬੁਲਾ। ਤੇ ਮੈਨੂੰ ਫਿਰ ਉਹਨਾਂ ਨੇ ਬੁਲਾਇਆ ਤੇ ਮੈਂ ਉਹਦੇ ਕੋਲ ਗਿਆ ਤੇ ਬੜੇ ਪਿਆਰ ਨਾਲ ਮੈਨੂੰ ਕਹਿੰਦੇ ਕਿ ਤੂੰ ਜੋ ਮਰਜ਼ੀ ਕਰ, ਠੀਕ ਆ ਕਰਦਾ ਪੁੱਤਰ, ਅੱਜ ਤੋਂ ਬਾਅਦ ਤੂੰ ਇਹ ਦੀਨ ਵਾਲੀ ਗੱਲ ਵਿੱਚ ਨਹੀਂ ਕਰਨੀ। ਵਾਹ ਵਾਹ ਦੀਨ ਤੇ ਮਜ਼ਾਕ ਨਹੀਂ ਕਰਨਾ। ਹਾਏ ਹਾਏ ਵਾਹ ਵਾਹ ਵਾਹ। ਜਨਾਜ਼ਾ ਏਦਾਂ, ਲਾਸ਼ ਏਦਾਂ ਲੈ ਗਿਆ, ਫਲਾਂ ਏਦਾਂ ਲੈ ਗਿਆ। ਕੀ ਲੇਕਿਨ ਮੈਂ ਭਾਵੇਂ ਨਸ਼ੀ ਨਹੀਂ ਕਰਦਾ, ਆਪ ਬਗੈਰਤ ਕਰਦੇ ਆ। ਅੱਛਾ ਜੀ ਕੱਪੜਾ ਕਿਹੜਾ ਪਸੰਦ ਆ ਜੀ? ਉਹੀ ਜਿਹੜਾ ਤੈਵਾ ਲਾ ਕੇ ਰੱਖ। ਮੈਂ ਇਸੇ ਲਈ ਤੁਹਾਨੂੰ ਕਹਿੰਦਾ ਹੁੰਦਾ ਨਾ, ਦੇਖ ਲਓ ਕਿ ਉਹ ਮੇਰਾ ਦੌਰ ਲੰਘ ਗਿਆ ਨਾ ਹਾਂਜੀ ਤੇ ਬਾਅਦ ਵਾਲੇ ਵੀ ਲੰਘ ਜਾਣੇ ਸਾਰੇ। ਮੈਂ ਕਹਿੰਦਾ ਨਹੀਂ ਹੁੰਦਾ ਅਕਸਰ ਕਿ ਉਸਤਾਦ ਜੀ ਇਹ ਨਾ ਖਪਿਆ ਕਰੋ ਕੀ ਤੁਸੀਂ, ਬਾਤ ਹੈ। ਹਾਏ ਨਾ ਖਪਿਆ ਕਰੋ ਇਹਨਾਂ। ਜਿਸ ਦੌਰ 'ਚ ਹੁਣ ਮੈਂ ਇਹਨਾਂ ਦੁਕਾਨਾਂ ਤੇ ਸੀ ਨਾ, ਉਹ ਇੱਕ ਮੇਰੀ ਪ੍ਰੋਪਰ ਜ਼ਿੰਦਗੀ ਸੀ। ਉਸ ਦੌਰ 'ਚ ਉਸ ਟਾਈਮ ਦੀਆਂ ਟੈਨਸ਼ਨਾਂ ਸੀ, ਉਸ ਦੌਰ 'ਚ ਸਾਹਿਬ ਦੇ ਹਿਸਾਬ ਸੀ। ਹਾਏ ਹਾਏ। ਅੱਜ ਮੈਨੂੰ ਪਤਾ ਹੀ ਨਹੀਂ। ਉਸ ਦੌਰ 'ਚ ਮੈਂ ਚੰਡਾ ਵੀ ਖਾਧੀਆਂ ਨੇ ਵੱਡਿਆਂ ਕੋਲੋਂ, ਉਸ ਦੌਰ 'ਚ ਮੈਂ ਬਿਸਤ ਵੀ, ਉਸ ਦੌਰ 'ਚ ਬੜੇ ਐਸੇ ਬੰਦੇ ਜਿਹਨੂੰ ਮੈਂ ਕਹਿੰਦਾ ਇਹਨੂੰ ਮੈਂ ਮਾਰ ਦੇਵਾਂ, ਉਹ ਵਿਚਾਰੇ ਪਤਾ ਨਹੀਂ ਕਿੱਥੇ ਨੇ। ਮੈਂ ਇਸ ਤੋਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਸਾਜ ਜੀ ਆਪਣੇ ਆਪ ਨੂੰ ਬਚਾ ਕੇ ਰੱਖੋ। ਹਾਂਜੀ ਦੌਰ ਨੂੰ ਨਹੀਂ ਤੁਸੀਂ ਬਚਾ ਸਕਦੇ, ਨਾ ਤੁਸੀਂ ਦੁਸ਼ਮਣੀ ਨੂੰ ਬਚਾ ਸਕਦੇ, ਨਾ ਤੁਸੀਂ ਮੁਹੱਬਤ ਨੂੰ ਬਚਾ ਸਕਦੇ ਹੋ, ਨਾ ਤੁਸੀਂ ਕਿਸੇ ਨਾਲ ਪਿਆਰ ਨੂੰ ਬਚਾ ਸਕਦੇ, ਨਾ ਤੁਸੀਂ ਕਿਸੇ ਰਿਸ਼ਤੇ ਨੂੰ ਬਚਾ ਆਪਣੇ ਆਪ ਨੂੰ ਕਮ ਸੇ ਕਮ ਤੁਸੀਂ ਬਚਾ ਸਕਦੇ ਹੋ। ਆਪਣੇ ਆਪ ਨੂੰ ਬਚਾ ਕੇ ਰੱਖੋ। ਲਾਈਕ ਆਪਣੇ ਆਪ ਤੋਂ ਮੁਰਾਦ ਕਿ ਆਪਣੀ ਸਿਹਤ, ਆਪਣਾ ਦਿਮਾਗ, ਆਪਣਾ ਵਜੂਦ। ਉਹਨੇ ਕੇ ਪਾਣੀ ਸੇ ਲਿਖਣੇ ਵਾਲੀ ਬਾਤ। ਹਾਂਜੀ, ਬਾਕੀ ਤੁਸੀਂ ਕਿਸੇ ਚੀਜ਼ ਨੂੰ ਨਹੀਂ ਬਚਾ ਸਕਦੇ, ਤੁਹਾਡੇ ਹੱਥੋਂ ਨਿਕਲਦੀ ਜਾਣੀ। ਰਿਸ਼ਤੇ ਆ ਉਹ ਨਿਕਲ ਗਏ, ਮਾਂ ਪਿਓ, ਰਿਸ਼ਤੇਦਾਰ, ਇਹ ਉਹ ਯਾਰ ਦੋਸਤ ਨਿਕਲ ਗਏ। ਹੁਣ ਆਹ ਮੁੰਡਾ ਜਿਹਨੂੰ ਮੈਂ ਹੁਣ ਕਾਲ ਕੀਤੀ ਸੀ ਬ੍ਰੇਕ ਸ਼ਾਹਦ, ਸ਼ਾਹ ਭਾਈ ਯਾਨੀ ਸਵੇਰ 9 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਇਹ ਮੇਰੇ ਅਸੀਂ ਇਕੱਠੇ ਹੁੰਦੇ ਸੀ। ਵਾਹ ਤੇ ਪਤਾ ਨਹੀਂ ਹੁਣ ਕਿੰਨੀ ਦੇਰ ਬਾਅਦ, ਕਿੰਨੇ ਸਾਲਾਂ ਬਾਅਦ ਮੈਂ ਫੋਨ ਕੀਤਾ। ਤੇ ਮੈਂ ਤਾਂ ਛੋਟਾ ਸੀ ਤੇ ਮੈਨੂੰ ਝਾੜਦਾ ਹੁੰਦਾ ਸੀ, ਓਏ ਆ ਇੱਥੇ ਰੱਖ ਦੇ। ਤੇ ਹੁਣ ਮੈਨੂੰ ਕਹਿ ਰਿਹਾ ਤੁਸੀਂ ਉਸਤਾਦ ਜੀ ਕਿੰਨੀ ਤੁਸੀਂ ਕਹਿੰਦਾ ਹੁਣ ਕਾਲ ਨਹੀਂ। ਮੈਂ ਅੱਗੋਂ ਕਿਹਾ, ਮੈਂ ਕਿਹਾ ਮੈਨੂੰ ਤਕਲੀਫ ਹੋਈ ਤੂੰ ਤੁਸੀਂ ਕਿਹਾ ਤਾਂ। ਹਾਏ ਹਾਏ। ਤੇ ਉਸਤਾਦ ਜੀ ਇਸੇ ਤੋਂ ਮੈਂ ਕਹਿੰਦਾ ਹੁੰਦਾ ਕਿ ਇਹ ਨਾ ਕਰਿਆ ਕਰੋ। ਹਰ ਬੰਦੇ ਦੀ ਜ਼ਿੰਦਗੀ, ਮੇਰੀ ਇਕੱਲੇ ਦੀ ਨਹੀਂ, ਹਰ ਬੰਦੇ ਦੀ। ਤੁਸੀਂ ਆਪਣਾ ਦੇਖ ਲਓ ਬਚਪਨ, ਤੂੰ ਜਦੋਂ ਸਮੋਸਿਆਂ ਦਾ ਕੰਮ ਕਰ ਦੇਂਗਾ, ਕਈ ਬੰਦੇ ਤੈਨੂੰ ਨਹੀਂ ਚੰਗੇ ਲੱਗਦੇ ਹੋਣੇ ਉੱਤੇ। ਨਹੀਂ, ਇੱਕ ਮਿਸਾਲ ਆ, ਕਈਆਂ ਨੂੰ ਖਾਰ ਖਾਂਦਾ ਹੋਏਗਾ ਵੀ ਚਟਨੀ 2 ਵਾਰੀ ਮੰਗ ਲਈ ਅਗਲੇ ਨੇ, ਸਹੀ ਗੱਲ। ਵੀ ਤੇਰੇ ਦਿਲ 'ਚ ਦੇ ਨਾ ਮੈਂ ਮਾਰ ਦੇਵਾਂ। ਤੁਹਾਨੂੰ ਉਹ ਭਾਈ ਸ਼ਾਹ ਨੇ ਕਹਿੰਦਾ ਤੁਸੀਂ ਅੱਛਾ ਲੱਗਾ, ਇਹ ਵਾਲਾ ਸਾਨੂੰ ਤੁਸੀਂ ਕਿਵੇਂ ਇਹਨੂੰ ਅੱਛਾ ਲੱਗਦਾ। ਅੱਛਾ ਤੇ ਲਿਆਦਾ ਇਸ ਤੋਂ ਉਸਤਾਦ ਜੀ ਇਹ ਸਭ ਕੁਝ ਲੰਘ ਨੂੰ ਜਾਣਾ, ਕੋਈ ਟੈਨਸ਼ਨ ਨਹੀਂ। ਆਪਣੇ ਆਪ ਨੂੰ ਈਜ਼ੀ ਰੱਖੋ, ਹੈਪੀ ਰੱਖੋ ਬਸ। ਉਸਤਾਦ ਜੀ ਜ਼ਿੰਦਗੀ 'ਚ ਅਗਰ ਪੁਰਾਣੇ ਦੋਸਤਾਂ ਨੂੰ ਮਿਲੋ ਤੇ ਕਿਹਨੂੰ ਨਹੀਂ ਹਲੇ ਤੱਕ ਮਿਲੇ, ਜਿਹੜੇ ਬਹੁਤ ਨਾਲ ਸੀਗੇ ਤੇ ਹਲੇ ਤੱਕ ਮੁਲਾਕਾਤ ਨਹੀਂ ਹੋਈ ਦੁਬਾਰਾ? ਬਹੁਤ ਸਾਰੇ ਸੀ, ਨਹੀਂ, ਇੱਕ ਹੁੰਦੀ ਹੈ ਕਿ ਬਹੁਤ ਸਾਰੇ। ਆ ਸ਼ਾਹ ਜਿਹੜਾ ਇਹਨਾਂ ਨੇ ਅੱਜ ਜਿੰਨੇ ਮੈਂ ਤੁਹਾਨੂੰ ਦੱਸਣਿਆ ਮੰਦਰ ਗਲੀ ਵਾਲੇ ਜਿੰਨੇ ਮੇਰੇ ਦੋਸਤ, ਉਹਨਾਂ ਚੋਂ ਕਿਸੇ ਨੂੰ ਵੀ ਨਹੀਂ ਮੈਂ ਦੁਬਾਰਾ ਮਿਲਿਆ। ਲੇਕਿਨ ਹੁਣ ਆਪਾਂ ਚੱਲੀਏ ਮਿਲਣੀ ਆ ਚਲਿਏ ਉਸਤਾਦ ਜੀ ਮਾਰਕੀਟ। ਹਾਂ ਕਰਕੇ ਆਈਏ ਸ਼ੋ ਕਿਸੇ ਦਾ ਖੈਰ। ਲੇਕਿਨ ਕੋਈ ਟਾਈਮ ਐਸਾ ਹੋਵੇ ਉਸਤਾਦ ਜੀ, ਸਵੇਰ ਜਾਈਏ ਜਾਂ ਸਵੇਰ ਰਾਤ ਨੂੰ ਤਾਂ ਰਸ਼ ਬੜਾ ਹੁੰਦਾ। ਦੁਪਹਿਰੇ ਜਾਂ ਸ਼ਾਮ ਨੂੰ ਆਮਦਰਫਤ ਬਹੁਤ ਹੁੰਦੀ। ਜਦੋਂ ਸਵੇਰ ਦੁਕਾਨਾਂ ਲੱਗਦੀਆਂ ਹੁੰਦੀਆਂ ਨਾ, ਉਹ ਟਾਈਮ ਨਹੀਂ ਉਹ ਕਰੇਨਾ ਚੁੱਕ ਬੰਦੇ ਬਾਹਰ ਫੁੱਟਣ ਦੇ। ਨਹੀਂ, ਉਹ ਮਾਰਕੀਟਾਂ ਦੇ ਅੰਦਰ ਰਸ਼ ਆ। ਉਹ ਨਿੱਕੀ ਗਲੀਆਂ ਦੇ ਅੰਦਰ ਦੁਕਾਨਾਂ ਤੇ ਖੁੱਲਦੀਆਂ ਨਾ, ਉਹਨਾਂ ਕੋਲ ਗਾਹਕ ਵੀ ਹੁੰਦੇ ਆ, ਉਹ ਰਸ਼ੀ ਹੋ ਜਾਂਦਾ। ਅੱਛਾ ਕੈਸੀ ਗੱਲ ਆ। ਸੌਰੀ ਪਹਿਲੇ ਮੇਰੀ ਗੱਲ, ਜਾਣਾ ਵੀ ਆਪਾਂ ਨੂੰ ਉਸਤਾਦ ਜੀ ਰਕਸ਼ੇ 'ਚ ਪੈਣਾ, ਕਿਉਂਕਿ ਵੱਡੀ ਗੱਡੀ ਉਹਨਾਂ ਨੇ ਸਾਡੀ ਉਹ ਕੋਈ ਰੌਲਾ ਨਹੀਂ ਯਾਰ, ਜਾਣ ਦੀ ਕਿਹੜੀ ਗੱਲ। ਤਾਜੀ ਦੂਸਰੀ ਗੱਲ ਇਹ ਅੰਦਰ ਰਸ਼ ਕਿੰਨਾ ਹੁੰਦਾ ਵਾ। ਹਾਂ ਪਹਿਲੀ ਗੱਲ ਇਹ ਤਾਂ ਹੁੰਦਾ ਅਕਸਰ ਕਿ ਤੁਸੀਂ ਪੁੱਛਣ ਲੱਗੇ ਨਾ ਤੇ ਉਹ ਗੱਲ ਭੁੱਲ ਗਈ ਤੇ ਅੱਗੋਂ ਜਗ੍ਹਾ ਵੀ ਫੁੱਲ ਕਰਨੀ ਹੈ।
ਤੇ ਫਿੱਕੀ ਜੀ ਗੱਲ ਕਰਕੇ ਜਗ੍ਹਾ ਦੇਰ ਚ ਨਿਕਲੀ ਕਿ ਮੈਂ ਕੀ ਪੁੱਛਾਂ। ਉਸਤਾਦ ਜੀ ਕਿਸੇ ਐਸੇ ਸ਼ਖਸ ਕੋਲ ਬਹਿਣਾ ਜਿਹੜਾ ਤੁਹਾਨੂੰ ਨਹੀਂ ਪਸੰਦ, ਨਾ ਹੀ ਉਹ ਤੁਹਾਡੇ ਹਿਸਾਬ ਦੀ ਗੁਫ਼ਤਗੂ ਕਰਦਾ ਵਾ, ਨਾ ਹੀ ਉਹਦਾ ਤੁਹਾਡੇ ਹਿਸਾਬ ਦਾ ਹਾਂਜੀ ਇਹ ਤਾਂ ਦੇ ਹਰ ਮੇਰਾ ਇੱਕ ਦੋਸਤ ਸੀ, ਉਹ ਕਹਿੰਦਾ ਹੁੰਦਾ ਸੀ ਹਰ ਯਾਨੀ ਨਾ ਬਹੁਤ ਖਿੱਚਦਾ ਸੀ ਤਾਈਆਂ ਤੋਂ। ਅੱਛਾ ਯਾਨੀ ਉਹ ਤਬੀਅਤ ਉਹਦੀ ਇਦਾਂ ਦੀ ਸੀ ਤੇ ਖਿੱਚਦਾ ਪੁੱਛ ਗਿਆ ਬੰਦਾ ਕੋਲ ਆ ਗਿਆ ਤੇ ਉਹ ਫਿੱਕੀਆਂ ਗੱਲਾਂ ਕਰੀ ਜਾ ਰਿਹਾ ਤੇ ਉਹਨੂੰ ਬਹੁਤ ਖਿੱਚ ਚੜ੍ਹਦੀ ਗੁੱਸਾ ਚੜਦਾ ਸੀ। ਤੇ ਉਹ ਨਾ ਮੈਨੂੰ ਕਹਿੰਦਾ ਸਜਾਦ ਬਾਦਸ਼ਾਹ ਹਰ ਅਕਲਮੰਦ ਬੰਦੇ ਦੇ ਹਿੱਸੇ ਦੇ 2 ਬੇਵਕੂਫੀ ਅੱਲਾ ਨੇ ਥੱਲੇ ਉਤਾਰੇ। ਔਰ ਅਗਲੀ ਗੱਲ ਸੁਣ, ਔਰ ਕਹਿੰਦਾ ਤੁਸੀਂ ਉਹਦੇ ਕੋਲ ਬਚ ਨਹੀਂ ਸਕਦੇ, ਉਹ ਤੁਹਾਨੂੰ ਲੱਭ ਲੈਂਦੇ ਨੇ। ਹਾਂ ਮੇਰੇ ਦੋਸਤ ਹੀ ਅਸ਼ਰਫ ਸਾਹਿਬ, ਮੈਂ ਅਸ਼ਰਫ। ਹਾਂਜੀ ਅੱਛਾ ਹਾਂ ਭਾਈ ਨੱਛੀ ਦਾ ਜ਼ਿਕਰ ਹੋ ਗਿਆ ਤੇ ਉਹਨਾਂ ਦਾ ਵੀ ਹੋ ਗਿਆ। ਮੇਰੇ ਬੜੇ ਅੱਛੇ ਦੋਸਤ ਸੀ ਤੇ ਤਾਰਕ ਰੋਡ ਤੇ ਅਸੀਂ ਬਹਿੰਦੇ ਹੁੰਦੇ ਸੀ। ਸਾਡਾ ਦੋਸਤ ਸੀ ਤਾਹਰ ਸਿਲਾਈ ਮਸ਼ੀਨ ਵਾਲਾ, ਵਿਚਾਰਾ ਫੌਤ ਹੋ ਗਿਆ, ਉੱਥੇ ਉਹ ਬਹਿੰਦੇ ਹੁੰਦੇ ਸੀ। ਭਾਈਆ ਸੀ ਉਹਨੂੰ ਕਹਿੰਦੇ ਸੀ, ਭਾਈ ਅਸ਼ਰਫ ਨੂੰ। ਤੇ ਉਹਨਾਂ ਨੇ ਜਿਹੜਾ ਇੱਕ ਮਕਾਨ ਮਤਲਬ ਇੱਕ ਉਹਨਾਂ ਨੇ ਕਿਤੇ ਲੈਣਾ ਸੀ ਤੇ ਰਜਿਸਟਰੀ ਦੇ ਪੈਸਿਆਂ ਦਾ ਰੌਲਾ, ਤੇ ਉਦੋਂ ਵੀ ਮੈਂ ਸੁਬਹ 5 ਭਾਈ ਨੱਛੀ ਨੂੰ ਕਿਹਾ, ਮੈਂ ਕਿਹਾ ਲੈ ਮੈਂ ਤਾਂ ਭਾਈ ਨੱਛੀ ਕੋਲ ਲੈ ਕੇ ਦੇਣਾ ਪੈਸੇ। ਉਹਨਾਂ ਨੇ ਮੈਨੂੰ ਕਿਹਾ, ਭਾਈ ਨੱਛੀ ਨੂੰ ਮੈਂ ਫੋਨ ਕੀਤਾ, ਕਹਿੰਦੇ ਸੁਬਹ ਫਲਾਂ ਮਸਜਿਦ ਚ ਫਜਰ ਦੇ ਟਾਈਮ ਆ ਜੀ। ਠੀਕ ਨਾ ਦੇਣ ਦੀਆਂ ਗੱਲਾਂ ਲੈ ਪੱਲੇ ਚੌੜੇ। ਹਾਂ ਲੇਕਿਨ ਮੈਂ ਚਲਾ ਗਿਆ ਭਾਈ। ਅੱਛਾ ਹਾਂ ਉਹਨਾਂ ਨੇ ਫਿਰ ਉੱਥੇ ਮੈਨੂੰ 25,000 ਰੁਪਇਆ, ਉਦੋਂ 25,000 ਬਹੁਤ ਸੀ। ਫਿਰ 25,000 ਮੈਂ ਉਹਨਾਂ ਨੂੰ ਦਿੱਤਾ ਲਿਆ ਕੇ, ਉਹਨੇ ਫਿਰ ਵਾਪਸ ਵੀ ਕੀਤਾ ਭਾਈ। ਫਿਰ ਮੈਂ ਅਸੀਂ ਦੇ ਕੇ ਵੀ ਆਏ ਭੈਣ ਜੀ ਨੂੰ। ਕੀ ਬਾਤ। ਫਿਰ ਉਹਦੀ ਉਹਨੇ ਰਜਿਸਟਰੀ ਕਰਾਈ ਔਰ ਮਕਾਨ ਉਹਨੇ ਲਿਆ, ਉਹ ਗੱਲ ਲਿੰਕ ਹੋ ਗਈ ਨਾ ਵਿੱਚ। ਹਾਂ ਤੇ ਉਸਤਾਦ ਜੀ ਇਹ ਬੜੇ ਏਦਾਂ ਦੇ ਰੌਲੇ ਨੇ। ਉਸਤਾਦ ਜੀ ਮੈਂ ਕਿੱਥੇ ਕੰਮ, ਉਹ ਛਾਪੇ ਨਹੀਂ ਦੇ ਰਹੇ ਐਡੇ ਕੁ, ਉਹ ਪਤਾ ਨਹੀਂ ਕਿਹੜੇ ਇਲਾਕੇ ਚ ਫੈਕਟਰੀ ਚ ਮੈਂ ਚਲਾ ਗਿਆ। ਬਾਅਦ ਚ ਉਹ ਐਡੀ ਕੁ ਲੋਹੇ ਦੀ ਚੀਜ਼ ਹੁੰਦੀ, ਉਹਦੇ ਚ ਤੁਸੀਂ ਉਹ ਲਿਕਵਿਡ ਜਿਹਾ ਪਾਉਣਾ, ਉਹਦੇ ਉੱਤੇ ਤੁਸੀਂ ਉਹ ਗੱਟੂ ਜਿਹਾ ਰੱਖਣਾ, ਉਹ ਚਿੰਬੜ ਜਾਂਦਾ ਵਿੱਚ। ਉਸ ਤੋਂ ਬਾਅਦ ਤੁਸੀਂ ਦੁਪੱਟਾ ਵਿਛਾਉਣਾ, ਦੁਪੱਟਾ ਵਿਛਾ ਕੇ ਪੂਰੇ ਹਿਸਾਬ ਨਾਲ ਇੰਜ ਠੱਪੇ ਰਹਿਣੇ। ਠੀਕ ਹੈ ਠੀਕ ਹੈ ਠੀਕ ਹੈ, ਉਹ ਪੂਰਾ ਦੁਪੱਟਾ ਤਿਆਰ। ਉਦੋਂ ਚੱਲਦਾ ਸੀ ਡਿਜ਼ਾਈਨ, ਪ੍ਰਿੰਟਿੰਗ ਦਾ ਕੰਮ, ਮੈਨੂਅਲ ਪ੍ਰਿੰਟਿੰਗ, ਚਾਪੇ ਵਾਲੀ। ਉਹ ਬੜਾ ਕੀਤਾ ਮੈਂ। ਉਹਦੇ ਸਾਹਮਣੇ ਗੇਮਾਂ ਦੀ ਦੁਕਾਨ ਸੀ, ਜਦੋਂ ਮੇਰਾ ਹਿਸਾਬ ਲੱਗਣਾ ਮੈਂ ਗੇਮਾਂ 'ਚ ਆ ਕੇ ਉਧਰ ਠੀਕ ਹੈ। ਉਹ ਕੂਕਿਆਂ ਨੇ ਦੀ ਸਾਈਡ ਤੇ। ਉਸਤਾਦ ਜੀ ਕੋਈ ਐਸੀ ਸ਼ਾਦੀ ਦੱਸਣੀ ਹੈ ਕਿ ਤੁਹਾਨੂੰ ਬਰਾਤ ਤੇ ਲੈ ਕੇ ਗਏ ਤੇ ਤੁਸੀਂ ਕਿਹਾ ਕਿ ਯਾਰ ਇੱਥੇ ਬੜਾ ਮਜ਼ਾ ਆਇਆ, ਤੇ ਉਹਨਾਂ ਨੇ ਵੀ ਕਿਹਾ ਹੋਵੇ ਕਿ ਸਜਾਦ ਨੇ ਐਂਡ ਕਰਾਤਾ ਵੀ ਹੈ? ਨਹੀਂ ਏਦਾਂ ਦੀ ਕੋਈ। ਅੱਜ ਸਵਾਲ ਹੈ ਸੀ, ਸਾਨੂੰ ਲੈ ਕੇ ਜਾਂਦੇ ਸਾਰਾ ਕੁਝ ਸਵਾਲ ਸੀ। ਸਾਨੂੰ ਲੈ ਕੇ ਜਾਂਦੇ। ਇੱਥੇ ਆ ਚੁੱਪ ਕਰਕੇ ਇੱਜ਼ਤ ਨਾਲ ਲਾਫਾ ਨਾ ਖਾਈ ਮੇਰੇ ਕੋਲੋਂ। ਖਾਣੇ में क्या पसंद है, ਇਹ ਹੁੰਦਾ ਵੱਡਾ ਸਵਾਲ। ਇਹ ਬਤਾ ਅੱਛਾ ਖਾਣੇ ਵਾਲਾ ਮੈਂ ਤੁਹਾਨੂੰ ਹਰ ਬੰਦੇ ਦੀ ਨੇਚਰ ਦੱਸਦਾ। ਮੇਰੀ ਛੱਡਦੇ ਲੰਗਰ ਹਰ ਬੰਦੇ ਦੀ ਨੇਚਰ ਇਹ ਹੈ। ਉਮਰ ਇੱਕ ਐਸੀ ਹੁੰਦੀ ਹੈ ਸਾਦ ਜੀ, ਹਾਂਜੀ। ਇੱਕ ਉਮਰ ਐਸੀ ਹੁੰਦੀ ਹੈ ਉਦੋਂ ਤੁਸੀਂ ਬਹੁਤ ਜ਼ਿਆਦਾ ਟੇਸਟ ਕੌਨਸ਼ੀਅਸ ਹੁੰਦੇ ਹੋ। ਬੱਚੇ ਹਾਂਜੀ ਮੈਂ ਆ ਨਹੀਂ ਖਾਣੀ, ਭੁੱਖੇ ਰਹਿ ਲੈਣਾ, ਮੈਂ ਨਹੀਂ ਆ ਖਾਣੀ, ਮੈਂ ਦਾਲ ਨਹੀਂ ਖਾਣੀ, ਮੈਂ ਭਿੰਡੀ ਨਹੀਂ ਖਾਣੀ, ਕਈਆਂ ਨੂੰ ਗੋਭੀ ਨਹੀਂ ਪਸੰਦ। ਮਤਲਬ ਮੈਨੂੰ ਛੋਟੇ ਹੁੰਦੇ ਗੋਭੀ, ਸ਼ਲਜਮ, ਟਿੰਡੇ, ਓਏ ਵੜੀਆਂ ਦੀ ਸਮੈਲ ਹੀ ਮੈਨੂੰ ਅਜੀਬ ਜਿਹੀ ਲੱਗਦੀ ਹੈ। ਨਿੱਕੇ ਹੁੰਦੇ ਦੀ ਗੱਲ ਕਰ, ਉਹ ਮੈਨੂੰ ਕੀ ਪਸੰਦ ਆ, ਭਿੰਡੀ ਆ ਜਿੰਨੀ ਮਰਜ਼ੀ ਖਵਾ ਦੇ, ਪਾਲਕ ਗੋਸ਼ਤ ਜਿੰਨਾ ਮਰਜ਼ੀ ਖਵਾ ਦੇ, ਕਚਨਾਰ ਗੋਸ਼ਤ, ਫਲੀਆਂ, ਓਏ ਆ ਵੀ ਠੀਕ ਆ ਜੀ, ਕੜੀ, ਇਹ ਸਬਜ਼ੀਆਂ ਹੈ ਕੜੀ ਸ਼ੇਖ ਵਾਲੀ। ਫਿਰ ਕੀਮਾ ਮਸਾਲੇ ਵਾਲਾ, ਗ੍ਰੇਵੀ ਵਾਲਾ। ਹਾਂ ਇਹ ਮੈਨੂੰ ਜਿੰਨਾ ਮਰਜ਼ੀ ਖਵਾ ਦੇ ਛੋਟੇ ਹੁੰਦੇ, ਇਹ ਹੀ ਮੈਂ ਖਾਣਾ। ਸ਼ਿਮਲਾ ਮਿਰਚ, ਸ਼ਿਮਲਾ ਮਿਰਚ, ਓਏ ਜੀਓ, ਲੇਕਿਨ ਵਿੱਚ ਹੋਵੇ ਕੀਮਾ, ਬੈਂਗਨ, ਬੈਂਗਨ, ਉਹ ਜਿਹੜੇ ਗ੍ਰੇਵੀ ਵਾਲੇ, ਗ੍ਰੇਵੀ ਵਾਲੇ। ਆਹ ਮੇਥੀ ਵੀ ਖਾ ਲੈਂਦਾ ਸੀ, ਲੇਕਿਨ ਪਾਲਕ ਗੋਸ਼ਤ ਜ਼ਿਆਦਾ ਮਜ਼ੇ ਨਾਲ। ਉਹ ਮੇਰੀ ਈਦ ਹੁੰਦੀ ਸੀ ਜਿੱਦਣ ਉਸਤਾਦ ਜੀ ਪਾਲਕ ਗੋਸ਼ਤ। ਉਸਤਾਦ ਜੀ ਜਦੋਂ ਤੁਸੀਂ ਸਕੂਲ ਜਾਂਦੇ ਸੀ ਉਦੋਂ ਤੁਹਾਡੀ ਵਰਦੀ ਕਿਸ ਕਲਰ ਦੀ ਸੀ, ਕਿਹੋ ਜੀ ਸੀ, ਸ਼ਲਵਾਰ ਕਮੀਜ਼? ਓਏ ਬੜੀ ਉਹ ਬਾਬੇ ਦੇ ਸਕੂਲ ਪੜਦਾ ਮੈਂ ਰਜ਼ਾਬਾਦ, ਉੱਥੇ ਸ਼ਲਵਾਰ ਕਮੀਜ਼ ਹੁੰਦੀ ਖਾਕੀ ਜਿਹੇ ਰੰਗ ਦੀ। ਹਾਂ ਉੱਥੇ ਤਾਂ ਗਵਰਨਮੈਂਟ ਇਸਲਾਮੀ ਹਾਈ ਸਕੂਲ ਗੁਰੂ ਨਾਨਕਪੁਰੇ, ਉੱਥੇ ਫਿਰ ਹੋਰ ਸੀ, ਉੱਥੇ ਪੀਟੀ ਸੀ ਇੱਕ ਨਾਸਰ ਸਾਹਿਬ ਸਾਡੇ, ਯਕੀਨਨ ਫੌਤ ਹੋ ਗਏ ਉਹਨੇ ਜੋ। ਨਹੀਂ ਖਿਜਾ ਨਹੀਂ, ਕਿਉਂਕਿ ਉਦੋਂ ਮਾਸ਼ਾਅੱਲਾ ਮਤਲਬ ਬਜ਼ੁਰਗ ਸੀ, ਬਜ਼ੁਰਗ ਨਹੀਂ ਮਤਲਬ ਉਦੋਂ 50 ਸਾਲ ਦੇ ਸੀ। ਤੇ ਇਸ ਗੱਲ ਨੂੰ 35 ਸਾਲ ਹੋ ਗਏ ਨੇ, ਅੱਲਾ ਕਰੇ ਹੋਣ, ਲੇਕਿਨ ਹੁਣ ਵੀ ਬਹੁਤ ਕੁੱਟਦੇ ਸੀ। ਇਸ ਤੋਂ ਮੈਨੂੰ ਨਹੀਂ ਲੱਗ ਰਿਹਾ ਹੁਣ ਉਸਤਾਦ ਜੀ ਉਹਨਾਂ ਨੇ ਪਛਾਣਨਾ ਲੇਕਿਨ ਅੱਲਾ ਉਹਨਾਂ ਦੀ ਅਗਰ ਹੈ ਨੇ ਦਿਲਾਂ ਦੀ ਸਿਹਤ ਤੇ ਕੀ ਕਰੇ। ਉਸਤਾਦ ਜੀ ਉਹਨਾਂ ਨੇ ਡੰਡਾ, ਕੀ ਆਰਟਿਸਟ ਆਦਮੀ ਸੀ, ਕੁੱਟਣ ਚ ਕ੍ਰੀਏਟਿਵ ਮਾਈਂਡ ਉਹਨਾਂ ਦਾ। ਮੈਂ ਪਤਾ ਕਰਦਾ ਸੀ, ਯਾਨੀ ਕਿ ਉਹਨਾਂ ਨੇ ਨਾ ਇਹ ਨਹੀਂ ਕਰਨਾ ਕਿ ਵੀ ਜਿਹੜਾ ਆ ਰਿਹਾ ਜਾਂ ਲੇਟ ਆ ਰਿਹਾ ਤੇ ਤੈਨੂੰ ਮਾਰਨ ਲੱਗਾ ਤੇ ਤੂੰ ਆਉਣ ਦੌੜ ਗਿਆ। ਉਹਨਾਂ ਨੇ ਇੱਕ ਜਾਲ ਐਸਾ ਵਿਛਾਇਆ ਹੁੰਦਾ ਸੀ, ਤੂੰ ਨੱਸ ਹੀ ਨਹੀਂ ਸਕਦਾ, ਤੂੰ ਖਾਣੀ ਹੀ ਖਾਣੀ ਹੈ।
ਇhtਮਾਮੀ ਕੋਈ ਤਮਾਮ ਐਸਾ ਨਿਜ਼ਾਮ ਨਾਲ, ਯਾਨੀ ਹੁਣ 8 ਵਜੇ ਨਾ, ਹੁਣ 8 ਵਜੇ ਟਾਈਮ ਹੋ ਗਿਆ ਸਕੂਲ ਦੀ ਐਂਟਰੀ ਦਾ। 8 ਵਜੇ ਤੋਂ ਬਾਅਦ ਉਹਨਾਂ ਨੇ ਇੱਕ ਐਸੀ ਜਗ੍ਹਾ ਤੇ ਖਲੋਣਾ, ਹੁਣ 8 ਵਜੇ ਤੋਂ ਜਿਹੜਾ ਲੇਟ ਆ, ਕੋਈ 8:05 ਦੇ, ਕੋਈ 8:07 ਦੇ, ਕੋਈ 8:03 ਦੇ, ਉਹ ਐਸੀ ਜਗ੍ਹਾ ਤੇ ਖਲੋਦੇ, ਉਸ ਤੋਂ ਇਲਾਵਾ ਤੂੰ ਸਕੂਲ 'ਚ ਨਹੀਂ ਵੜ ਸਕਦਾ। ਉਹਨਾਂ ਨੇ ਜਗ੍ਹਾ ਹਿਸਾਬ ਲਾਇਆ ਹੁੰਦਾ ਸੀ, ਨਿਸ਼ਾਨੇ ਤੇ ਖਲੋਤੇ ਹੁੰਦੇ। ਫੀਲਡਿੰਗ ਲਾਈ ਹੁੰਦੀ ਸੀ। ਅੱਛਾ, ਹੁਣ ਇਹ ਖੜੇ ਨੇ ਤੇ ਅਸੀਂ ਉਹਨਾਂ ਕੋਲ ਬਚੀਦਾ ਕਿੱਦਾਂ ਸੀ, ਯਾਨੀ ਇਹ ਖੜੇ ਨੇ, ਉਹਨਾਂ ਕੋਲ ਸੋਟੀ ਹੁੰਦੀ ਸੀ, ਸੋਟੀ ਤੇ ਉਹਨਾਂ ਨੇ ਨੀਟੋ ਦੀ ਟੇਪ ਕੀਤੀ। ਹਾਏ ਉਹ ਟੇਪ ਕਦੀ ਪੁਰਾਣੀ ਨਹੀਂ ਵੇਖੀ ਸੀ। ਮੇਰਾ ਉੱਤੇ ਮੇਰਾ ਹਾਲ ਸਰੋਂ ਦੇ ਤੇਲ ਦੀ ਮਾਲਿਸ਼ ਚਮਕ ਰਿਹਾ ਹੁੰਦਾ ਸੀ, ਡੰਡਾ ਚਮਕ ਰਿਹਾ ਹੁੰਦਾ ਸੀ ਉਹਦਾ, ਤੇ ਮੈਨੂੰ ਲੱਗਦਾ ਰੋਜ਼ ਨਵੀਂ ਟੇਪ ਕਰਦੇ ਸੀ। ਮਤਲਬ ਇਹ ਵੀ ਨਹੀਂ ਕਿ ਯਾਰ ਕੱਲ ਦੀ ਟੇਪ ਹੋਈ ਆ ਮੱਧਮ ਹੋ ਗਿਆ ਨਾ, ਚਮਕਾਰੀ ਤੇ ਇਹ ਉਹ ਖੜੇ ਨੇ, ਤੇ ਹੁਣ ਇੰਨਾ ਕੁ ਰਸਤਾ ਤੇ ਇੱਧਰ ਨਹੀਂ ਦੇਖਦੇ ਵੀ ਕਿੰਨਾ, ਇੱਧਰ ਨਹੀਂ, ਬਸ ਇਹ ਖੜੇ ਨੇ। ਤੇ ਉਹ ਜਿਹੜਾ ਨਾ ਆ ਡਗਾ, ਹੁਣ ਉਸਤਾਦ ਜੀ ਉੱਥੋਂ ਤੁਸੀਂ ਕਮਾਲ ਆ ਕੇ ਵੀ ਤੁਸੀਂ ਛੋਟੀ ਦੀ ਸਪੀਡ ਦੇ ਨਾਲ ਹੀ ਤੁਸੀਂ ਅੱਗੇ ਨੂੰ ਜਾਣਾ, ਨਹੀਂ ਬਚਣਾ। ਸਹੀ ਗੱਲ। ਤੈਨੂੰ ਯਾਦ ਹੈ ਕਿਸ ਕਿ ਇੰਜ ਕਰ ਲੱਗਿਆ ਨਾ, ਆ ਕੋਣੀ ਤੇ ਵੱਜੀ ਹੈ ਕੋਣੀ ਤੇ, ਓਏ ਹੋਏ 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 ਉਸਤਾਦ ਜੀ, ਕਰੰਟ ਪੈ ਗਿਆ, ਕਰੰਟ ਤੋਂ ਇਲਾਵਾ ਪਾਣਾ ਹੱਡੀ ਤੇ ਵੱਜਦਾ ਹੁੰਦਾ। ਉਹ ਹੁੰਦੇ ਸੀ ਨਿਜ਼ਾਮ ਸਿਸਟਮ ਬਹੁਤ ਬਹੁਤ ਉਸਤਾਦ ਜੀ। ਖੈਰ ਮਜ਼ੇਦਾਰ, ਦਰਖਤ ਤੇ ਚੜ ਜਾਣਾ ਸੀ। ਇੱਕ ਦਿਨ ਬਾਅਦ ਜੀ ਮੈਨੂੰ ਨਾ ਸਾਨੂੰ ਬਿਠਾਇਆ ਉਹਨਾਂ ਨੇ ਕਲਾਸ 'ਚ, ਕਿਤੇ ਬੱਤੀ ਚਲੀ ਗਈ ਤੇ ਬਾਹਰ ਬੈਠੇ ਸੀ ਕਿਤੇ ਨਾ ਛੋਟੀ ਜੀ ਜ਼ਮੀਨ ਤੇ ਟੈਬ, ਤੇ ਮੈਨੂੰ ਹੁਣ ਨਾ ਜ਼ੰਪਾ ਹੋ ਗਿਆ। ਹਾਂ, ਤੇ ਹੁਣ ਇਹ ਹੁਣ ਚੱਲਦਾ ਵਾ, ਉਦੋਂ ਇੰਜ ਕਰੀਦਾ ਸੀ ਇੱਕ, ਹਾਂਜੀ, ਤੇ ਉਹ ਜ਼ੰਪਰਾ ਵੱਡਾ ਹੋਣਾ ਤੇ ਉਹ ਇੱਕ, ਯਾਨੀ ਮੈਂ ਉਹਨਾਂ ਨੂੰ ਇੱਕ ਕਹਿ ਰਿਹਾ, ਤੇ ਉਹ ਹੁਣ ਅੱਧੇ ਨਾ ਬਹੁਤੇ ਤੇ ਗੇੜਾ ਦਿੰਦੇ ਸੀ, ਤੇ ਹੁਣ ਜਿਹਨੇ ਨਹੀਂ ਗੇੜਾ ਦੇਣਾ ਉਹ ਵੀ ਰਗੜਿਆ ਜਾਂਦਾ ਵਿੱਚ, ਬਹਿ ਜਾ ਬਸ ਥੋੜੀ ਦੇਰ ਬਾਅਦ ਫੇਰ ਕਰਦੇ ਸਾਰੀ। ਇਸੇ ਦੌਰਾਨ ਮੈਨੂੰ ਇੰਝ ਲੱਗਾ ਮੇਰੇ ਇੱਥੇ ਕਰਕੇ ਨਾ, ਇੱਥੇ ਧੁੰਨੀ ਤੋਂ ਥੋੜਾ ਉੱਤੇ ਤੇ ਇੱਥੇ ਸੈਂਟਰ 'ਚ ਮੈਨੂੰ ਇੰਝ ਲੱਗਾ ਕਿਸੇ ਨੇ ਨੇਜ਼ਾ ਮਾਰਿਆ ਬੈਠੇ ਨੂੰ, ਤੇ ਮੈਂ ਇੰਝ ਕੀਤਾ ਤੇ ਉਸਤਾਦ ਜੀ ਇੱਕ ਨਾ ਪੀਲਾ ਭੂੰਡ ਡੰਗ ਮਾਰ ਕੇ ਅੱਧਾ ਵਿੱਚ ਮੇਰੇ ਇੰਝ ਬੜੇ ਮੇਰੀ ਮਰ ਗਿਆ ਉੱਥੇ। ਪਤਾ ਨਹੀਂ ਉਹਨੂੰ, ਮਤਲਬ ਉਹਨੇ ਇੱਕ ਤੋਂ ਨਾ ਵੀ ਤੂੰ ਡੰਗ ਬਾਹਰ ਨਿਕਲ ਜਾ, ਤੇਰਾ ਕੰਮ ਆ, ਤੂੰ ਕਰਕੇ ਆਪਣਾ ਨਿਕਲ। ਨਹੀਂ, ਉਹਨੇ ਕਿਤੇ ਸੋਚਿਆ ਸੀ ਵੀ ਮੈਂ ਇਹਨੂੰ ਇੰਨਾ ਕੁ ਡੰਗ ਮਾਰਨਾ ਕਿ ਮੇਰੀ ਜਾਨ ਨਿਕਲ ਜੇ। ਖੁਦ ਕੁਛ ਡੰਗ ਸੀ, ਖੁਦਕੁਸ਼ੀ ਵਾਲਾ ਡੰਗ ਸੀ। ਸਾਹ ਜੀ ਜਦੋਂ ਮੈਂ ਦੇਖਿਆ ਨਾ ਇੰਝ ਕਰਕੇ, ਮੈਂ ਇੰਝ ਮਲਿਆ ਥੋੜਾ ਜਿਹਾ, ਤੇ ਮੈਂ ਜਦੋਂ ਤਾਂ ਕੀਤਾ ਤੇ ਉਹ ਕਰੈਕਟਰ ਨਾ ਉੱਡਿਆ ਨਾ, ਗੱਲ ਉਹ ਵਿੱਚ ਫਸਿਆ ਉਹਦਾ। ਹੁਣ ਮੈਨੂੰ ਇਹ ਸੀ ਕਿ ਵੀ ਇਹਦੀ ਵਿਸ ਚੜ ਜਾਂਦੀ ਹੈ, ਉਹ ਡੰਗ ਖੋਬ ਕੇ ਬੈਠਾ ਵਿੱਚ, ਉਹ ਖੋਪ ਕੇ ਆਪ ਵੀ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ, ਤੇ ਮੈਂ ਉਤੋਂ ਮਸਲਦਾ ਉਹਨੂੰ, ਤੇ ਮੈਨੂੰ ਉਹ ਏਡਾ ਬੁਰਾ ਉਹਦਾ ਉਹ ਨਾ ਗਰਮ ਜਿਹੜੇ ਕੋਈ ਚੀਜ਼ ਹਾਂਜੀ ਸੂਆ ਵੱਜਦਾ ਇਹ ਟਾਈਮ। ਹੁਣ ਉਧਰੋਂ ਆ ਨਿਜ਼ਾਮ ਹੀ ਪੀਕ ਤੇ ਉਧਰੋਂ ਆ ਦੋਵੇਂ ਕੰਮ ਹੋ ਗਏ। ਉਹ ਵੀ ਖੁਦਕੁਸ਼ੀ ਕਰ ਗਿਆ। ਆਹ ਹੁਣ ਉਹਨੂੰ ਮੈਂ ਕਹਿ ਰਿਹਾ ਉਸਤਾਦ ਜੀ, ਤੇ ਉਹ ਨਹੀਂ ਮੰਨ ਰਿਹਾ, ਤੇ ਮੈਂ ਕਹਿੰਦਾ ਉਸਤਾਦ ਜੀ ਕੁਛ ਕਿਸੇ ਪਾਸੇ ਤੇ ਛੁੱਟੀ ਦੇ ਨਾ, ਹੁਣ ਤੇ ਮੇਰੇ ਕੋਲ ਦੋ ਆਪਸ਼ਨ ਹੋ ਗਏ। ਉਸਤਾਦ ਜੀ ਨਹੀਂ। ਖੈਰ ਉਹਨੇ ਉਹ ਜਦੋਂ ਮੈਂ ਉਹਨੂੰ ਬਹੁਤਾ ਕਿਹਾ ਨਾ, ਮੈਂ ਉੱਠ ਪਿਆ ਕਿ ਭਾਈ ਇਹ ਤੇ ਹੁਣ ਕੰਮ ਖਰਾਬ, ਤੇ ਮੈਂ ਦੌੜ ਗਿਆ। ਦੌੜ ਕੇ ਮੈਂ ਦੇਖਿਆ ਤੇ ਮੇਰੇ ਨਾ ਉਹ ਲਾਲ ਹੋਈ ਜਗ੍ਹਾ। ਉਸਤਾਦ ਜੀ ਕੁਦਰਤੀ ਗੱਲ ਆ, ਸਾਡਾ ਕਰਿਆਨੇ ਦਾ ਕੰਮ ਸੀ ਨਾ, ਤੇ ਮੇਰੇ ਅੱਬੇ ਘਰ ਦੇ ਨਾ ਸਾਡੇ ਹਰ ਜਗ੍ਹਾ ਤੇ ਬੋਰੀਆਂ ਵਾਲਾ ਸੂਆ, ਹਾਂਜੀ ਹਾਂਜੀ, ਕੋਈ ਇਹ ਤਕਰੀਬਨ ਪਿਆ ਹੁੰਦਾ ਸੀ। ਪਿਆ ਮੈਂ ਮੇਰੇ ਬਸਤੇ ਦੇ ਵਿੱਚ ਵੀ ਸੀ, ਵਾਹ, ਜਿਹੜਾ ਮੇਰਾ ਬਸਤਾ ਨਾ ਉਹਦੇ 'ਚ ਵੀ ਸੂਆ ਪਿਆ ਸੀ। ਅੱਛਾ। ਉਸਤਾਦ ਜੀ ਮੈਂ ਸੁਣਿਆ ਸੀ ਕਿ ਲੋਹਾ ਗਰਮ ਕਰਕੇ ਲਾਈਦਾ, ਤੇ ਮੈਂ ਹੁਣ ਕਲਾਸ 'ਚ ਨਹੀਂ ਜਾ ਰਿਹਾ। ਮੈਂ ਉਸਤਾਦ ਜੀ ਸੂਰਜ ਦੀ ਅੱਛੀ ਜਗ੍ਹਾ ਤੇ ਕਿਤੇ ਲੋਹਾ ਰੱਖ ਕੇ ਗਰਮ ਕਰ, ਉਹਨੂੰ ਮੈਂ ਦੇਖ ਰਿਹਾ ਜਦੋਂ ਗਰਮ ਹੋ ਗਿਆ ਤੇ ਬਹੁਤੇ ਐਮ ਬਣ ਰਹੇ ਆਪਣਾ ਇਲਾਜ ਕਰ ਰਾਜ ਕਰ ਰਿਹਾ ਸੂਰਜ ਦਾ ਮਤਲਬ ਉਹਨੇ ਜਰਾ ਗਰਮ ਕਰਕੇ 2-3 ਮਿੰਟ ਉਧਰੋਂ ਗਲਾਸ ਪਾਈ, ਮਿੱਟੀ ਸਾਰਾ ਕੁਛ, ਤੇ ਮੈਂ ਮਲਦਾ ਸੂਆ ਲੈ ਕੇ ਰੋਂਦਾ ਘਰ ਪਾਈ। ਬਹੁਤ ਅਜੀਬ ਜਿਹਾ ਸਿਸਟਮ ਹੁੰਦਾ। ਸਾਜੀ ਕਦੀ ਸਕੂਲੋਂ ਫੁੱਟੇ ਨਹੀਂ, ਨਹੀਂ ਨਾ ਸਕੂਲੋਂ ਫੁੱਟੇ, ਨਾ ਕਦੀ ਕੰਧ ਟੱਪ ਕੇ ਵੜਿਆ, ਨਾ ਕਦੀ ਕੰਧ ਟੱਪ ਕੇ ਨੱਸੇ, ਨਾ ਅੱਜ ਤੱਕ ਨਹੀਂ। ਅੱਛੀ ਨਹੀਂ ਫੁੱਟੇ ਤਾਂ ਅਸੀਂ ਵੀ ਨਹੀਂ ਅਜੇ ਤੱਕ ਭਾਈ। ਸਕੂਲ ਦੀ ਸਿਆਹੀ ਬੜੀ ਖਿੱਚੀ ਐ ਕਰਕੇ, ਹਾਂ ਡੋਬਾ ਦੂਰ ਹਾਂ ਨਾਲ ਜ਼ਬਾਨ ਬਾਹਰ ਕੱਢਣੀ, ਤੇ ਜਦੋਂ ਉਹਨੇ ਵੇਖਣਾ ਨਾਲ ਐ ਕਰ ਲੈਣਾ ਵੀ ਜਿਵੇਂ ਜੈਨੂਨ ਖਿੱਚੀ ਜਾ ਰਹੀ ਹੈ, ਯਾਨੀ ਪੂਰਾ ਚੋਰੀ ਵਾਲਾ ਨਿਜ਼ਾਮ। ਤੇ ਉਹਨੇ ਇੰਜ ਕਰਕੇ, ਅੱਛਾ ਫਿਰ ਅਗਲੇ ਨੇ ਵੀ ਇੰਜ ਕਰ ਲੈਣਾ, ਤਾਂ ਮੈਂ ਉਦੋਂ ਦੱਸਿਆ ਨਹੀਂ ਵੀ ਉਹਦੀ ਯਾਦ ਸਿਆਹੀ ਪਈ ਹੈ ਨਾ, ਤੇ ਹੁਣ ਉੱਥੋਂ ਮਿੱਠਾ ਇੰਜ ਖਿੱਚ ਰਿਹਾ, ਤੇ ਮੈਂ ਦੇਖਣਾ, ਮੈਂ ਕਹਿਣਾ ਕੀ ਗੱਲ ਆ, ਮੈਂ ਤੂੰ ਹੱਥ ਵੀ ਲਕਾਉਣੀ ਆ, ਹਾਏ ਹਾਏ। ਕਿ ਜਿਵੇਂ ਵਾਕਈ ਵਿੱਚੋਂ ਨਿਕਲ ਰਹੀ ਹੈ, ਇੰਨਾ ਮਾਈਂਡ ਸੈੱਟ ਹੋਇਆ ਹੁੰਦਾ ਸੀ। ਇਹ ਗੇਮ ਕਿਹੜੀ ਪਸੰਦ ਹੈ ਜੀ? ਗੇਮ ਭਾਜਨ ਮੈਂ ਸਨੋਕਰ ਖੇਲੀ ਹੈ, ਫਿਰ ਮੈਂ ਬੈਡਮਿੰਟਨ ਬਹੁਤ ਖੇਲੀ, ਫਿਰ ਮੈਂ ਬੈਡਮਿੰਟਨ ਚਿੜੀ ਛਿੱਕਾ, ਠੀਕ ਹੀ ਜਿਹੜਾ, ਹਾਂ ਉਹ ਬਹੁਤ ਖੇਲੀ ਹੈ। ਫਿਰ ਮੈਂ ਫੁੱਟਬਾਲ ਵੀ ਖੇਲਿਆ, ਹਾਕੀ ਨਹੀਂ ਮੈਂ ਖੇਲੀ। ਕ੍ਰਿਕਟ
ਥੋੜੀ ਬਹੁਤ ਕ੍ਰਿਕਟ ਤੇ ਮੈਂ ਤੁਹਾਨੂੰ ਦੱਸਿਆ ਕਰੀ ਮੇਰੇ ਲਪੇੜਾ ਪਿਆ ਸੀ ਉਹ ਕਿਨੇ ਬਹੁਤ ਪੈੜਾ। ਠੱਪਾ ਪੈ ਗਿਆ ਬਾਈ ਦਾ। ਮੈਂ ਨਹੀਂ ਮੁੱਕਾ ਨਾ ਮੈਂ ਕੰਮ ਜਿਹੜਾ ਵੀ ਕਰਦਾ ਨਾ ਉਸਤਾਦ, ਮੈਂ ਬਹੁਤ ਉਹਨੂੰ ਕੀ ਕਹਿੰਦੇ ਨੇ ਇੰਗਲਿਸ਼ ਚ Deeply. ਕਨਸੈਂਟਰੇਟ, ਹਾਂ ਕੰਸੈਂਟਰੇਸ਼ਨ ਤੁਹਾਡੀ ਫੁੱਲ ਉਹ ਬਹੁਤ ਹੁੰਦੀ ਮੇਰੀ। ਫੋਕਸ ਬਹੁਤ ਹੁੰਦਾ ਮੇਰਾ। ਕੋਈ ਵੀ ਕੰਮ ਜਿਹੜਾ ਮੈਂ ਕਰਨਾ ਨਾ ਮੈਂ ਪੂਰੇ ਫੋਕਸ ਨਾਲ ਕਰਨਾ, ਯਾਨੀ ਕਿ ਇਹ ਨਹੀਂ ਕਿ ਵੀ ਮੈਂ ਉਹ ਲਾ ਨਹੀਂ, ਹਾਂ ਜੇ ਕਰਨਾ ਤੇ ਫੋਕਸ ਨਾਲ ਕਰਨਾ, ਨਹੀਂ ਤੇ ਨਹੀਂ ਕਰਨਾ। ਉਸਤਾਦ ਜੀ ਉਹ ਨਾ ਐਸ ਰੁਕ ਪਿੱਛ ਲੱਗੀ, ਸਾਡੇ ਵੱਡੇ ਵੱਡੇ ਮੁੰਡੇ ਖੇਡ ਰਹੇ ਨੇ ਮੱਲੇ ਦੇ, ਵੱਡੀ ਟੀਮ ਗਰਾਊਂਡ ਦੇ ਵਿੱਚ ਨਾ। ਹੁਣ ਇੰਜ ਕਲੀਮ ਔਰ ਇਹ ਆਪਣਾ ਮੀਨ ਗੁੱਜਰ ਸ਼ਹੀਦ ਪਾਰਕ ਦੇ ਵਿੱਚ, ਅਮੀਨ ਗੁੱਜਰ ਉਦੋਂ ਮੀਨ ਗੁੱਜਰ ਸ਼ਹੀਦ ਪਾਰਕ, ਅਮੀਨ ਗੁੱਜਰ ਹੀ ਮਤਲਬ ਤੁਹਾਡੇ ਭਰਾ ਨੂੰ ਜਿਹਨੇ ਲਪੇੜਾ ਮਾਰਿਆ ਸੀ, ਮੀਨ ਗੁੱਜਰ ਸਾਹਿਬ ਆਪ ਹੀ ਵਾਹ ਸੈਲੈਬ੍ਰਿਟੀ ਕੋਲੋਂ ਪਾਰਕ ਵੀ ਉਹ ਤੇ ਪਾਰਕ, ਉਹ ਬਾਅਦ ਚ ਜਦੋਂ ਫੌਤ ਹੋ ਗਿਆ ਨਾ, ਉਹ ਕਤਲ ਹੋ ਗਿਆ ਵਿਚਾਰਾ, ਤੇ ਉਦੋਂ ਉਹਦੇ ਨਾਮ ਤੋਂ ਫਿਰ ਪਾਰਕ ਹੋਇਆ। ਤੇ ਉਸੇ ਪਾਰਕ ਚ ਮੇਰੀ ਇੱਕ ਖਾਲਾ ਦਾ ਮੁੰਡਾ, ਠੀਕ ਹੈ ਜੀ, ਤੇ ਫਿਰ ਇੱਕ ਸ਼ੇਰਾ ਲੜਕਾ ਹੁੰਦਾ ਸੀ 6 ਨੰਬਰ ਗਲੀ ਦਾ, ਬਹੁਤ ਅੱਛਾ ਬੈਟ ਸੀ ਉਸਤਾਦ। ਉਹ ਪਾਕਿਸਤਾਨੀ ਟੀਮ ਚ ਵੀ ਗਿਆ ਤੇ 0 ਤੇ ਆਊਟ ਹੋ ਗਿਆ, ਉਹਦੀ ਕਿਸਮਤ ਮਾੜੀ। ਉਸਤਾਦ ਜਿਹਨੂੰ ਨਹੀਂ ਕਹਿੰਦੇ ਯਾਰ ਪੈਰਾਂ ਦੇ ਖਲੋਤਾ ਛਿੱਕੇ ਮਾਰਦਾ, ਅਕਸਰ ਇਹ ਗੱਲ ਕਰਦੇ, ਯਾਨੀ ਇਹ ਨਹੀਂ ਕਿ ਵੀ ਪੈਰ ਚੁੱਕ ਕੇ ਅੱਗੇ, ਨਹੀਂ, ਜਿੱਥੇ ਖਲੋਤਾ ਉੱਥੋਂ ਹੀ ਬਾਹਰ। ਉਹ ਇੰਜ ਦਾ ਸੀ ਪਲੇਅਰ, ਵਾਹ ਸ਼ੇਰਾ ਭਾਈ, ਯਾਨੀ ਇਸ ਕਿਸਮ ਦਾ ਯਾਰ ਉਹ ਬੈਟ ਸੀ ਨਾ, ਉਹ ਤੋਬਾ ਲੰਮਾ ਕਰ। ਉਹ ਹੁਣ ਮੀਨ ਗੁੱਜਰ ਵੀ ਮਾਸ਼ਾਅੱਲਾ 6.5 ਫੁੱਟ ਕਰ, ਤੇ ਉਹ ਸਾਰੇ ਖੇਡ ਰਹੇ ਨੇ। ਇਹ ਉਹਨਾਂ ਦੀ ਪਿੱਚ ਆ, ਇਧਰੋਂ ਭਾਈ ਨਹੀਂ ਬਾਲ ਕਰਾਉਣ ਆ ਰਹੇ ਨੇ, ਇੱਧਰ ਸਾਹਮਣੇ ਉਹਨਾਂ ਦਾ ਬੈਟ ਆ, ਤੇ ਇਹ ਜਿਹੜੀ ਹੁਣ ਉਹ ਖੇਡ ਰਹੇ ਨੇ ਉਹਦੇ ਤੇ ਜਿਹੜੀ ਯਾਨੀ ਕਿ ਗਰਾਊਂਡ ਦੇ ਵਿੱਚ ਜਿਹੜੀਆਂ ਸੀਮੈਂਟ ਦੀਆਂ ਪੱਕੀਆਂ ਉਹਦੇ ਤੇ। ਹੁਣ ਸਾਈਡਾਂ ਤੇ ਕੱਚਾ ਨਿਜ਼ਾਮ ਆ, ਤੇ ਕਿਸੇ ਨੇ ਇੰਜ ਨੂੰ ਵਿਕਟ ਲਾਈ, ਕਿਸੇ ਨੇ ਇੰਜ ਨੂੰ, ਤੇ ਨਾ ਅੱਛਾ ਫੀਲਡਰ ਰਲੇ ਹੁੰਦੇ ਸੀ ਆਪਸ ਵਿੱਚ। ਜਦੋਂ ਜੁਬੇ ਅੰਦਰ ਰਸ਼ ਹੋਣਾ ਨਾ, ਸਮਝ ਨਾ ਲੱਗਣ, ਮੈਨੂੰ ਪਤਾ ਹੁੰਦਾ ਸੀ ਵੀ ਉਹ ਮੇਰੀ ਵਿਕਟ ਆ, ਭਾਵੇਂ ਇੱਥੇ ਵੀ ਮੁੰਡਾ ਖੜਾ ਐਨ ਮੂੰਹ ਕਰਕੇ, ਹੈਨਾ। ਤੇ ਉਹ ਸਾਡੀ ਇੱਧਰ ਨੂੰ ਲੱਗੀ ਵਿਕਟ, ਉਧਰ ਹਾਂ ਉਹਨਾਂ ਦੀ ਇੰਜ ਲੱਗੀ, ਸਾਡੀ ਉਹ ਸਾਹਮਣੇ ਵਿਕਟ ਲੱਗੀ, ਤੇ ਮੈਂ ਬਿਲਕੁਲ ਛਿੱਕੇ ਤੇ ਖੜਾ, ਸਟੇਟ ਤੇ ਛਿੱਕੇ ਤੇ ਖੜਾ ਨਾ ਇੰਜ ਮਾਰਦੇ ਮੈਂ ਉਹਦੇ ਉੱਤੇ ਚੜ ਗਿਆ, ਥੜੇ ਤੇ। ਇੱਕ ਲਮਹਾ ਐਸਾ ਆਇਆ ਕਿ ਮੈਂ ਉੱਤੇ ਚੜ ਕੇ ਖਲੋ ਗਿਆ, ਇੰਨਾ ਮੈਂ ਧਿਆਨ ਉਧਰ ਕੀਤਾ, ਤੇ ਮੀਨ ਗੁੱਜਰ ਸਾਹਿਬ ਮੈਨੂੰ ਆਵਾਜ਼ਾਂ ਦੇ, ਜਿਹਨਾਂ ਨੇ ਬਾਲ ਕਰਾਉਣਾ ਨਾ, ਉਧਰੋਂ ਬੈਟਸਮੈਨ ਮੈਨੂੰ ਆਵਾਜ਼ਾਂ ਦੇ ਰਿਹਾ, ਉਧਰੋਂ ਮੀਨ ਗੁੱਜਰ ਸਾਹਿਬ ਦੇ ਰਹੇ, ਤੇ ਤੁਹਾਡਾ ਭਰਾ ਫੁੱਲ ਇੰਜ ਖੜਾ ਹੁੰਦਾ। ਕਿਸੇ ਦੀ ਵਿਕਟ ਤੇ ਬਾਲ ਨਹੀਂ ਆ ਰਹੀ ਮੈਨੂੰ। ਉਹਨੇ 5-7 ਬਾਲਾਂ ਵਿੱਚ ਗਾਲਾਂ ਵੀ, 1-2 ਇਹ ਉਹ ਫਲਾਣ ਨੂੰ, ਮੇਨ ਉਸ ਟਾਈਮ ਭਾਈ ਉਹ ਮਤਲਬ ਪਾਕਿਸਤਾਨ ਇੰਡੀਆ ਦਾ ਮੈਚ ਟੈਪ ਹੋਣਾ, ਤੇ ਮੈਂ ਵਿਕਟ ਤੇ ਖਲੋਤਾ ਮੂੰਹ ਕਰਕੇ, ਤੇ ਮੇਰੀ ਕਿਸੇ ਕਿ ਇਹ ਗੇਂਦ ਸਾਡੇ ਉਹਨੇ ਕਰਾਈ ਆ ਬੋਲਰ ਨੇ, ਇਹ ਠਿੱਪਾ ਪਿਆ, ਇਹ ਉਹਦੀ ਬੱਲੇ ਦੀ ਮੂਵਮੈਂਟ ਆ ਕਿੱਥੇ, ਯਾਨੀ ਮੈਂ ਇੰਨਾ ਵਿੱਚ ਵੜਿਆ। ਸਾਜੂ ਨੇ 5-7 ਬਾਜ਼ਾਂ ਦਿੱਤੀਆਂ, ਉਹਦਾ ਐਡਾ ਹੱਥ ਸੀ ਭਾਈ, ਉਹਨੇ ਆ ਕੇ ਉਹ ਉਸਤਾਦ ਜੀ ਕਿ 15-20 ਮਿੰਟ ਤੇ ਮੈਨੂੰ ਸਮਝ ਨਹੀਂ ਆਈ ਕਿ ਮੈਨੂੰ ਹੋਇਆ ਕੀ ਹੈ, ਮੈਂ ਕਿੱਥੇ ਆ, ਮੇਰੀ ਟੀਮ ਕਿੱਥੇ ਆ। ਫੋਕਸ ਆਊਟ ਇਸ ਕਿਸਮ ਦਾ ਫੋਕਸ ਆਊਟ। ਉਸੇ ਹੁਣ ਉਹ ਜਿਹੜੀ ਪਿੱਚ ਸੀ ਨਾ, ਬਾਕੀ 4 ਦਿਨ 5 ਦਿਨ ਸੜਕ ਹੁੰਦੀ ਸੀ ਜੂਨੀਅਰ ਟੀਮ ਕੋ, ਜੁਮੇ ਨੂੰ ਉਹ ਖੇਡਦੇ ਸੀ ਸਵਾਈਸ ਵੀ ਕਰਕੇ, ਤੇ ਮੈਂ ਸੋਹਣੀ ਘਰੋਂ ਸਾਈਕਲ ਲੈ ਗਿਆ, ਲਾਲ ਜੀ ਸਾਈਕਲ ਲਾ ਕੇ, ਤੇ ਵਿੰਗਾ ਚੱਕਾ ਕਰਕੇ ਤੇ ਮੈਂ ਇੰਜ ਕਰਕੇ ਖੇਡ ਰਿਹਾ। ਮੈਂ ਇੱਕ ਸ਼ਾਟ ਮਾਰੀ ਹੈ, ਦੂਜੀ ਸ਼ਾਟ ਮਾਰੀ ਹੈ, ਤੇ ਗੇਂਦ ਮੇਰੇ ਕੋਲ ਮਿਸ ਹੋਈ ਆ, ਤੇ ਮੈਨੂੰ ਠਾਹ ਦੀ ਆਵਾਜ਼ ਨਹੀਂ ਆਈ ਕਿਤੇ ਵੱਜਣ ਦੀ। ਮੈਂ ਪਿੱਛੇ ਦੇਖਿਆ ਤੇ ਉਹ ਗੇਂਦ ਜਾ ਰਹੀ, ਸਾਈਕਲ ਹੈ ਨਹੀਂ ਵਿੱਚ, ਚੱਕੇ ਚ ਵੱਜੀ, ਹਾਂਜੀ ਚੱਕੇ ਚ ਨਹੀਂ ਵੱਜੀ। ਹਾਂ ਚੁੱਕਿਆ ਹੋਊਗਾ। ਉਹ ਪਤਾ ਕੀ ਆ, ਤੁਸੀਂ ਅਕਸਰ ਕਿਹਾ ਗਰਾਊਂਡਾਂ ਦੀਆਂ ਕੰਨਾਂ ਥੋੜੀ ਜਿਹੀਆਂ ਢਾਈ ਹੁੰਦੀ, ਉੱਥੇ ਸਾਈਕਲ ਲੈ ਕੇ ਵੜਦੇ, ਉਹ ਪਿੱਛੇ ਸੀ ਨਿਜ਼ਾਮ, ਉਧਰੋਂ ਹੀ ਮੈਂ ਲੈ ਆਇਆ ਸੀ, ਉਧਰੋਂ ਹੀ ਲੈ ਗਿਆ, ਦਰਵਾਜ਼ਾ ਹੀ ਸੀ, ਹਾਂਜੀ ਜੈਸੇ ਆਏ ਵੈਸੇ ਲੱਭੀ ਨਹੀਂ ਸਾਡੀ ਨਾ ਕਿੱਥੇ ਪਾਏ ਨਾ ਉਹਨੇ। ਉਹ ਉਸਤਾਦ ਜੀ ਵੈਸੇ ਤੁਸੀਂ ਬੜਾ ਸੀਨ ਪਿਆਰਾ ਦੱਸਿਆ ਕਿ ਮੇਨ ਪਿੱਚ ਇੱਕ ਹੁੰਦੀ ਹੈ ਤੇ ਆਲੇ ਦੁਆਲੇ ਕਿੰਨੀਆਂ ਹੀ ਲੱਗੀਆਂ। ਉਹ ਵੇਖਿਆ ਕਦੀ ਸਾਹਿਬ ਕੜਮਾਸ ਮਚਦਾ, ਲੇਕਿਨ ਹਰ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਸਾਡੀ ਬੜਾ ਖੇਲੇ, ਕਦੀ ਇਹ ਨਹੀਂ ਹੋਇਆ ਵੀ ਉਹਦਾ ਕੈਚ ਉਹਨੇ ਫੜ ਲਿਆ, ਵਿੱਚ ਵੀ ਵੱਜਦੇ ਫਿਰਦੇ ਹੁੰਦੇ ਜਦੋਂ ਨੱਚ ਭੱਜ। ਤੇ ਇਹ ਹਰ ਗਰਾਊਂਡ ਦਾ ਵਾਕਿਆ ਵਾ ਯਾਰ, ਭਰਾਈ ਯਾਰ ਬਾਲ ਕਰਾਉਣਾ ਜੋਹਰ ਚ ਕਿੰਨਾ ਹੁੰਦਾ ਸੀਗਾ, ਸਕੂਲੇ ਕਿੰਨਾ ਹੋਣਾ, ਲੈਂਡਾਂ ਦੇ ਬਹੁਤ ਟੀਮਾਂ। ਇਹ ਮਹੱਲਿਆਂ ਦੀ ਵਾਹਦ ਕ੍ਰਿਕਟ ਸੀ, ਇੱਕ ਸਾਈਡ ਤੇ 9 ਨੇ, ਇੱਕ ਸਾਈਡ ਤੇ 11 ਨੇ, ਇੱਕ ਸਾਈਡ ਤੇ 4 ਨੇ, ਇੱਕ ਸਾਈਡ ਤੇ 6 ਨੇ। ਵੀ ਜਿਹੜੇ ਅੱਛੇ ਪਲੇਅਰ ਨੇ ਉਹ 4 ਹੋ ਗਏ, ਉਹਨਾਂ ਨੇ ਕਿਹਾ ਤੁਸੀਂ 6 ਹੋ ਜਾਓ, ਅਸੀਂ 4 ਅਤਾਈ। ਜਿਹੜੇ ਪਲੇਅਰ ਨੂੰ ਇਸ ਟੀਮ ਚ ਵਾਰੀ ਨਾ ਮਿਲਦੀ, ਉਹਨੂੰ ਜਾਣ ਕੇ ਭਾਂ ਤੁਹਾਡੇ ਮੁੰਡੇ ਘੱਟ, ਮੈਂ ਤੁਹਾਡੇ ਨਾਲ ਤੇ ਉਹਦੇ ਖਿਲਾਫ ਖੇਲਣਾ। ਸਹੀ ਗੱਲ। ਉੱਥੇ ਕੀ ਲੜਾਈ ਪਈ ਹੋਣੀ ਵੀ ਯਾਰ, ਜਿੱਡਾ ਮਰਜੀ ਆ ਉਹਨਾਂ ਸਿਆਪਾ ਪਿਆ, ਲਓ ਜੀ
ਓਪਨਰ ਵੀ ਉਹਨੂੰ ਭੇਜਦਾ, ਓਵਰ ਵੀ ਪਹਿਲੀ ਉਹਨੂੰ ਦੇ ਦਿੱਤੀ। ਇਹ ਵੀ ਲੜਾਈ ਹੈ, ਆਹੋ ਇਹ ਵੀ ਲੜਾਈ ਹੈ। ਅੱਛਾ, ਆਪਣੇ ਕਰੈਕਟਰ ਨੂੰ ਕੀ ਘਟਾਉਣਾ ਕਿ ਉਹਨੇ ਪਹਿਲੀ ਵਾਰ ਕਰਾਈ ਤੇ ਛਿੱਕਾ ਖਾ ਲਿਆ, ਦੂਜੀ ਕਰਾਈ ਆ ਤੇ ਵਾਈਟ ਸਿੱਟਦਾ, ਤੀਜੀ ਕਰਾਈ ਤੇ ਵਾਈਟ ਸਿੱਟਦਾ, ਤੈਨੂੰ ਕਹਣਾ ਯਾਰ ਬਸ ਰਹਿਣ ਦੋ, ਇਹਦੀ ਓਵਰ ਹੋ ਗਈ ਭੈਣ। ਯਾਨੀ ਉਹਦੀ ਓਵਰ ਹੈ ਤੇ ਅਗਲੇ 3 ਬਾਲ ਉਹਨੇ ਕਹਣਾ ਨਹੀਂ ਨਹੀਂ ਭਾਈ ਇਹਨੂੰ ਕਰਾਉਣ ਤੇ ਕੀ ਹੈ ਤੈਨੂੰ, ਉਹਨੇ ਕਹਾ ਯਾਰ ਓਕੇ ਬਸ ਤੁਹਾਡੀ ਓਵਰ ਹੋ ਗਈ, 6 ਹੋ ਗਈਆਂ ਓਵਰਾਂ, ਉਹਨੇ ਕਹਾ ਨਹੀਂ ਭਾਈ ਇਹ 3 ਬਾਲ ਕਰਾਏਗਾ। ਜਾਂ ਸਾਨੂੰ ਸਕੋਰ ਦਿਓ। ਕਪਤਾਨ ਉਹ ਹੁੰਦਾ ਸੀ, ਕਪਤਾਨ ਜੀ ਨੂੰ ਨਾ ਬੋਲਿੰਗ ਆਉਣੀ ਨੇ ਬੈਟਿੰਗ ਉਹਨੇ ਸਿਰਫ ਸਾਰਿਆਂ ਨੂੰ ਸਵੇਰੇ ਉਠਾਉਣਾ, ਕਪਤਾਨ ਬਣਾ ਦੇਣਾ ਪੈਸੇ ਵਾਲਾ। ਆਹੋ ਇੱਕ ਕੋ ਟੇਪ ਹੁੰਦੀ ਸੀ, ਇੱਕੋ ਜੇਬ ਚ ਟੇਪ ਹੁੰਦੀ ਸੀ, 2 ਰੁਪਏ ਰੁਪਈਆ ਪਾ ਕੇ ਟੇਪ ਪੂਰੀ, ਟੇਪ ਉਹਦੇ ਕੋਲ। ਬੱਲਿਆਂ ਨੂੰ ਜਿਹੜੇ ਕੇਲੇ ਆਏ ਹੁਣੇ ਮੁੱਠ ਨਾਲ ਇੰਜ ਕਰਕੇ ਫੜਨਾ ਤੇ ਕੇਲੇ ਫਿਰ ਜਾਣਾ। ਹਾਂਜੀ ਆਏ ਹਾਏ। ਲੋ ਜੀ ਨਾਜ਼ਰੀਨ, ਖਿਆਲ ਤੁਹਾਨੂੰ ਵੀ ਯਾਦ ਆਇਆ ਹੋਵੇਗਾ ਨਾ ਸਾਰਾ ਕੁਝ ਆਪਣਾ। ਹਾਂਜੀ ਉਸਤਾਦ ਜੀ ਐਂਕਰ ਇੱਧਰ ਬੈਠਾ। ਨਹੀਂ ਨਹੀਂ ਕੋਈ ਗੱਲ ਨਹੀਂ, ਖੈਰ ਚਲੋ ਚਲੋ ਕਰੋ ਫਿਰ। ਲਓ ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਖਤਮ ਹੋਇਆ। ਸਾਡੇ ਨਾਲ ਰਹਿਣਾ, ਕੱਲ ਨੂੰ ਅਸੀਂ ਫੇਰ ਹਾਜ਼ਰ ਹੋਵਾਂਗੇ ਸਾਡੇ ਗੈਸਟ ਨਾਲ। ਇਹਦੇ ਇੱਕ ਪ੍ਰੋਗਰਾਮ ਹੋਰ ਅਸੀਂ ਕਰਨਾ ਵਾ ਜਿਹਦੇ ਵਿੱਚ ਇਹਨਾਂ ਨੂੰ ਕਾਫੀ ਸਾਰੇ ਸਵਾਲ ਹਲੇ ਬਾਕੀ ਨੇ ਜਿਹੜੇ ਇਹਨਾਂ ਕੋਲ ਪੁੱਛਾਂਗੇ। ਇਹਨਾਂ 'ਚ ਅਸੀਂ ਇਹਨਾਂ ਦੀ ਫਰੋਲਾ ਫਰਾਲੀ ਕਰਾਂਗੇ। ਹਾਂਜੀ, ਤੁਸੀਂ ਤੁਹਾਨੂੰ ਐਂਕਰ ਤੇ ਉਹ ਬਹਿ ਕੇ ਨਹੀਂ ਨਾ ਉਹ ਕਰ ਸਕਦੇ, ਹੁਣ ਇੱਧਰ ਸਾਡੇ ਗੈਸਟ ਬਣਨਗੇ ਤੇ ਤੁਹਾਨੂੰ ਨਵਾਂ ਪ੍ਰੋਗਰਾਮ ਮਿਲੇਗਾ। ਹਾਂ, ਅਗਲੇ 2 ਸਾਲ ਮੈਂ ਗੈਸਟ ਬਣ ਕੇ ਕੱਢਦਾ। ਉਹ ਦਿਲ ਦਾ ਫਿਫਰਾ ਬਣ ਗਿਆ। ਲਓ ਨਾਜ਼ਰੀਨ, ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਦੇਖਦੇ ਰਹੀਏ ਸਜਾਦ ਜਾਨੀ ਅਫੀਸ਼ੀਅਲ। ਲਵ ਯੂ ਕਿਨੇ ਕਹਿਣਾ? ਲਵ ਯੂ, ਅੱਲਾ ਹਾਫਿਜ਼। ਜ਼ਮ ਤੱਕ ਹੋਣਾ।